ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 19 ਨਵੰਬਰ 2025 4 ਮੱਘਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਟਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਊਦੀ ਅਰੇਬੀਆ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਸਾਊਦੀ ਅਰੇਬੀਆ ਦੇ ਹੋਣ ਵਾਲੇ ਬਾਦਸ਼ਾਹ ਯਾਨੀ ਕਿ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਵਾਈਟ ਹਾਊਸ ਵਿੱਚ ਰੈੱਡ ਕਾਰਪੇਟ ਵੈਲਕਮ ਦਿੱਤੀ ਗਈ ਔਰ ਪ੍ਰੈਜ਼ੀਡੈਂਟ ਟਰੰਪ ਨੇ ਮੀਡੀਆ ਸਾਹਮਣੇ MBS ਦਾ ਪੂਰਾ ਜਿਹੜਾ ਹੈ ਬਚਾਅ ਕੀਤਾ ਔਰ MBS ਵੱਲੋਂ ਅਮਰੀਕਾ ਵਿੱਚ $1 ਟ੍ਰਿਲੀਅਨ ਦੀ ਇਨਵੈਸਟਮੈਂਟ ਦਾ ਐਲਾਨ ਕੀਤਾ ਗਿਆ ਔਰ ਜ਼ਬਰਦਸਤ ਰਾਤ ਦੇ ਖਾਣੇ ਦੀ ਜਿਹੜੀ ਹੈ ਉਹ ਦਾਵਤ ਹੋਈ ਔਰ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਕਿ ਸਾਊਦੀ ਅਰੇਬੀਆ ਅਮਰੀਕਾ ਦਾ ਹੁਣ ਨੌਨ ਨੈਟੋ ਅਲਾਈ ਬਣ ਗਿਆ ਹੈ ਔਰ ਪਾਕਿਸਤਾਨ ਪਹਿਲਾਂ ਹੀ ਨੌਨ ਨੈਟੋ ਅਲਾਈ ਹੈ। ਸੋ ਸਾਊਦੀ ਅਰੇਬੀਆ ਤੇ ਅਮਰੀਕਾ ਇਸ ਗਰਮਜੋਸ਼ੀ ਵਾਲੀ ਰਿਲੇਸ਼ਨਸ਼ਿਪ ਸਾਡੇ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਜਦੋਂ ਕਿ ਸਾਊਦੀ ਅਰੇਬੀਆ ਅਤੇ ਪਾਕਿਸਤਾਨ ਦਾ ਆਪਸ ਵਿੱਚ ਡਿਫੈਂਸ ਪੈਕਟ ਵੀ ਹੈ ਔਰ ਭਾਰਤ ਇਸ ਵੇਲੇ ਸ਼ੈਲ ਸ਼ੌਕਡ ਹੋ ਕੇ ਘਬਰਾਹਟ ਦੀ ਹਾਲਤ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਨਰਿੰਦਰ ਸਿੰਘ ਸੇਖੋਂ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਮੈਂ ਦੱਸਿਆ ਸੀ ਕਿ ਸਾਡੀ ਹਾਲੀਆ ਡਾਲਸ ਫੇਰੀ ਦੇ ਦੌਰਾਨ ਜਦੋਂ ਕਿ ਭਾਈ ਗੋਬਿੰਦਰ ਸਿੰਘ ਹੋਰਾਂ ਦੀ ਸਪੁੱਤਰੀ ਸੁਖਮੀਤ ਕੌਰ ਦਾ ਆਨੰਦ ਕਾਰਜ ਸੀ ਸਾਡਾ ਜਾਣਾ ਸੀ ਐਤਵਾਰ ਦੀਵਾਨ ਦੇ ਵਿੱਚ ਵੀ ਅਸੀਂ ਹਾਜ਼ਰੀ ਭਰੀ ਔਰ ਨਰਿੰਦਰ ਸਿੰਘ ਸੇਖੋਂ ਜਿਹੜੇ ਬੜੇ ਡੈਡੀਕੇਟਡ ਨੇ ਖੁਦ ਵੀ ਸਮੁੱਚਾ ਪਰਿਵਾਰ ਇਹਨਾਂ ਦੇ ਸਕੇ ਭਰਾਤਾ ਜਿਹੜੇ ਇੰਜੀਨੀਅਰਿੰਗ ਕਾਲਜ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਸਨ ਉਹਨਾਂ ਦੀ ਸ਼ਹਾਦਤ ਵੀ ਇਸ ਸੰਘਰਸ਼ ਦੇ ਵਿੱਚ ਹੋਈ। ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਨੇੜਲੇ ਸਾਥੀ ਸਨ ਔਰ ਇਸ ਸਭ ਦੇ ਬਾਵਜੂਦ ਕਿ ਕਈ ਵਾਰ ਕੁਝ ਚੀਜ਼ਾਂ ਆਪਣਿਆਂ ਵੱਲੋਂ ਹੀ ਵਿਵਾਦਾਂ ਦੇ ਘੇਰੇ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਸਚਿਆਰੇ ਗੁਰਸਿੱਖ ਹੁੰਦੇ ਨੇ ਜਿਹੜੇ ਦੂਰ ਦੀ ਸੋਚ ਕੇ ਦੇਖਦੇ ਨੇ ਕਿ ਬੇਸ਼ੱਕ ਉਹਨਾਂ ਦੇ ਨਾਲ ਅਨਿਆਂ ਵੀ ਹੋਇਆ ਹੋਏ ਲੇਕਿਨ ਉਹ ਕੌਮੀ ਜਜ਼ਬੇ ਦੇ ਤਹਿਤ ਕੌਮੀ ਪਿਆਰ ਦੇ ਥੱਲੇ ਹਮੇਸ਼ਾ ਜਿਹੜਾ ਉਹਨਾਂ ਨੂੰ ਇਗਨੋਰ ਕਰਦੇ ਨੇ ਔਰ ਇਹਨਾਂ ਨੇ ਜਿੱਥੇ ਆਪਣੇ ਬਜ਼ੁਰਗਾਂ ਦੀ ਇਹਨਾਂ ਦੇ ਪਿਤਾ ਜੀ ਵੀ ਉਹਨਾਂ ਨਾਲ ਵੀ ਮਿਲਣ ਦਾ ਸੁਭਾਗ ਹੋਇਆ ਸੀ ਜਿਹੜੇ ਬੜੇ ਹੀ ਸਟ੍ਰੇਟ ਫਾਰਵਰਡ ਔਰ ਇੱਕ ਜਿਨ੍ਹਾਂ ਨੂੰ ਤੁਸੀਂ ਸੰਤ ਬਿਰਤੀ ਇਨਸਾਨ ਸਨ ਉਹ ਚੜ੍ਹਾਈ ਕਰ ਚੁੱਕੇ ਨੇ ਲੇਕਿਨ
ਇਹਨਾਂ ਨੇ ਜਿਵੇਂ ਆਪਣੇ ਪਰਿਵਾਰ ਦਾ ਵੀ ਇਹ ਪਾਲਣ ਪੋਸ਼ਣ ਕਰਦੇ ਨੇ। ਇਹਨਾਂ ਦੀਆਂ 2 ਬੱਚੀਆਂ, ਬੇਟਾ ਬਿਲਕੁਲ ਜਿਹੜਾ ਹੈ ਉਹ ਸਿੱਖੀ ਨੂੰ ਅਪਣਾਏ ਹੋਏ ਔਰ ਆਪਣੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਵੀ ਅੱਗੇ ਵਧ ਰਹੇ ਨੇ ਆਪਣੀ ਪੜ੍ਹਾਈ ਦੇ ਸਿਲਸਿਲੇ ਦੇ ਵਿੱਚ। ਔਰ ਜਿਵੇਂ ਮੈਂ ਦੱਸਿਆ ਸੀ ਵੀ ਇਹਨਾਂ ਦਾ ਘਰ ਤੁਹਾਨੂੰ ਇੱਕ ਪੰਜਾਬ ਦੇ ਪਿੰਡ ਦੇ ਉਸ ਸਾਰੇ ਮੁਕਾਮ ਤੇ ਲੈ ਜਾਂਦਾ ਹੈ। ਉਹਨਾਂ ਨੇ ਨਿੱਕੀ ਜਿਹੀ ਆਪਣੀ ਫੁਲਵਾੜੀ ਵੀ, ਜਿਸ ਦੇ ਵਿੱਚ ਜਿਹੜਾ ਹੈ ਉਹ ਬਾਕੀ ਤਾਂ ਇੱਥੇ ਬਹੁਤ ਸਾਰੇ ਹੋਰ ਵੀ ਸਬਜ਼ੀਆਂ ਔਰ ਦੂਸਰੇ ਲਾਉਂਦੇ ਨੇ, ਪਰ ਉਹਨਾਂ ਨੇ ਗੰਨੇ ਕਮਾਦ ਵੀ ਲਾਇਆ ਹੋਇਆ ਥੋੜਾ ਲੋੜੀਂਦਾ। ਫਿਰ ਕੁਲਹਾੜਾ ਜਿਹਨੂੰ ਕਿ ਵੇਲਣਾ ਕਹਿੰਦੇ ਨੇ, ਛੋਟਾ, ਉਸ ਦੇ ਨਾਲ ਤਾਜ਼ਾ ਜੂਸ ਵੀ ਆਏ ਗਏ ਨੂੰ ਸਰਵ ਕਰਦੇ ਨੇ। ਔਰ ਇਹ ਸ਼ੌਕ ਰੱਖਦੇ ਨੇ ਫੌਜੀ ਜਿਹੜੀ ਹੈ ਉਹ ਬੋਲੀ ਚੋਂ, ਆਕਸ਼ਨ ਚੋਂ ਉਹਨਾਂ ਨੇ ਫੌਜੀ ਟਰੱਕ ਵੀ ਜਿਹੜੇ ਨੇ ਪੁਰਾਣੇ ਮਾਡਲ ਦੇ ਡਿਵੈਲਪ ਕਰਕੇ ਰੱਖੇ ਹੋਏ ਨੇ, ਟੈਕਨੀਕਲ ਹੈਂਡ ਵੀ ਨੇ। ਔਰ TV 84 ਦੇ ਖੈਰ ਖੁਆਹ ਨੇ, ਰੈਗੂਲਰ ਪ੍ਰੋਗਰਾਮ ਦੇਖਦੇ ਵੀ ਨੇ, ਕਈ ਵਾਰ ਉਹਨਾਂ ਦਾ ਲਾਈਵ ਤੇ ਵੀ ਕਮੈਂਟ ਹੁੰਦਾ। ਸਾਡੇ ਨਾਲ ਇੰਤਹਾ ਮੁਹੱਬਤ ਕਰਦੇ ਨੇ ਔਰ ਉਹਨਾਂ ਦੀ ਚਾਹਨਾ ਸੀ ਕਿ ਇੱਕ ਸ਼ਾਮ ਤੁਸੀਂ ਸਾਡੇ ਵੱਲ ਆਓ। ਸੋ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਹੋਰ ਵੀ ਵੀਰਾਂ ਨੂੰ ਦਾਵਤ ਦਿੱਤੀ, ਭਾਈ ਗੋਬਿੰਦਰ ਸਿੰਘ ਵੀ ਔਰ ਭਾਈ ਜਸਵੀਰ ਸਿੰਘ ਜਿਹੜੇ ਵਾਇਸ ਆਫ ਖਾਲਸਾ ਦੇ ਨਾਲ ਜੁੜੇ ਹੋਏ ਔਰ ਸੁਲਝੇ ਹੋਏ ਇੱਕ ਪੱਤਰਕਾਰ ਵਾਂਗ ਉਹਨਾਂ ਨੇ ਸਾਰੇ ਪੀਰੀਅਡ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਔਰ ਹੋਰ ਵੀ ਜਿਹੜੇ ਵੀਰਾਂ ਨੇ ਹਾਜ਼ਰੀ ਲਵਾਈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਮੈਨੂੰ ਇਹ ਕਿਸੇ ਦੀ ਸਿਫਤ ਸਲਾਹ ਨਹੀਂ ਹੁੰਦੀ, ਇਹ ਇੱਕ ਰੈਕਗਨੀਸ਼ਨ ਹੈ। ਕਿਉਂਕਿ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਵੀਰ ਭੈਣਾਂ ਨਿਸ਼ਕਾਮਤਾ ਦੇ ਨਾਲ, ਇੱਕ ਉਹ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਦਬਾਅ ਬਣਾ ਕੇ ਜਾਂ ਕਹਿ ਕੇ ਕੁਛ ਕਰਨਾ ਹੁੰਦਾ, ਇੱਕ ਉਹ ਨੇ ਜਿਨ੍ਹਾਂ ਨੇ ਆਪਣਾ ਬਣਦਾ ਹਿੱਸਾ ਵੀ ਆਪਣੇ ਵਿੱਤ ਨਾਲੋਂ ਵੱਧ ਸੰਘਰਸ਼ ਦੇ ਵਿੱਚ ਪਾਇਆ ਹੋਇਆ, ਪਰ ਉਹਨਾਂ ਦੇ ਅੰਦਰ ਫਿਰ ਵੀ ਲੋਚਾ, ਚਾਹਨਾ ਔਰ ਜਿਹੜੀ ਉਸ ਤੋਂ ਬਾਅਦ ਜਦੋਂ ਅਸੀਂ ਬੈਠੇ ਵੀ 2-3 ਘੰਟੇ ਅੱਡ-ਅੱਡ ਵਿਚਾਰਾਂ ਚੱਲੀਆਂ, ਅਸੀਂ ਦੇਖ ਸਕਦੇ ਹਾਂ ਕਿ ਜੋ ਕੁਛ ਆਲੇ ਦੁਆਲੇ ਹੋ ਰਿਹਾ ਉਹਦੇ 'ਚ ਜੇ ਕੁਛ ਐਸਾ ਹੋ ਰਿਹਾ ਜਿਹੜਾ ਬਹੁਤਾ ਕ੍ਰੀਏਟਿਵ ਨਹੀਂ ਹੈ, ਉਹ ਹਰ ਗੁਰਸਿੱਖ ਨੂੰ ਤਕਲੀਫ ਦਿੰਦਾ ਹੈ। ਬਹੁਤਿਆਂ ਨੂੰ ਲੱਗਦਾ ਵੀ ਇੰਨੀ ਕੁਰਬਾਨੀ, ਇੰਨੀਆਂ ਸ਼ਹਾਦਤਾਂ, ਇੰਨਾ ਨੁਕਸਾਨ, ਜੇ ਲਫ਼ਜ਼ ਵੀ ਕਹਿਣਾ ਹੋਏ, ਉਸ ਤੋਂ ਬਾਅਦ ਵੀ ਇੱਕ ਤਬਕਾ ਸਾਡਾ ਜਿਹੜਾ ਹੈ ਉਹ ਇਹ ਮੰਨ ਕੇ ਹੀ ਤੁਰਦਾ ਕਿ ਜਿਵੇਂ ਇਸ ਸੰਘਰਸ਼ ਦੇ ਵਿੱਚ ਜਿਹੜਾ ਹੋਰ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ, ਉਹਨਾਂ ਨੇ ਜਿਹੜਾ ਉਹ ਅਲਟੀਮੇਟਲੀ ਜਿਹੜਾ ਹੈ ਉਹ ਡਿਲੀਵਰ ਕਰਨਾ ਹੈ। ਚਲੋ ਇਹ ਵੀ ਸਮਝ ਆ ਸਕਦਾ ਹੈ, ਲੇਕਿਨ ਇਹ ਵੇੜਾ ਹੈ ਜਦੋਂ ਕਿ ਅਸੀਂ ਆਪਣਾ ਬਹੁਤ ਕੁਛ ਜਿਹੜਾ ਉਸ ਤੋਂ ਜੇ ਅਸੀਂ ਕੁਛ ਸਿੱਖਿਆ 4 ਦਹਾਕਿਆਂ ਬਾਅਦ, ਉਹ ਇਹੀ ਸਿੱਖਿਆ ਹੋਣਾ ਚਾਹੀਦਾ ਹੈ ਕਿ ਭਾਈ ਕ੍ਰਾਸ ਪਰਪਸਿਸ ਤੇ ਕੰਮ ਨਾ ਕਰੀਏ, ਇੱਕ ਦੂਸਰੇ ਦੀਆਂ ਲੱਤਾਂ ਨਾ ਖਿੱਚੀਏ, ਇੱਕ ਦੂਸਰੇ ਨੂੰ ਲੈਟ ਡਾਊਨ ਨਾ ਕਰੀਏ ਔਰ ਸਾਡਾ ਫੋਕਸ ਇੱਕ ਮੁੱਦੇ ਤੇ ਹੋਏ ਕਿ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੇ ਮੀਤਾ। ਅਸੀਂ ਇੱਕ ਵਾਰ ਫੇਰ ਸਮੁੱਚੇ ਪਰਿਵਾਰ ਦਾ, ਭਾਈ ਨਰਿੰਦਰ ਸਿੰਘ ਸੇਖੋਂ ਹੋਰਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਡਿਵੈਲਪਮੈਂਟਸ ਬਹੁਤ ਤੇਜ਼ੀ ਨਾਲ ਹੋ ਰਹੀਆਂ। ਜਦੋਂ ਪਾਕਿਸਤਾਨ ਔਰ ਸਾਊਦੀ ਅਰੇਬੀਆ ਦਾ ਡਿਫੈਂਸ ਪੈਕਟ ਹੋਇਆ ਔਰ ਇਹ ਜੇ ਅਸੀਂ ਦੇਖੀਏ ਕਿ ਮਈ 7, 8, 9, 10 ਉਹ 4 ਦਿਨ ਜਿਹੜੇ ਫੈਸਲਾਕੁਨ ਸਨ ਭਾਰਤ ਪਾਕਿਸਤਾਨ ਦੇ ਵਿੱਚ, 4 ਰੋਜ਼ਾ ਜਿਹੜਾ ਮਿਜ਼ਾਈਲ ਡਰੋਨ ਵਾਰਫੇਅਰ, ਜਿਸ ਦੇ ਵਿੱਚ ਭਾਰਤ ਨੂੰ ਮੁਕੰਮਲ ਸ਼ਿਕਸਤ ਹੋਈ। ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਨੇ 7 ਜਾਂ ਬਾਅਦ ਦੇ ਵਿੱਚ ਈਵਨ 8 ਜਿਹੜਾ ਇੱਕ ਜ਼ਖਮੀ ਉਹਨਾਂ ਦੇ ਕਹਿਣ ਮੁਤਾਬਕ ਸੀ ਜਾਂ ਜਿਹੜਾ ਉਹ ਉਸ ਦਾ ਨੁਕਸਾਨ ਹੋਇਆ, ਲੇਕਿਨ ਉਹ ਜਹਾਜ਼ ਡੇਗਣ ਦੀ ਗੱਲ ਨਵੇਂ ਨਕੋਰਦਾਰ ਹੈ, ਰਾਫੇਲ ਦਾ ਜ਼ਿਕਰ। ਇਸ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਨਾ ਸਿਰਫ ਇਸਲਾਮਿਕ ਮੁਲਕਾਂ ਦੇ ਵਿੱਚ ਵਧਿਆ, ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ ਕਿ ਕੁਛ ਹਫ਼ਤਿਆਂ ਬਾਅਦ ਹੀ ਪ੍ਰੈਜ਼ੀਡੈਂਟ ਟਰੰਪ ਨੇ, ਜਿਨ੍ਹਾਂ ਨੂੰ ਸ਼ਹਬਾਜ਼ ਸ਼ਰੀਫ ਦੀ ਹਕੂਮਤ ਨੇ ਫੀਲਡ ਮਾਰਸ਼ਲ ਦਾ ਰੁਤਬਾ ਤਹਿ ਜ਼ਿੰਦਗੀ ਜਿਹੜਾ ਹੁੰਦਾ ਹੈ ਉਹ ਦਿੱਤਾ ਔਰ ਪ੍ਰੈਜ਼ੀਡੈਂਟ ਟਰੰਪ ਨੇ ਸਮੁੱਚੇ ਪ੍ਰੋਟੋਕੋਲ ਨੂੰ ਇੱਕ ਪਾਸੇ ਰੱਖਦਿਆਂ ਵਾਈਟ ਹਾਊਸ ਦੇ ਵਿੱਚ ਹੈਡ ਆਫ ਦਾ ਸਟੇਟਸ ਸਰਵਿੰਗ, ਉਹਨਾਂ ਨੂੰ ਤਾਂ VIP ਟ੍ਰੀਟਮੈਂਟ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਪ੍ਰੋਟੋਕੋਲ ਦਿੱਤਾ ਜਾਂਦਾ, ਪਰ ਇਹ ਪਹਿਲੀ ਵਾਰ ਸ਼ਾਇਦ ਅਮਰੀਕਾ ਦੀ ਹਿਸਟਰੀ 'ਚ ਹੋਇਆ ਕਿ ਕਿਸੇ ਮੁਲਕ ਦੇ ਫੌਜੀ ਚੀਫ ਨੂੰ ਸਪੈਸ਼ਲੀ ਲੰਚ ਦੇ ਉੱਤੇ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਟਰੰਪ ਨੇ ਇਨਵਾਈਟ ਕੀਤਾ, ਬਹੁਤ ਸਿਫਤ ਸਲਾਹ ਕੀਤੀ ਔਰ ਫਿਰ ਉਸ ਤੋਂ ਬਾਅਦ ਰਿਪੀਟਡਲੀ ਜਿਹੜਾ ਹੈ ਉਹਨਾਂ ਦਾ ਆਸਮ ਮੁਨੀਰ ਜਿਹੜਾ ਇੱਕ ਫੇਵਰੇਟ ਔਰ
ਜਿਨ੍ਹਾਂ ਦੇ ਗੁਣ ਗਾਇਨ ਕਰਨੇ ਨੇ, ਇਹ ਉਹ ਸ਼ਖਸੀਅਤ ਬਣੀ ਜਿਹੜੀ ਉਹ ਲਗਾਤਾਰਤਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਕਰਦੇ ਨੇ। ਇਸੇ ਪੀਰੀਅਡ 'ਚ 60ਵੀਂ ਵਾਰ ਹੁਣ ਜਦੋਂ ਕਿ ਅਸੀਂ ਕਰਾਊਨ ਪ੍ਰਿੰਸ ਦੇ ਲਈ ਲਫ਼ਜ਼ ਅਕਸਰ ਜਦੋਂ ਅਸੀਂ ਆਪਣੀ ਪੰਜਾਬੀ ਜ਼ਬਾਨ ਦੇ ਵਿੱਚ ਟਿੱਕਾ ਖੜਕ ਸਿੰਘ ਲਫ਼ਜ਼ ਆਉਂਦਾ ਹੈ, ਕਿਉਂਕਿ ਬਹੁਤਿਆਂ ਨੂੰ ਲੱਗਦਾ ਸੀ ਪਤਾ ਨਹੀਂ ਟਿੱਕਾ ਲਾਉਣ ਨੂੰ ਇਹ ਕਹਿੰਦੇ ਨੇ। ਜਿਹੜਾ ਐਲਡੈਸਟ ਜਿਹੜਾ ਤਖਤ ਦਾ ਜਿਹਨੇ ਵਾਰਿਸ ਹੋਣਾ ਹੁੰਦਾ ਸੀ ਬਾਦਸ਼ਾਹ, ਉਹਨੂੰ ਟਿੱਕਾ ਕਹਿੰਦੇ ਸੀ, ਔਰ ਜਿਹੜਾ ਯੰਗੈਸਟ ਹੈ ਉਸ ਨੂੰ ਕੰਵਰ, ਜਿਸ ਦਾ ਮਤਲਬ ਪ੍ਰਿੰਸ ਹੈ। ਸੋ ਕਰਾਊਨ ਪ੍ਰਿੰਸ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਕਿਉਂਕਿ ਜਿਹੜਾ ਸਾਊਦੀ ਅਰੇਬੀਆ ਖਾਸ ਤੌਰ ਤੇ ਫਸਟ ਵਰਲਡ ਵਾਰ ਤੋਂ ਬਾਅਦ ਹੀ ਇਹ ਮੁਲਕ ਸਾਊਦੀ ਅਰੇਬੀਆ ਨਾਂ ਦਾ ਹੋਂਦ ਵਿੱਚ ਆਇਆ। ਸੌਦ ਪਰਿਵਾਰ ਹੈ ਉਹਨਾਂ ਦਾ, ਜਿਨ੍ਹਾਂ ਦੇ ਕੋਲ ਇਸ ਦਾ ਹੈ, ਔਰ ਉਹਨਾਂ ਦੀ ਫੈਮਿਲੀ ਚੋਂ ਹੀ ਹੋਣਾ ਹੈ। ਔਰ ਇਹਦੇ 'ਚ ਈਵਨ ਇਹਨਾਂ ਦੀ ਪਰੰਪਰਾ ਜਾਂ ਟ੍ਰੈਡੀਸ਼ਨ ਇਹ ਵੀ ਹੈ ਕਿ ਨਹੀਂ ਤਾਂ ਯੂਜਲੀ ਜਦੋਂ ਅਸੀਂ ਆਪਣੇ ਖਿੱਤੇ 'ਚ ਕਰਾਊਨ ਪ੍ਰਿੰਸ ਦਾ ਜ਼ਿਕਰ ਕਰਦੇ ਹਾਂ ਤੇ ਮੋਸਟਲੀ ਜਿਹੜਾ ਬਾਦਸ਼ਾਹ ਦਾ ਵੱਡਾ ਮੁੰਡਾ ਹੁੰਦਾ ਉਹੀ ਟਿੱਕਾ ਹੁੰਦਾ। ਇਸ 'ਚ ਈਵਨ ਜਿਹੜੇ ਭਰਾ ਹੁੰਦੇ ਨੇ ਉਹ ਵੀ ਕੰਟੈਂਡਰ ਹੁੰਦੇ ਨੇ। ਲੇਕਿਨ ਇਸ ਵੇਲੇ ਮੁਹੰਮਦ ਬਿਨ ਸਲਮਾਨ ਜਿਹੜੇ ਨੇ ਉਹ ਕਰਾਊਨ ਪ੍ਰਿੰਸ ਨੇ, ਉਹਨਾਂ ਨੇ ਬਾਦਸ਼ਾਹ ਬਣਨਾ ਹੈ, ਕਿਉਂਕਿ ਜਿਹੜੇ ਆਲਰੇਡੀ ਬਾਦਸ਼ਾਹ ਉਹ ਕੁਆਇਟ ਐਲਡਰਲੀ ਨੇ, ਔਰ ਹੁਣ ਵੀ ਜਿਹੜਾ ਫੰਕਸ਼ਨਲ ਜੇ ਚੀਫ ਕਹੀਏ, ਇਸ ਲਈ ਇਹਨਾਂ ਦਾ ਰੁਤਬਾ ਐਜ਼ ਏ ਪ੍ਰਾਈਮ ਮਿਨਿਸਟਰ ਵੀ ਮੰਨਿਆ ਜਾ ਰਿਹਾ ਮੁਹੰਮਦ ਬਿਨ ਸਲਮਾਨ। ਔਰ ਅਸੀਂ MBN ਵੀ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਮੀਡੀਆ 'ਚ MBN ਦੇ ਨਾਲ ਹਾਂਜੀ MBS, ਕਿਉਂਕਿ ਇਸ ਦੇ ਨਾਲ ਜਰਾ ਐਕਸਪਲੇਨ ਕਰਨਾ ਵੀ ਸੌਖਾ ਰਹੇਗਾ। ਉਹ ਵਾਈਟ ਹਾਊਸ ਦੇ ਸੱਦੇ ਦੇ ਉੱਤੇ ਸਪੈਸ਼ਲ ਉਹਨਾਂ ਦੀ ਵਿਜ਼ਿਟ ਹੈ, ਔਰ ਵਿਜ਼ਿਟ ਹੁਣ ਮੁਕੰਮਲ ਹੋਈ। ਔਰ ਜਿਸ ਅੰਦਾਜ਼ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਪਾਕਿਸਤਾਨ ਦੇ ਫੌਜੀ ਚੀਫ ਨੂੰ ਜਿਸ ਕਿਸਮ ਦਾ ਪ੍ਰੋਟੋਕੋਲ ਦਿੱਤਾ ਗਿਆ ਸੀ, ਉਦੋਂ ਵੀ ਇੱਕ ਜਿਹੜਾ ਬਹੁਤ ਸਾਰੇ ਮੀਡੀਆ ਦੇ ਵਿੱਚ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਮੀਡੀਆ 'ਚ ਇਹ ਸਵਾਲ ਸੀ ਕਿ ਇੰਨੀ ਆਓ ਭਾਗਤ ਕਿਉਂ ਜਾਂ ਇੰਨਾ ਖਾਸ ਕਿਉਂ। ਕਿਸੇ ਨੇ ਪ੍ਰੈਜ਼ੀਡੈਂਟ ਟਰੰਪ ਦੀ ਆਪਣੀ ਪਰਸਨਲ ਫੈਮਿਲੀ ਦੇ ਬਿਜ਼ਨਸ ਇੰਟਰਸਟ ਪਾਕਿਸਤਾਨ ਦੇ ਨਾਲ ਜੋੜ ਕੇ ਗੱਲ ਕੀਤੀ, ਕਿਸੇ ਨੇ ਕ੍ਰਿਪਟੋ ਕਰੰਸੀ ਦੇ ਵਿੱਚ ਪਾਕਿਸਤਾਨ ਦੇ ਜੁਆਇਨ ਕਰਨ ਦੀ ਗੱਲ ਕੀਤੀ, ਕਿਸੇ ਨੇ ਕੋਈ ਹੋਰ ਕਿਆਸ ਰਾਈਆਂ ਲਾਈਆਂ ਕਿ ਭਾਈ ਰੇਅਰ ਅਰਥ ਮਟੀਰੀਅਲ ਜਿਹੜੇ ਨੇ ਉਹ ਪਾਕਿਸਤਾਨ 'ਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਅਮਰੀਕਾ ਆਉਣਗੇ। ਇਹ ਸਾਰਿਆਂ ਦੀ ਵੀ ਆਪਣੀ ਆਪਣੀ ਕਿਤੇ ਨਾ ਕਿਤੇ ਚਰਚਾ ਹੋਈ। ਲੇਕਿਨ ਜਦੋਂ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਹੋਇਆ, ਔਰ ਇਹ ਪੋਸਟ 7, 8, 9, 10 ਮਈ ਦੀਆਂ ਡਿਵੈਲਪਮੈਂਟ ਸੀ, ਉਸ ਦੇ ਉੱਤੇ ਅਮਰੀਕਾ ਨੇ ਆਪਣਾ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ। ਔਰ ਇਸ ਨੇ ਭਾਰਤ ਦੇ ਵਿੱਚ, ਭਾਰਤ ਤਾਂ ਵੈਸੇ ਹੀ ਸ਼ੈਲ ਸ਼ੌਕਡ ਸੀ ਕਿਉਂਕਿ ਸਾਊਦੀ ਅਰੇਬੀਆ ਦੀ ਔਰ ਭਾਰਤ ਦੇ ਵਿੱਚ ਵੀ ਇਨਵੈਸਟਮੈਂਟ, ਉਹਨਾਂ ਦੀਆਂ ਰਿਫਾਈਨਰੀਜ਼, ਕਰੂਡ ਆਇਲ ਔਰ ਦੂਸਰੇ ਨੂੰ ਰਿਫਾਈਨ ਕਰਨ ਦੀ ਲਾਈਨ। ਔਰ ਇਹ ਜਿਹੜੇ ਨੇ ਮੁਹੰਮਦ ਬਿਨ ਸਲਮਾਨ ਜਿਹੜੇ ਨੇ ਇਹ ਡਾਈਵਰਸੀਫਾਈ ਕਰ ਰਹੇ ਨੇ ਆਪਣੀਆਂ ਇਨਵੈਸਟਮੈਂਟਸ ਨੂੰ। ਇਹ ਸਾਰੇ ਦੇ ਚੱਲਦਿਆਂ ਜਿਹੜਾ ਇਹ ਸੀ ਕਿ ਵੀ ਪਾਕਿਸਤਾਨ ਔਰ ਸਾਊਦੀ ਅਰੇਬੀਆ ਦਾ ਡਿਫੈਂਸ ਪੈਕਟ ਜਿਹਦਾ ਬੜਾ ਕਲੀਅਰ ਸੀ ਕਿ ਜੋ ਪਾਕਿਸਤਾਨ ਤੇ ਹਮਲਾ ਕਰੇਗਾ ਸਾਊਦੀ ਅਰੇਬੀਆ ਦੇ ਉੱਤੇ ਹਮਲਾ ਹੋਏਗਾ, ਔਰ ਜੋ ਸਾਊਦੀ ਅਰੇਬੀਆ ਤੇ ਕਰੇਗਾ ਉਹ ਪਾਕਿਸਤਾਨ ਤੇ ਹੋਏਗਾ। ਔਰ ਇਸ ਨੂੰ ਅੱਡ-ਅੱਡ ਜਿਹੜੇ ਐਕਸਪਰਟ ਨੇ ਉਹ ਦੇਖ ਰਹੇ ਸੀ ਕਿ ਵੀ ਇਹ ਸਭ ਦਾ ਫਾਇਦਾ ਕਿਹਨੂੰ ਹੋਏਗਾ। ਕਿ ਸਾਊਦੀ ਅਰੇਬੀਆ ਨੂੰ ਇਜ਼ਰਾਈਲ ਤੋਂ ਖਤਰਾ ਸੀ, ਔਰ ਇਹ ਕਿਉਂਕਿ ਪੈਕਟ ਇਮੀਡੀਏਟਲੀ ਜਦੋਂ ਇਜ਼ਰਾਈਲ ਨੇ ਦੋਹਾ ਦੇ ਵਿੱਚ, ਜਿੱਥੇ ਕਿ ਹਮਾਸ ਦੇ ਲੀਡਰਾਂ ਦੇ ਨਾਲ ਟਰੰਪ ਦੇ ਕਹਿਣ ਦੇ ਉੱਤੇ ਜਿਹੜੀ ਹੈ ਉਹ ਫਾਈਨਲ ਮੀਟਿੰਗ ਹੋਣ ਵਾਲੀ ਸੀ, ਉਹਦੇ ਤੇ ਇਜ਼ਰਾਈਲ ਨੇ ਧਾਵਾ ਬੋਲਿਆ, ਜਦੋਂ ਕਿ ਕਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਮਰੀਕਾ ਦੀ ਹੈ। ਔਰ ਉਸ ਤੋਂ ਫੌਰਨ ਬਾਅਦ ਹੀ ਕੁਝ ਦਿਨਾਂ ਬਾਅਦ ਇਹ ਐਗਰੀਮੈਂਟ ਹੁੰਦਾ ਹੈ। ਸੋ ਬਹੁਤਿਆਂ ਦਾ ਸੀ ਕਿ ਵੀ ਇਹ ਸਾਊਦੀ ਅਰੇਬੀਆ ਨੂੰ ਲੱਗਿਆ ਕਿ ਵੀ ਇਜ਼ਰਾਈਲ ਕੱਲ੍ਹ ਨੂੰ ਸਾਊਦੀ ਅਰੇਬੀਆ ਦਾ ਵੀ ਹਮਲਾਵਰ ਹੋ ਸਕਦਾ। ਹਾਲਾਂਕਿ ਇਸ ਦੀਆਂ ਸੰਭਾਵਨਾਵਾਂ ਨੂੰ ਨਾਲ ਦੀ ਨਾਲ ਦੂਜੇ ਸਿਆਣਿਆਂ ਨੇ ਨਕਾਰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਸਾਊਦੀ ਅਰੇਬੀਆ ਨੇ ਅਦਰ ਦੈਨ ਫਲਸਤੀਨੀਆਂ ਦੇ ਮੁੱਦੇ ਤੇ ਫਾਈਨੈਂਸ਼ੀਅਲ ਜਾਂ ਮੋਰਲ ਮਦਦ ਤੇ ਸਾਊਦੀ ਅਰੇਬੀਆ ਨੇ ਕਦੇ ਵੀ ਜਿਹੜਾ ਇਜ਼ਰਾਈਲ ਦੇ ਖਿਲਾਫ ਕੋਈ ਉਹ ਲੜਾਈ ਦਾ ਹਿੱਸਾ ਨਹੀਂ ਹੈ। ਭਾਰਤ ਨੂੰ ਇਸ ਗੱਲ ਦੇ ਪਿੱਛੂ ਸੀ ਵੀ ਇੱਕ ਤਾਂ ਜੇ ਪਾਕਿਸਤਾਨ ਦੇ ਨਾਲ ਸਾਊਦੀ ਅਰੇਬੀਆ ਦਾ ਹੁੰਦਾ, ਜਿਹੜੇ ਸਾਊਦੀ ਅਰੇਬੀਆ ਦੀ ਭਾਵੇਂ ਆਪਣੀ ਫੌਜ ਤਾਂ ਕੋਈ ਹੈ ਨਹੀਂ, ਰੱਖਦੇ ਵੀ ਨਹੀਂ ਹੈ, ਇਹ ਜਿੰਨੇ ਸ਼ੇਖਡਮ ਨੇ
ਇਹਨਾਂ ਨੂੰ ਇਹ ਡਰ ਵੀ ਰਹਿੰਦਾ ਕਿ ਜੇ ਫੌਜ ਆ ਗਈ ਕੱਲ ਨੂੰ ਫੌਜ ਕੂ ਕਰ ਦੇਗੀ। ਔਰ ਇਹਨਾਂ ਕੋਲ ਰੱਬ ਨੇ ਉਹਨਾਂ ਨੂੰ ਜਿਹਨੂੰ ਯੈਲੋ ਗੋਲਡ ਕਹਿੰਦੇ ਨੇ ਤੇਲ ਨੂੰ, ਇੰਨੀ ਕੁ ਦੌਲਤ ਦਿੱਤੀ ਹੋਈ ਹੈ ਵੀ ਇਹਨਾਂ ਦੇ ਤਾਂ ਜਿਹੜੇ ਟਾਇਲਟ ਨੇ ਉਹ ਵੀ ਸੋਨੇ ਦੇ ਨੇ। ਔਰ ਇਹ ਜਿੱਥੇ ਵੀ ਜਾਂਦੇ ਨੇ ਇਹਨਾਂ ਬਾਰੇ ਅਕਸਰ ਇਹ ਹੁੰਦਾ ਕਿ ਜਦੋਂ ਵੱਡੇ ਹੋਟਲਾਂ 'ਚ ਠਹਿਰਦੇ ਨੇ ਤਾਂ ਬਹਿਰਿਆਂ ਨੂੰ, ਵੇਟਰਸ ਨੂੰ, ਦੂਜੇ ਤੀਜੇ ਸੋਨੇ ਦੀਆਂ ਘੜੀਆਂ ਦੀ ਗਿਫਟ ਤੇ ਇਹ ਉਹ, ਕਿਉਂਕਿ ਆਇਲ ਹੁਣ ਬੇਸ਼ੱਕ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਆਇਲ ਪ੍ਰੋਡਿਊਸਿੰਗ ਮੁਲਕ ਹੈ, ਸਾਊਦੀ ਅਰੇਬੀਆ ਨੰਬਰ 2 ਤੇ ਚਲਾ ਗਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਔਰ ਸਾਊਦੀ ਅਰੇਬੀਆ ਕੁੱਲ ਮਿਲਾ ਕੇ ਦੁਨੀਆ ਦਾ ਲਗਭਗ 35% ਜਿਹੜਾ ਆਇਲ ਹੈ ਉਸ ਦੇ ਉੱਤੇ ਇਹਨਾਂ ਦਾ ਕੰਟਰੋਲ ਹੈ। ਸੋ ਇਹ ਜਿਹੜੀ ਤੇਲ ਦੀ ਦੌਲਤ ਕਦੇ ਇਹੀ, ਔਰ ਇਹ ਕੋਈ ਸਦੀਆਂ ਤੋਂ ਨਹੀਂ ਹੈ ਕਿ ਵੀ ਇਸ ਕਿਸਮ ਦਾ ਸਾਊਦੀ ਅਰੇਬੀਆ ਇੰਨਾ ਅਮੀਰ ਜਾਂ ਦੂਸਰਾ, ਇਹ ਤਾਂ 19ਵੀਂ ਸਦੀ ਦੇ ਅਖੀਰ 'ਚ ਦੌਲਤ ਆਇਲ ਦੀ ਉੱਥੋਂ ਨਿਕਲੀ 20ਵੀਂ ਸਦੀ ਤੱਕ ਪਹੁੰਚਦੇ ਆ। ਔਰ 20ਵੀਂ ਸਦੀ ਵੀ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਇਹ ਸਾਊਦੀ ਅਰੇਬੀ ਬਣਿਆ ਹੋਣ 'ਚ ਆਇਆ, ਉਦੋਂ ਵੀ ਇਹ ਊਠ ਦੇ ਉੱਤੇ ਔਰ ਖਜੂਰਾਂ ਔਰ ਜੋ ਟ੍ਰੈਡੀਸ਼ਨਲ ਅਸੀਂ ਵੀ ਜਦੋਂ ਸੋਚਦੇ ਹਾਂ ਉਸ ਤਰ੍ਹਾਂ ਦਾ ਹੀ ਸੀ। ਲੇਕਿਨ ਜਿਉਂ-ਜਿਉਂ ਇਸ ਦੀ ਡਿਮਾਂਡ ਵੀ ਵਧੀ ਔਰ ਉਹਨਾਂ ਰਿਫਾਈਨਰੀਜ਼ ਦੇ ਵਿੱਚੋਂ ਜਿਹੜਾ ਆਇਲ ਪ੍ਰੋਡਕਸ਼ਨ ਸ਼ੁਰੂ ਹੋਈ, ਇਹ ਜਿਹੜੇ ਸਾਊਦੀ ਅਰੇਬੀਆ, ਇਰਾਕ, ਕੁਵੈਤ, ਬਹਿਰੀਨ, UAE, ਇਹ ਸਾਰੇ ਜਿਹੜੇ ਨੇ ਮਾਲਾ ਮਾਲ ਹੋਏ। ਔਰ ਇਸ ਦੇ ਵਿੱਚ ਅਮਰੀਕਾ ਦੇ ਆਪਣੇ ਡਿਫੈਂਸ ਟਿਕਾਣੇ ਵੀ ਨੇ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇਨੀਸ਼ੀਅਲੀ ਅਮਰੀਕਾ ਕੋ ਬਹੁਤ ਜ਼ਿਆਦਾ ਪ੍ਰੋ ਇਜ਼ਰਾਈਲ ਨਹੀਂ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ। ਰਾਦਰ ਜੇ ਤੁਸੀਂ ਰੂਜ਼ਾਵੈਲਟ ਦਾ ਪੀਰੀਅਡ ਦੇਖੋ, ਜਦੋਂ ਪ੍ਰੈਜ਼ੀਡੈਂਟ ਸਨ ਰੂਜ਼ਾਵੈਲਟ, ਉਹਨਾਂ ਦੇ ਹੁੰਦਿਆਂ ਤਾਂ ਜਿਹੜਾ ਉਹਨਾਂ ਨੇ ਮਤਾ ਲਿਆਂਦਾ ਹੀ ਨਹੀਂ UN ਦੇ ਵਿੱਚ ਇਜ਼ਰਾਈਲ ਦੀ ਕਾਇਮੀ ਦਾ, ਉਹ ਮਿਸਟਰ ਟਰੂਮੈਨ ਨੇ ਲਿਆਂਦਾ। ਲੇਕਿਨ ਇਸ ਦੇ ਬਾਵਜੂਦ ਜਿਹੜਾ ਉਹ ਇਜ਼ਰਾਈਲ ਦੇ ਨੇੜੇ ਅਮਰੀਕਾ ਲੇਟਰ ਆਇਆ, ਲੇਟ 60s ਤੋਂ ਬਾਅਦ ਅਸੀਂ ਦੇਖਦੇ ਹਾਂ। ਫਿਰ ਹੌਲੀ ਹੁੰਦਿਆਂ ਇਹ ਹੋਇਆ ਕਿ ਵੀ ਜਿਹੜੇ ਇਹ ਅਰਬ ਮੁਲਕ ਸੀ, ਇਹ ਕਿਤੇ ਨਾ ਕਿਤੇ ਜਿਹੜੇ ਨੇ ਉਹ ਵਿਚਾਲੇ ਫਲਸਤੀਨੀ, ਕਦੇ ਉਹ ਸੋਵੀਅਤ ਯੂਨੀਅਨ ਵੱਲ ਵੀ ਦੇਖਦੇ ਸੀ, ਕੋਈ ਉਧਰ ਝੁਕਾਅ ਰੱਖਣ ਦੀ। ਲੇਕਿਨ ਅਮਰੀਕਾ ਦੇ ਲਈ ਆਫ ਇੰਟਰਸਟ ਸੀ ਕਿ ਮਿਡਲ ਈਸਟ ਨੂੰ ਜਿਹੜਾ ਉਹ ਬਿਲਕੁਲ ਕਾਬੂ 'ਚ ਰੱਖਿਆ ਜਾਏ ਤਾਂ ਕਿ ਜਿਹੜੀ ਇਹ ਆਇਲ ਦੀ ਦੌਲਤ ਹੈ ਇਸ ਦਾ ਮਿਸਯੂਜ਼ ਨਾ ਹੋਏ। ਔਰ ਭੁੱਟੋ, ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਜਦੋਂ ਅੱਜ ਅਸੀਂ ਸਾਊਦੀ ਅਰੇਬੀਆ ਅਮਰੀਕਾ ਦੀ ਉਸ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਨਾ ਸਿਰਫ ਮੁਹੰਮਦ ਬਿਨ ਸਲਮਾਨ ਨੂੰ ਜਿਹੜਾ ਉਹ ਰੈੱਡ ਕਾਰਪਟ ਵੈਲਕਮ ਦਿੱਤੀ ਗਈ, ਰੋਜ਼ ਗਾਰਡਨ ਦਿਖਾਇਆ ਗਿਆ, ਘੋੜਿਆਂ ਦੀ ਪੈਰੇਡ, ਸਲਾਮੀਆਂ, ਤੋਪਾਂ ਦੀ ਸਲਾਮੀ ਔਰ ਜ਼ਬਰਦਸਤ ਗਾਲਾ ਡਿਨਰ, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਕਿ ਜਿਹੜੇ ਸਾਊਦੀ ਅਰੇਬੀਆ ਔਰ ਅਮਰੀਕਾ ਦੇ ਹੁਣ ਰਿਲੇਸ਼ਨਸ਼ਿਪ ਉਸ ਲੈਵਲ ਤੇ ਪਹੁੰਚ ਗਈ ਹੈ ਕਿ ਜਿਹੜੇ ਆਲਰੇਡੀ 19 ਮੁਲਕ ਨੌਨ ਨੈਟੋ ਐਲਾਈ ਨੇ ਅਮਰੀਕਾ ਦੇ, ਉਹਨਾਂ ਵਿੱਚ 20ਵਾਂ ਮੁਲਕ ਜਿਹੜਾ ਹੁਣ ਸਾਊਦੀ ਅਰੇਬੀਆ। ਇਸ ਗੱਲ ਦਾ ਧਿਆਨ ਰਹੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਸਪਰੈਡ ਨੂੰ ਜਾਂ ਉਹਨਾਂ ਦੇ ਵੈਸਟਰਨ ਯੂਰਪ ਜਾਂ ਅਫਰੀਕਾ ਜਾਂ ਏਸ਼ੀਆ 'ਚ ਵਧਾਉਣ ਨੂੰ ਰੋਕਣ ਲਈ ਪਹਿਲਾਂ ਤਾਂ ਯੂਰਪ 'ਚ ਹੀ ਸੀ ਉਹਦੀ ਤਾਕਤ। ਨੈਟੋ ਸੰਸਥਾ ਜਿਹੜੀ ਅਮਰੀਕਾ ਫੰਡਡ ਸੀ, ਹੁਣ ਤਾਂ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਵੀ ਸੁੱਟੋ ਆਪਣੇ ਬਜਟ ਦਾ ਘੱਟੋ ਘੱਟ 5% ਇੱਧਰ। ਇਹ ਜਿਹੜਾ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ, ਨੈਟੋ, ਇਹ ਇੱਕ ਫੋਰਸ ਦੇ ਤੌਰ ਤੇ ਬਣੀ ਤਾਂ ਕਿ ਰਸ਼ੀਆ, ਸੋਵੀਅਤ ਯੂਨੀਅਨ ਜਿਹੜਾ ਪ੍ਰੀਵੀਅਸਲੀ ਸੀ, ਜੇ ਕਿਸੇ ਇੱਕ ਤੇ ਵੀ ਹਮਲਾ ਕਰੇਗਾ ਤੇ ਇਸ ਨੂੰ ਸਾਰਿਆਂ ਦੇ ਉੱਤੇ ਹਮਲਾ ਮੰਨਿਆ ਜਾਏਗਾ। ਔਰ ਇਹ ਠੀਕ ਹੈ ਕਿ ਵੀ ਬੇਸ਼ੱਕ 1999-90 'ਚ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਜਦੋਂ ਉਹਦੇ 15 ਟੁਕੜੇ ਹੋਏ, ਕੋਈ ਨੈਟੋ ਦੀ ਲੋੜ ਨਹੀਂ ਸੀ ਰਹੀ ਔਰ ਇਸ ਨੂੰ ਭੰਗ ਕਰਨ ਦੀ ਮੰਗ ਵੀ ਕੀਤੀ ਗਈ। ਔਰ ਈਵਨ ਰਸ਼ੀਆ ਨੇ ਇਹ ਕਿਹਾ ਵੀ ਕਿ ਵੀ ਅਸੀਂ ਵੀ ਇਹਦੇ ਮੈਂਬਰ ਬਣ ਜਾਂਦੇ ਹਾਂ। ਔਰ ਪ੍ਰੈਜ਼ੀਡੈਂਟ ਕਲਿੰਟਨ ਦੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਪ੍ਰੋਮਿਸ ਕੀਤਾ ਗਿਆ ਵੀ ਕਿਸੇ ਵੀ ਮੁਲਕ ਨੂੰ ਨੈਟੋ ਦਾ ਮੈਂਬਰ ਨਹੀਂ ਬਣਾਇਆ ਜਾਏਗਾ, ਲੇਕਿਨ ਅਮਰੀਕਾ ਨੇ ਉਸ ਦੇ ਉੱਤੇ ਯੂ ਟਰਨ ਮਾਰਿਆ। ਔਰ ਜੋ ਅੱਜ ਅਸੀਂ ਰਸ਼ੀਆ ਯੂਕਰੇਨ ਕਨਫਲਿਕਟ ਦੇਖ ਰਹੇ ਹਾਂ, ਇਸ ਦੀਆਂ ਜੜ੍ਹਾਂ ਦੇ ਵਿੱਚ ਇਹੀ ਇਸ਼ੂ ਹੈ ਕਿ ਨੈਟੋ ਦੀ ਮੈਂਬਰਸ਼ਿਪ ਉਹਨੂੰ ਦੇਣ ਦੀ ਜਿਹੜੀ ਗੱਲ ਸੀ, ਪਲੱਸ ਇਹ ਜਿਹੜੀ ਨੈਟੋ ਦੀਆਂ ਬਾਉਂਡਰੀਜ਼ ਪੁਸ਼ ਕਰਦੇ ਉਹਨਾਂ ਦੇ ਰੂਸ ਦੇ ਬਾਰਡਰਸ ਦੇ ਨੇੜੇ ਜੇ ਯੂਕਰੇਨ ਨੂੰ ਵੀ ਮੈਂਬਰਸ਼ਿਪ ਮਿਲਦੀ, ਇਹਦਾ ਮਤਲਬ ਸੀ ਕਿ ਰੂਸ ਨੂੰ ਘੇਰਨ ਦੀ ਲਾਈਨ। ਸੋ ਇੱਕ ਵੱਖਰਾ ਵਿਸ਼ਾ। ਸੋ ਯੂਰਪ ਦੇ, ਵੈਸਟਰਨ ਯੂਰਪ ਦੇ ਮੁਲਕ ਤਾਂ ਜਿਹੜੇ ਨੇ ਨੈਟੋ ਦੇ ਜਿੰਨੇ ਵੀ ਨੇ ਮੈਂਬਰ 27-28 ਦੇ ਕਰੀਬ,
ਉਹ ਤਾਂ ਹੈ ਹੀ ਹੈ ਨੇ। ਲੇਕਿਨ ਇਸ ਤੋਂ ਇਲਾਵਾ ਵੀ ਕਿਉਂਕਿ ਜਿਹੜਾ ਅਲਾਇੰਸ ਸੀ ਨੈਟੋ ਦੇ ਨਾਲ ਅਮਰੀਕਾ ਦਾ, ਉਹ ਤਾਂ ਯੂਰਪ ਸਪੈਸੀਫਿਕ ਹੀ ਸੀ ਕਿ ਵੀ ਜੇ ਕੋਈ ਹਮਲਾ ਕਰੇਗਾ। ਔਰ ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਨੇ ਆਪਣਾ ਅਫਗਾਨਿਸਤਾਨ ਆਪਰੇਸ਼ਨ ਕੀਤਾ 9/11 ਤੋਂ ਬਾਅਦ, ਫਿਰ ਵੀ ਨੈਟੋ ਦੇ ਮੁਲਕ ਨਾਲ 2003 ਦੇ ਵਿੱਚ ਇਰਾਕ ਦੇ ਉੱਤੇ ਹਮਲਾ, ਉਸ ਦੇ ਵਿੱਚ ਵੀ ਨੈਟੋ ਦਾ ਇੱਕ ਵੱਡਾ ਹਿੱਸਾ। ਔਰ ਇਸੇ ਤਰ੍ਹਾਂ ਫਿਰ ਕੁਝ ਮੁਲਕਾਂ ਨੂੰ ਜਿਹੜੇ ਬੇਸ਼ੱਕ ਯੂਰਪ ਦਾ ਜਾਂ ਨਾਰਥ ਐਟਲਾਂਟਿਕ ਦਾ ਹਿੱਸਾ ਨਹੀਂ ਨੇ, ਪਰ ਉਹਨਾਂ ਨੂੰ ਐਜ਼ ਐਨ ਅਲਾਈਡ ਅੱਡ ਪੈਕਟ ਕੀਤੇ ਗਏ, ਬਗਦਾਦ ਪੈਕਟ ਕੀਤਾ ਗਿਆ। ਸੋ ਕਿਉਂਕਿ ਪੋਸਟ ਸੈਕੰਡ ਵਰਲਡ ਵਾਰ ਜਦੋਂ ਦੋ ਖੈਮੇ ਕੋਲਡ ਵਾਰ ਦੇ ਵਿੱਚ ਸਨ, ਪਾਕਿਸਤਾਨ ਜਿਹੜਾ ਉਹ ਅਮਰੀਕਾ ਦੇ ਆਰਬਿਟ ਦੇ ਵਿੱਚ ਸੀ। ਸੋ ਪਾਕਿਸਤਾਨ ਪਹਿਲਾਂ ਤੋਂ ਹੀ ਜਿਹੜਾ ਹੈ ਉਹ ਨੈਟੋ ਐਲਾਈ ਹੈ। ਇਹੀ ਕਾਰਨ ਹੈ ਕਿ ਬਗਦਾਦ ਪੈਕਟ ਦੇ ਵਿੱਚ ਵੀ ਔਰ ਉਸ ਸਾਰੇ ਦੇ ਵਿੱਚ ਅਫਗਾਨਿਸਤਾਨ ਆਪਰੇਸ਼ਨ ਵੇਲੇ ਵੀ ਉਹਨਾਂ ਦਾ ਸਾਥੀ ਰਿਹਾ। ਔਰ ਸਾਊਦੀ ਅਰੇਬੀਆ ਕਿਉਂਕਿ ਇੱਕ ਪਾਸੇ ਇਜ਼ਰਾਈਲ ਅਮਰੀਕਾ ਦਾ ਫੇਵਰੇਟ ਬਣਿਆ, ਫਲਸਤੀਨੀਆਂ ਦੀ ਸਟੇਟ ਦਾ ਭਾਵੇਂ ਔਸਲੋ ਅਕੋਰਡ ਵੀ 1992-93 'ਚ ਹੋਇਆ, ਪਰ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਕਦੇ ਵੀ ਜਿਹੜਾ ਇਸ ਦੇ ਉੱਤੇ ਆਪਣਾ ਜਿਹਨੂੰ ਕਹਿੰਦੇ ਨੇ ਕਿ ਟੂ ਪੁੱਟ ਦਾ ਫੁੱਟ ਡਾਊਨ ਕਿ ਵੀ ਇਸ ਨੂੰ ਇਜ਼ਰਾਈਲ ਨੂੰ ਇਹਦੇ ਲਈ ਜਿਹੜਾ ਉਹ ਰਾਜ਼ੀ ਕੀਤਾ ਜਾਏ। ਹਾਲਾਂਕਿ ਇਜ਼ਰਾਈਲ ਦੀ ਹੋਂਦ ਤਾਂ ਅਮਰੀਕਾ ਦੀ ਉਸ ਤਾਕਤ ਨਾਲ ਹੀ ਜੁੜੀ ਹੋਈ ਹੈ, ਪਰ ਇਸ ਸਭ ਦੇ ਬਾਵਜੂਦ ਜਿਹੜਾ ਉਹ ਸਾਊਦੀ ਅਰੇਬੀਆ ਦੇ ਨਾਲ ਅਮਰੀਕਾ ਦੇ ਚੰਗੇ ਰਿਲੇਸ਼ਨਸ ਰਹੇ। ਕਿਉਂਕਿ ਜਿਵੇਂ ਅਸੀਂ ਆਇਲ ਦੇ ਹਵਾਲੇ ਨਾਲ ਵੀ ਗੱਲ ਕੀਤੀ, ਆਰਮੀ ਬੇਸ ਵੀ ਸਾਊਦੀ ਅਰੇਬੀਆ ਦੇ ਵਿੱਚ ਰਹੇ। ਲੇਕਿਨ 9/11 ਇੱਕ ਐਸਾ ਵੱਡਾ ਜੋਲਟ ਸੀ ਕਿਉਂਕਿ ਉਸਾਮਾ ਬਿਨ ਲੈਡਨ, ਉਸ ਦਾ ਸੰਬੰਧ ਵੀ ਕਿਤੇ ਨਾ ਕਿਤੇ ਇਹ ਸਾਰੇ ਵੱਡੇ ਸ਼ਾਹੀ ਪਰਿਵਾਰ ਦੇ ਨਾਲ ਜਾਂ ਬਿਜ਼ਨਸਿਸ, ਉਹ ਖੁਦ ਇੰਜੀਨੀਅਰ ਸੀ, ਉਹਦਾ ਸਾਰਾ ਟੱਬਰ ਜਿਹੜਾ ਉਸ ਦੇ ਨਾਲ ਜੁੜਿਆ। ਔਰ ਉਹ ਕਿਉਂਕਿ ਸਾਊਦੀ ਅਰੇਬੀਆ ਦੇ ਵਿੱਚ ਦੌਲਤ ਤੇ ਦੌਲਤ 'ਚੋਂ ਫਿਰ ਕੰਸਟਰਕਸ਼ਨ, ਔਰ ਉਹਨਾਂ ਨੇ ਤਾਂ ਸਮੁੰਦਰ ਦੇ ਪਾਣੀ ਨੂੰ ਵੀ ਡੀਸੈਲੀਨੇਟ ਕਰਕੇ ਜਿਹੜਾ ਹੁਣ ਜਦੋਂ ਤੁਸੀਂ ਸਾਊਦੀ ਅਰੇਬੀਆ ਸੋਚਦੇ ਹੋ ਤਾਂ ਲੱਗਦਾ ਡੈਜ਼ਰਟ ਹੈ, ਮਾਰੂਥਲ ਹੈ, ਸਿਰਫ ਖਜੂਰਾਂ। ਜਾਂ ਹੁਣ ਈਵਨ ਉਹ ਐਗਰੀਕਲਚਰ ਪ੍ਰੋਡਿਊਸ ਵੀ ਐਕਸਪੋਰਟ ਕਰਨ ਲੱਗ ਗਏ ਕਿਉਂਕਿ ਸਮੁੰਦਰ ਤਾਂ ਲੱਗਦਾ ਹੈ ਔਰ ਉਸ ਦੇ ਪਾਣੀ 'ਚੋਂ ਸਮੁੰਦਰ ਦਾ ਪਾਣੀ ਵੀ ਉਵੇਂ ਹੀ ਹੈ ਪਾਣੀ ਵਾਂਗ, ਜੇ ਉਹਦੇ 'ਚ ਲੂਣ ਕੱਢ ਲਿਆ ਜਾਏ ਉਹਨੂੰ ਡੀਸੈਲੀਨੇਟਡ ਪਲਾਂਟ ਕਹਿੰਦੇ ਨੇ, ਉਹ ਉੱਥੇ ਲਾ ਕੇ ਉਹਨਾਂ ਨੇ ਆਪਣਾ ਐਗਰੀਕਲਚਰ ਔਰ ਦੂਸਰਾ ਵੀ ਡਿਵੈਲਪ ਕੀਤਾ। ਔਰ ਇਸ ਪੀਰੀਅਡ ਦੇ ਵਿੱਚ ਜ਼ਾਹਰ ਹੈ ਕਿ ਇਹ ਸਾਰੇ ਜਿਹੜੇ ਬਾਦਸ਼ਾਹ ਨੇ ਇਹਨਾਂ ਦੀ ਸਲਤਨਤ ਵਾਂਗ ਹੈ, ਭਾਵੇਂ ਲੋਕਾਂ ਨੂੰ ਵੀ ਜਿਹੜਾ ਉਹ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਸੋ ਉਸਾਮਾ ਬਿਨ ਲੈਡਨ ਦੀ ਜਿਹੜੀ ਬਗਾਵਤ ਸੀ, ਜ਼ਾਹਰ ਹੈ ਵੀ ਜਿਹੜੇ ਵੀ ਜਿਨ੍ਹਾਂ ਨੇ 9/11 ਕੀਤਾ ਉਹਨਾਂ 'ਚ ਉਹਨਾਂ ਦੀ ਗਿਣਤੀ 'ਚ ਮੈਨੂੰ ਹੁਣ ਯਾਦ ਨਹੀਂ ਹੈ 16-17 ਕਿੰਨੇ, ਉਹਨਾਂ 'ਚੋਂ ਮੈਜੋਰਿਟੀ ਜਿਹੜੇ ਨੇ ਉਹ ਸਾਊਦੀ ਅਰੇਬੀਆ ਦੇ ਰੈਜ਼ੀਡੈਂਟ ਸੀ। ਔਰ ਇਹ ਵੀ ਇੱਕ ਹਕੀਕਤ ਹੈ ਕਿ ਵੀ ਜਿਉਂ ਹੀ 9/11 ਦੀ ਇਹ ਘਟਨਾ ਜਿਹਦੇ 'ਚ ਕਿ ਵਰਲਡ ਟ੍ਰੇਡ ਸੈਂਟਰ ਔਰ ਅਰਲਿੰਗਟਨ ਵਰਜੀਨੀਆ ਦੇ ਵਿੱਚ ਪੈਂਟਾਗਨ ਹਮਲਾ ਹੋ ਕੇ ਹਟਦਾ ਹੈ, ਬਹੁਤ ਸਾਰੇ ਇਨ ਹੰਡਰਡਸ ਜਿਹੜੀ, ਕਿਉਂਕਿ ਜਦੋਂ ਸਾਊਦੀ ਅਰੇਬੀਆ ਰਾਇਲ ਫੈਮਿਲੀ ਦੇਖਦੇ ਹਾਂ ਅਸੀਂ, ਭਰਾ ਉਹਨਾਂ ਦੇ ਭਤੀਜੇ ਅੱਗੋਂ ਦੂਜੇ ਤੀਜੇ, ਵੱਡੀ ਗਿਣਤੀ ਹੈ ਇਹਨਾਂ ਦੀ ਰਾਇਲ ਉਹਨਾਂ ਦੇ ਸੈਂਕੜਿਆਂ ਬੱਚੇ ਜਿਹੜੇ ਨੇ ਔਰ ਖੁਦ ਵੀ ਲੋਕ ਜਿਹੜੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਜਾਂ ਦੂਜੇ ਨੇ। ਹਾਲਾਂਕਿ ਸਾਰੇ ਜਹਾਜ਼ ਗਰਾਊਂਡਡ ਸੀ ਲੇਕਿਨ ਉਹਨਾਂ ਨੂੰ ਸੇਫਲੀ ਪੈਸੇਜ ਦੇ ਕੇ ਸਾਊਦੀ ਅਰੇਬੀਆ ਪਹੁੰਚਾਇਆ ਗਿਆ। ਔਰ ਇਹ ਕਿਉਂਕਿ ਮੈਂ ਇਸ ਲਈ ਵੀ ਮੈਂਸ਼ਨ ਕਰ ਰਿਹਾ ਕਿ ਅੱਜ ਜਦੋਂ ਕਿ ਜੁਆਇੰਟ ਪ੍ਰੈਸ ਕਾਨਫਰੰਸ ਵੀ ਪ੍ਰੈਜ਼ੀਡੈਂਟ ਟਰੰਪ ਔਰ ਜਿਹੜਾ ਉਹ ਮੁਹੰਮਦ ਬਿਨ ਸਲਮਾਨ ਨੇ ਕੀਤੀ, ਉਸ ਦੇ ਵਿੱਚ ਜਿਹੜੀ ਆਡ ਮੂਮੈਂਟ ਸੀ ਉਹ ABC ਦੀ ਇੱਕ ਬੜੀ ਤਿੱਖੀ ਰਿਪੋਰਟਰ ਜਿਹਨੇ 3 ਸਵਾਲ ਸ਼ਾਊਟ ਕੀਤੇ ਦੋਨਾਂ ਦੇ ਉੱਤੇ ਔਰ ਉਹਨਾਂ ਨੂੰ ਫੇਕ ਰਿਪੋਰਟਿੰਗ ਔਰ ਬੈਡ ਰਿਪੋਰਟਿੰਗ ਔਰ ਫੇਕ ਨਿਊਜ਼ ਕਿਹਾ ਕਿ ਈਵਨ ਉਹਨੇ ਆਪਣਾ ਜਿਹੜਾ ਵੀ ਇਹਨਾਂ ਦਾ ਲਾਇਸੈਂਸ ਦੇਣ ਵਾਲਾ ਮਹਿਕਮਾ ਉਹਨੇ ਕਿਹਾ ਦੇਖੋ ABC ਨਿਊਜ਼ ਦਾ ਇਹਨੂੰ ਕੈਂਸਲ ਕਰੋ, ਕਿਉਂਕਿ ਉਹਦੇ 'ਚ 9/11 ਵੀ ਜੁੜਿਆ ਹੋਇਆ ਸੀ ਕਿਉਂਕਿ 9/11 'ਚ ਸਾਊਦੀ ਅਰੇਬੀਆ ਦਾ ਹੀ ਸੀ। ਹਾਲਾਂਕਿ ਉਹਨੂੰ ਮੁਹੰਮਦ ਬਿਨ ਸਲਮਾਨ ਨੇ ਡਿਫੈਂਡ ਕੀਤਾ ਕਿ ਭਾਈ ਇਹ ਤਾਂ ਜਿਹੜਾ ਹਮਲਾ ਕਰਨ ਵਾਲੇ ਨੇ ਭਾਵੇਂ ਉਹ ਸਾਊਦੀ ਸੀ ਲੇਕਿਨ ਉਹ ਅਮਰੀਕਾ ਤੇ ਸਾਊਦੀ ਅਰੇਬੀਆ ਦੇ ਰਿਲੇਸ਼ਨਸ਼ਿਪ ਖਰਾਬ ਕਰਨਾ ਚਾਹੁੰਦੇ ਸੀ। ਔਰ ਇਹ ਸਾਰੇ ਦੇ ਵਿੱਚ ਜਿਹੜਾ ਰਾਦਰ ਜੇ ਇਹਦੇ ਲਈ ਸਾਊਦੀ ਅਰੇਬੀਆ ਨੂੰ ਦੋਸ਼ ਦੇਣਾ, ਕਿਉਂਕਿ ਉਹਨੇ ਕਿਹਾ ਵੀ 9/11 ਦੇ ਵਿਕਟਮਸ ਜਿਹੜੇ ਨੇ ਉਹ ਜਿਹੜੇ ਨੇ ਇਸ ਬਾਰੇ ਜਾਣਨਾ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਉਹ ਤਾਂ ਚਲੋ ਕਵਰ ਕੀਤਾ, ਲੇਕਿਨ ਜਿਹੜਾ ਸਭ ਤੋਂ ਵੱਡਾ ਮੈਂ ਸਮਝਦਾ ਹਾਂ ਵੀ ਜਿਸ ਕਰਕੇ ਮੁਹੰਮਦ ਬਿਨ ਸਲਮਾਨ ਜਿਹੜੇ ਨੇ ਉਹ ਵਿਵਾਦ ਹੀ ਨਹੀਂ ਰਾਦਰ
ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਆਲਮੋਸਟ 7 ਸਾਲ ਬਾਅਦ ਉਹਨਾਂ ਦੀ ਇਹ ਵਿਜ਼ਿਟ ਹੈ, ਕਿਉਂਕਿ ਇੱਕ ਇਹਨਾਂ ਦੀ ਰਾਇਲ ਫੈਮਿਲੀ ਦੇ ਨਾਲ ਹੀ ਸੰਬੰਧਿਤ ਜਮਾਲ ਖੁਸ਼ੋਗੀ ਜਿਹੜਾ ਇਹਨਾਂ ਦਾ ਜਿਹੜਾ ਪੋਲੀਟੀਕਲ ਡਾਈਸੈਂਟ ਕਰਕੇ ਇੱਥੇ ਆਇਆ, ਗ੍ਰੀਨ ਕਾਰਡ ਹੋਲਡਰ ਸੀ ਔਰ ਜਰਨਲਿਸਟ ਸੀ, ਰੈਗੂਲਰਲੀ ਉਹਨਾਂ ਦੇ ਜਮਾਲ ਖੁਸ਼ੋਗੀ ਦੇ ਕਾਲਮ ਵਾਸ਼ਿੰਗਟਨ ਪੋਸਟ ਔਰ ਦੂਸਰੇ 'ਚ ਵੀ ਛਪਦੇ ਸੀ। ਔਰ ਇਹ ਲਗਭਗ 7-8 ਸਾਲ ਪਹਿਲਾਂ ਉਹ ਯੂਰਪ ਦੇ ਵਿੱਚ ਸੀ ਔਰ ਉਸੇ ਜਦੋਂ ਵੀ ਬੇਸਿਕਲੀ ਤਾਂ ਉਹ ਸਾਊਦੀ ਸਿਟੀਜ਼ਨ ਸੀ ਔਰ ਸਾਊਦੀ ਅਰੇਬੀਆ ਦੀ ਜਿਹੜੀ ਟਰਕੀ ਦੇ ਵਿੱਚ ਅੱਜ ਤੁਰਕੀਆ ਜਿਹਨੂੰ ਕਹਿੰਦੇ ਨੇ ਐਮਬੈਸੀ ਦੇ ਵਿੱਚ ਉਹ ਕਿਸੇ ਆਪਣੇ ਅਪਡੇਟ ਕਰਾਉਣ ਦੇ ਲਈ ਜਾਂ ਕੁਛ ਗਿਆ ਤੇ ਉੱਥੋਂ ਉਹ ਬਾਹਰ ਹੀ ਨਹੀਂ ਆ ਸਕਿਆ। ਬਾਅਦ 'ਚ ਪਤਾ ਲੱਗਾ ਕਿ ਭਾਈ ਇਹ ਜਿਹੜਾ ਸਾਊਦੀ ਅਰੇਬੀਆ ਦੀ ਇੱਕ ਖਾਸ ਕਮਾਂਡੋ ਕਾਈਂਡ ਯੂਨਿਟ ਸੀ, ਉਹਨਾਂ ਨੇ ਉਸ ਨੂੰ ਉਹਦੇ 'ਚ ਹੀ ਤੁਰਕੀ ਦੀ ਐਮਬੈਸੀ ਦੇ ਵਿੱਚ ਮਾਰ ਕੇ ਉਸ ਦੇ ਬਾਡੀ ਟੁਕੜੇ ਕਰਕੇ ਉਹਨੂੰ ਬਾਹਰ ਕੱਢਤਾ। ਔਰ ਕਿਉਂਕਿ ਜਿਹੜੀ ਤੁਰਕੀ ਦੀ ਇੰਟੈਲੀਜੈਂਸ ਏਜੰਸੀ ਨੇ ਇਨਵੈਸਟੀਗੇਸ਼ਨ ਕੀਤੀ, ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਜਮਾਲ ਖੁਸ਼ੋਗੀ ਦਾ ਜਿਹੜਾ ਮਰਡਰ ਹੈ ਉਹ ਮੁਹੰਮਦ ਬਿਨ ਸਲਮਾਨ ਦੇ ਸਿੱਧੇ ਆਰਡਰਾਂ ਥੱਲੇ ਹੈ। ਔਰ ਕਿਉਂਕਿ ਉਹ ਗ੍ਰੀਨ ਕਾਰਡ ਹੋਲਡਰ ਸੀ, ਉਹਦੀ ਵਾਈਫ ਇੱਥੇ ਅਮਰੀਕਾ 'ਚ ਕੇਸ ਬੜਾ ਵੱਡਾ ਕੇਸ ਬਣਿਆ। ਅਮਰੀਕਨ ਇੰਟੈਲੀਜੈਂਸ ਨੇ ਵੀ ਜਿਹੜੀ ਸਾਰੀ ਇਨਵੈਸਟੀਗੇਸ਼ਨ ਔਰ ਦੂਸਰੀ ਕੀਤੀ, ਉਹਨਾਂ ਨੇ ਇਹ ਹੀ ਕਨਕਲੂਡ ਕੀਤਾ ਕਿ ਇਹ ਮੁਹੰਮਦ ਬਿਨ ਸਲਮਾਨ ਦੇ ਡਾਇਰੈਕਟ ਆਰਡਰਸ ਥੱਲੇ ਜਮਾਲ ਖੁਸ਼ੋਗੀ ਦਾ ਮਰਡਰ ਕੀਤਾ ਗਿਆ। ਇਹੀ ਕਾਰਨ ਸੀ ਕਿ ਬਾਈਡਨ ਨੇ ਉਹ ਸਾਰੇ ਤੋਂ ਆਪਣੀ ਪੋਲ ਕੈਂਪੇਨ ਵੇਲੇ ਵੀ ਇਹ ਸਾਰੇ ਨੂੰ ਲਿਆ ਔਰ ਇਹ ਜਿਹੜਾ ਆਨਸਰੇਬਲ ਅਕਾਊਂਟੇਬਲ ਬਣਾਉਣ ਦੀ ਗੱਲ ਕੀਤੀ। ਸੋ ਇਹ ਪੀਰੀਅਡ ਸੀ ਜਦੋਂ ਬਰੀਫ ਬਾਈਡਨ ਪੀਰੀਅਡ 'ਚ ਅਮਰੀਕਾ ਔਰ ਸਾਊਦੀ ਅਰੇਬੀਆ ਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਵਿੱਥ ਪਈ। ਲੇਕਿਨ ਇਸ ਮੁੱਦੇ ਦੇ ਉੱਤੇ ਮੁਹੰਮਦ ਬਿਨ ਸਲਮਾਨ ਨੇ ਵੀ ਆਪਣਾ ਟਫ ਲਾਈਨ ਰੱਖੀ। ਇੱਕ ਸਟੇਜ 'ਤੇ ਉਹਨੇ ਬਾਈਡਨ ਦੇ ਫੋਨ ਚੁੱਕਣ ਤੋਂ ਵੀ ਨਾ ਕਰ ਦਿੱਤੇ ਐਂਡ ਇਵੈਂਚੁਅਲੀ ਜਦੋਂ ਤੱਕ ਬਾਈਡਨ ਦੀ ਟਰਮ ਖਤਮ ਹੋਈ ਅਮਰੀਕਾ ਨੂੰ ਹੀ ਝੁਕਣਾ ਪਿਆ, ਕਿਉਂਕਿ ਸਾਊਦੀ ਅਰੇਬੀਆ ਦੀ ਸਟ੍ਰੈਟੇਜਿਕ ਪੋਜੀਸ਼ਨ ਅਦਰਵਾਈਜ਼ ਆਇਲ ਨਾਲ ਰਿਲੇਟਡ ਪਲੱਸ ਇਸਲਾਮਿਕ ਵਰਲਡ ਦੇ ਵਿੱਚ, ਕਿਉਂਕਿ ਮੱਕਾ ਮਦੀਨਾ ਸਾਊਦੀ ਅਰੇਬੀਆ 'ਚ ਨੇ, ਉਸ ਦੀ ਇੱਕ ਹੋਲੀ ਲੈਂਡ ਵਾਲਾ ਰੁਤਬਾ ਹੈ ਸਾਊਦੀ ਅਰੇਬੀਆ ਦਾ ਇਸਲਾਮਿਕ ਵਰਲਡ ਦੇ ਵਿੱਚ। ਸੋ ਪ੍ਰੈਜ਼ੀਡੈਂਟ ਟਰੰਪ ਬਾਰੇ ਤਾਂ ਇਹ ਬਿਲਕੁਲ ਕਲੀਅਰ ਹੈ ਕਿ ਜਦੋਂ ਪਹਿਲੀ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਬਣੇ ਉਦੋਂ ਵੀ ਉਹ ਸਿੱਧੇ ਜਿਹੜੇ ਨੇ ਉਹ ਪਹਿਲੀ ਵਿਜ਼ਿਟ ਉਹਨਾਂ ਨੇ ਰਿਆਦ ਸਾਊਦੀ ਅਰੇਬੀਆ ਦੀ ਕੈਪੀਟਲ ਦੀ ਕੀਤੀ। ਇਸ ਵਾਰ ਵੀ ਉਹਨਾਂ ਨੇ ਔਰ ਜਿਸ ਅੰਦਾਜ਼ ਦੇ ਵਿੱਚ ਜਾ ਕੇ ਉਹਨਾਂ ਨੇ ਹੁਣ ਵੀ ਡਿਫੈਂਡ ਕੀਤਾ ਜਿਹੜਾ ਮੁਹੰਮਦ ਬਿਨ ਸਲਮਾਨ ਨੂੰ, ਜਦੋਂ ABC ਦੀ ਜਰਨਲਿਸਟ ਨੇ ਜਮਾਲ ਖੁਸ਼ੋਗੀ ਦੇ ਮਰਡਰ ਦੀ ਗੱਲ ਕਰਦਿਆਂ ਉਹਨਾਂ ਨੇ ਟਰੰਪ ਨੇ ਕਿਹਾ ਕਿ ਨਹੀਂ ਇਹਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਔਰ ਖੁਸ਼ੋਗੀ ਵੀ ਕੰਟਰੋਵਰਸ਼ੀਅਲ ਬੰਦਾ ਸੀ ਇਹ ਉਹ। ਹਾਲਾਂ ਮੈਂ ਸਮਝਦਾ ਵੀ ਮੁਹੰਮਦ ਬਿਨ ਸਲਮਾਨ ਨੇ ਮੋਰ ਜਿਹੜੀ ਹੈ ਪੋਲਾਈਟ ਟੋਨ ਲੈਂਦੇ ਆ, ਖੁਦ ਜਵਾਬ ਦਿੰਦੇ ਉਹਨਾਂ ਨੇ ਕਿਹਾ ਜੀ ਬਹੁਤ ਮਾੜਾ ਹੋਇਆ, ਇਸ ਨੂੰ ਅਸੀਂ ਇਨਵੈਸਟੀਗੇਟ ਕੀਤਾ, ਐਵੇਂ ਨਹੀਂ ਸੀ ਹੋਣਾ ਚਾਹੀਦਾ, ਲਾਸ ਆਫ ਲਾਈਫ ਔਰ ਇਹ ਉਹ। ਔਰ ਇਹ ਕਹਿ ਕੇ ਉਹਨੇ ਆਪਣੇ ਆਪ ਨੂੰ ਬਾਕੀ 9/11 ਬਾਰੇ ਉਹਨੇ ਜੋ ਕਿਹਾ ਕਿ ਭਾਈ ਇਹ ਸਾਡੇ ਰਿਲੇਸ਼ਨ ਖਰਾਬ ਕਰਨ ਦੀ ਲਾਈਨ ਸੀ। ਚਲੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਵੀ ਇਹ ਰਿਲੇਸ਼ਨਸ਼ਿਪ ਜਿਹੜੀ ਬਿਲਕੁਲ ਐਸਟੇਨਡ ਸੀ ਦੋਨਾਂ ਮੁਲਕਾਂ ਦੀ ਰਿਲੇਸ਼ਨਸ਼ਿਪ ਮੁਹੰਮਦ ਬਿਨ ਸਲਮਾਨ, ਕਿਉਂਕਿ ਵਰਚੁਅਲੀ ਭਾਵੇਂ ਜੋ ਕਰਾਊਨ ਪ੍ਰਿੰਸ ਹੈ ਪਰ ਵਰਚੁਅਲ ਕਿੰਗ ਹੈ, ਉਹੀ ਰਨ ਕਰ ਰਿਹਾ ਹੈ ਸਾਰੇ ਸਿਸਟਮ। ਔਰ ਪਿਛਲੀ ਟਰਮ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ ਮੁਹੰਮਦ ਬਿਨ ਸਲਮਾਨ ਰਾਹੀਂ ਹੀ ਜਿਹੜਾ ਅਬਰਾਹਮ ਅਕਾਰਡ ਕੀਤੇ, ਜਿਹਦੇ 4 ਮੁਸਲਮਾਨ ਮੁਲਕ ਆਲਮੋਸਟ ਇਸ ਗੱਲ ਦੇ ਨੇੜੇ ਆ ਗਏ ਕਿ ਵੀ ਉਹ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਗੇ। ਲੇਕਿਨ ਅਨਫੋਰਚੂਨੇਟਲੀ ਜੋ ਕੁਝ ਫਿਰ 7 ਅਕਤੂਬਰ 2023 ਨੂੰ ਹੋਇਆ ਹਮਾਸ ਵੱਲੋਂ ਜੋ ਕੁਛ, ਔਰ ਫਿਰ ਇਜ਼ਰਾਈਲ ਨੇ ਜਿਵੇਂ 1 ਲੱਖ ਦੇ ਕਰੀਬ ਜਿਹੜੇ ਨੇ ਉਹ ਫਲਸਤੀਨੀ ਮਾਰੇ ਔਰ ਇਸ ਸਾਰੇ 'ਚੋਂ ਫਾਈਨਲੀ ਪੀਸ ਪਲਾਨ 20 ਪੁਆਇੰਟ ਨਿਕਲਿਆ ਜਿਹੜਾ ਜ਼ਾਹਰ ਹੈ ਸਾਊਦੀ ਅਰੇਬੀਆ ਦੀ ਮਦਦ ਦੇ ਨਾਲ ਹੀ ਸੰਭਵ ਹੋਇਆ। ਔਰ ਹੁਣ ਮੈਂ ਇਸ ਗੱਲ ਤੋਂ ਮੁਹੰਮਦ ਬਿਨ ਸਲਮਾਨ ਨੂੰ ਜਿਹੜਾ ਉਹਦੀ ਤਾਰੀਫ ਵੀ ਕਰਾਂਗਾ ਕਿ ਇੱਕ ਪਾਰਟ ਜਿਹੜਾ ਇਸ ਟ੍ਰਿਪ ਤੋਂ ਪਹਿਲਾਂ ਡਿਸਕਸ ਹੋ ਰਿਹਾ ਸੀ ਕਿ ਮੋਸਟ ਲਾਈਕਲੀ ਜਿਹੜਾ ਉਹ ਇਸ ਦੇ ਉੱਤੇ ਐਗਰੀ ਕਰਨਗੇ ਕਿ ਜੀ ਅਬਰਾਹਮ ਅਕਾਰਡ ਨੂੰ ਅੱਗੇ ਤੋਰਿਆ ਜਾਏ, ਇਜ਼ਰਾਈਲ ਨੂੰ ਮਾਨਤਾ ਦੇਣਾ ਉਹਦਾ ਇੱਕ ਹਿੱਸਾ ਸੀ। ਲੇਕਿਨ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਮੁਹੰਮਦ ਬਿਨ
ਸਲਮਾਨ ਨੇ ਕਲੀਅਰ ਕਿਹਾ ਕਿ ਵੀ ਜਦੋਂ ਤੱਕ ਫਲਸਤੀਨੀ ਸਟੇਟ ਦਾ ਮੁੱਦਾ ਵੀ ਨਾਲ ਇਹਦੇ ਨਹੀਂ ਜੋੜਿਆ ਜਾਂਦਾ ਅਸੀਂ ਇਸ ਮੁੱਦੇ ਤੇ ਅੱਗੇ ਨਹੀਂ ਵਧ ਸਕਦੇ। ਔਰ ਉਹਨੂੰ ਟਰੰਪ ਨੇ ਵੀ ਗ੍ਰੇਸਫੁਲੀ ਕਿਹਾ ਜੀ ਵੀ ਹੈਵ ਟਾਕਡ ਅ ਲੋਟ ਅਬਾਊਟ ਇਟ ਐਂਡ ਵੀ ਹੋਪ ਦਿਸ। ਸੋ ਇਹ ਘੱਟੋ ਘੱਟ ਜਿਹੜਾ ਉਹ ਆਪਣੇ ਲੋਕਾਂ ਦੇ ਸਾਹਮਣੇ ਵੀ ਔਰ ਬਾਕੀਆਂ ਦੇ ਸਾਹਮਣੇ ਵੀ ਇਸ ਤੋਂ ਸੁਰਖਰੂ ਹੋਏ ਕਿ ਭਾਈ ਜਿਹੜਾ ਇਸ ਲਈ ਇਜ਼ਰਾਈਲ ਵੀ ਇਹ ਸਾਰੀ ਮੁਲਾਕਾਤ ਨੂੰ ਇਸ ਦੀ ਆਊਟਕਮ ਨੂੰ ਕਲੋਜ਼ਲੀ ਵਾਚ ਕਰ ਰਿਹਾ। ਸੋ ਇਕੱਲੀ ਇਹੀ ਨਹੀਂ ਕਿ ਅਮਰੀਕਾ ਨੇ F-35 ਦੀ ਡੀਲ ਥਰੂ ਕੀਤੀ ਕਿ ਵੀ ਉਹਨਾਂ ਨੂੰ ਜਹਾਜ਼ ਵੇਚਣਗੇ ਔਰ ਉਧਰ ਮੁਹੰਮਦ ਬਿਨ ਸਲਮਾਨ ਨੇ $1 ਟ੍ਰਿਲੀਅਨ ਇਨਵੈਸਟ ਕਰਨ ਦੀ ਗੱਲ ਕੀਤੀ। ਲੇਕਿਨ ਇਸ ਸਭ ਨੂੰ ਜੇ ਇਸ ਲਿਹਾਜ਼ ਨਾਲ ਦੇਖਿਆ ਜਾਏ ਔਰ ਖ਼ਾਸ ਤੌਰ ਤੇ ਭਾਰਤ ਜਿਹੜਾ ਸ਼ੈਲ ਸ਼ੌਕਡ ਇਸ ਸਾਰੇ ਨੂੰ ਦੇਖ ਰਿਹਾ ਹੈ ਕਿ ਸਾਊਦੀ ਅਰੇਬੀਆ ਦਾ ਵੀ ਜਿਹੜਾ ਨੈਟੋ ਦਾ ਮੈਂਬਰ ਬਣਨਾ, ਜਿਹੜਾ ਉਹਨਾਂ 20ਵਾਂ ਮੁਲਕ ਬਣਨਾ, ਸਾਊਦੀ ਅਰੇਬੀਆ ਤੇ ਪਾਕਿਸਤਾਨ ਦਾ ਡਿਫੈਂਸ ਪੈਕਟ। ਸੋ ਇਹਦੇ ਨਾਲ ਪਾਕਿਸਤਾਨ ਦਾ ਔਰ ਸਾਊਦੀ ਅਰੇਬੀਆ ਦਾ ਔਰ ਇੱਕ ਪਾਰਟ ਜਿਹੜਾ ਇੰਡੀਆ ਨੂੰ ਲੱਗਦਾ ਸੀ ਕਿ ਹੁਣ ਮਿਡਲ ਈਸਟ ਪ੍ਰਾਇੋਰਟੀ ਨਹੀਂ ਹੈ ਅਮਰੀਕਾ ਦੀ, ਇੰਡੋ ਪੈਸੀਫਿਕ, ਕੁਆਡ ਔਰ ਦੂਜਾ ਤੀਜਾ, ਇਸ ਸਾਰੇ 'ਚੋਂ ਇਹ ਸਾਬਤ ਹੋਇਆ ਕਿ ਵਾਪਸ ਜਿਹੜਾ ਫੋਕਸ ਹੈ ਉਹ ਮਿਡਲ ਈਸਟ ਔਰ ਜ਼ਾਹਰ ਹੈ ਫਲਸਤੀਨ ਦੇ ਮੁੱਦੇ ਤੇ ਜਿਹੜਾ ਪਾਰਟ 20 ਪੁਆਇੰਟ ਪ੍ਰੋਗਰਾਮ ਜਿਹੜਾ ਇਹਨਾਂ ਨੇ UN ਸਿਕਿਉਰਿਟੀ ਕੌਂਸਲ ਨੇ ਵੀ ਜਿਸ ਨੂੰ ਅਪਰੂਵ ਕਰ ਦਿੱਤਾ ਹੈ। ਹੁਣ ਜਿਹੜੀ ਉੱਥੇ ਫੋਰਸ ਨੇ ਡਿਸਆਰਮ ਕਰਨਾ ਹਮਾਸ ਨੂੰ ਜਾਂ ਸਟੇਟਸ ਕੋ ਰੱਖਣਾ ਗਜ਼ਾ ਦਾ ਜਾਂ ਅਜੇ ਕਾਫੀ ਕੰਪਲਿਕੇਟਡ ਪ੍ਰੋਸੈਸ ਹੈ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਜਿੰਨੇ ਖੁਸ਼ ਪ੍ਰੈਜ਼ੀਡੈਂਟ ਟਰੰਪ ਔਰ ਜਿਹੜੇ ਨੇ ਉਹ ਆਏ ਕਰਾਊਨ ਪ੍ਰਿੰਸ ਨਜ਼ਰ, ਇਹ ਆਪਣੇ ਆਪ ਦੇ ਵਿੱਚ ਹੈ ਕਿ ਵੀ ਇੱਕ ਪਾਰਟ ਜਿਹੜਾ ਅਮਰੀਕਾ ਦੀ ਸਾਊਦੀ ਅਰੇਬੀਆ ਔਰ ਇਜ਼ਰਾਈਲ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਹਾਈਫਨ ਲੱਗਾ ਹੋਇਆ ਸੀ, ਉਹ ਡੀ-ਹਾਈਫਨੇਟ ਹੋ ਗਿਆ। ਜਿਵੇਂ ਇੰਡੀਆ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਨਾਲ ਇੱਕ ਜਿਹੜਾ ਹਾਈਫਨ ਡੀ-ਹਾਈਫਨੇਟ ਹੋਇਆ, ਪਾਕਿਸਤਾਨ ਨਾਲ ਵੀ ਸਪੈਸ਼ਲ ਰਿਲੇਸ਼ਨਸ਼ਿਪ ਅਮਰੀਕਾ ਨੇ ਡਿਵੈਲਪ ਕੀਤੀ ਆਪਣੇ ਤੌਰ ਤੇ, ਸਾਊਦੀ ਅਰੇਬੀਆ ਨਾਲ ਵੀ, ਔਰ ਦੋਨਾਂ ਦਾ ਜਿਹੜਾ ਉਹ ਨਾਨ ਨੈਟੋ ਐਲਾਈ ਦੇ ਤੌਰ ਤੇ ਆਉਣਾ, ਇਹ ਸਾਡੇ ਖਿੱਤੇ ਦੇ ਜਿਹੜੀ ਸਾਰੀ ਸਟ੍ਰੈਟਜੀ ਹੈ, ਉਸ ਦਾ ਡਿਫੈਂਸ ਹੈ, ਉਸ ਦਾ ਮਿਲਟਰੀ ਅਲਾਈਨਮੈਂਟ ਹੈ। ਔਰ ਖ਼ਾਸ ਤੌਰ ਤੇ ਪਾਕਿਸਤਾਨ ਜਦੋਂ ਕਿ ਇੱਕੋ ਵੇਲੇ ਉਹਨੇ ਚਾਈਨਾ ਦੇ ਨਾਲ ਵੀ ਆਪਣਾ ਉਹ ਸਾਰਾ ਸੰਬੰਧ ਉਵੇਂ ਹੀ ਕਾਇਮ ਰੱਖਿਆ ਹੋਇਆ, ਜ਼ਾਹਰ ਹੈ ਚਾਈਨਾ ਵੀ ਇਹਨੂੰ ਕਲੋਜ਼ਲੀ ਦੇਖ ਰਿਹਾ ਹੋਏਗਾ। ਸੋ ਇਹ ਭਾਰਤ ਦੇ ਲਈ ਇੱਕ ਹੋਰ ਵੱਡਾ ਝਟਕਾ ਹੈ ਕਿਉਂਕਿ ਭਾਰਤ ਨਾ ਤਾਂ ਉਹ ਕੁਆਡ 'ਚੋਂ ਵੀ ਜਿਹੜੀ ਹੈ ਉਹ ਆਲਮੋਸਟ ਡੈਡ ਵਾਂਗ ਹੈ ਔਰ ਉਹਦੀ ਥਾਂ ਤੇ ਰਾਦਰ ਔਕਸ ਨੂੰ ਪ੍ਰੈਫਰ ਕੀਤਾ ਅਮਰੀਕਾ ਨੇ, ਜਿਹਦੇ 'ਚ ਆਸਟ੍ਰੇਲੀਆ, UK ਔਰ US ਹੈ। ਔਰ ਇਹ ਸਾਰੇ ਇੱਕ ਪਾਸੇ ਭਾਰਤ ਪਾਕਿਸਤਾਨ ਕਲੈਸ਼ ਦੇ ਵਿੱਚ ਅਮਰੀਕਾ ਨੇ ਜਿੱਥੇ ਬਿਲਕੁਲ ਭਾਰਤ ਤੋਂ ਜਿਹੜਾ ਹੈ ਉਹ ਉਸ ਨੂੰ ਐਕਸਪੋਜ਼ ਕੀਤਾ ਕਿ ਭਾਈ ਇਹਨਾਂ ਦਾ ਕੀ ਨੁਕਸਾਨ ਹੋਇਆ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੂੰ ਅਮਰੀਕਾ ਨੇ ਵਡਿਆਇਆ। ਹੁਣ ਸਾਊਦੀ ਅਰੇਬੀਆ ਦੇ ਨਾਲ ਜਿਹੜਾ ਸਾਊਦੀ ਅਰੇਬੀਆ ਪਾਕਿਸਤਾਨ ਦਾ ਡਿਫੈਂਸ ਜਿਹੜਾ ਪੈਕਟ ਦਾ ਪਾਰਟਨਰ ਹੈ। ਸੋ ਇਹ ਸਾਰੇ ਮੁੱਦੇ ਕਿਉਂਕਿ ਤੁਸੀਂ ਇੰਡੀਅਨ ਮੀਡੀਆ ਜਾਂ ਦੂਸਰੇ ਉਹਨਾਂ ਦੇ ਜਦੋਂ ਇਸ ਸਾਰੇ ਨੂੰ ਕਵਰ ਵੀ ਕਰ ਰਹੇ ਨੇ ਤੇ ਤੁਸੀਂ ਉਹਨਾਂ ਦੇ ਚਿਹਰੇ ਤੇ ਉੱਡੀਆਂ ਹਵਾਈਆਂ ਦੇਖ ਰਹੇ ਹੋ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਨਿਊ ਵਰਲਡ ਆਰਡਰ ਜਿਸ ਦਾ ਜ਼ਿਕਰ ਹੋ ਰਿਹਾ ਹੈ ਉਹਦੇ 'ਚ ਸਾਊਦੀ ਅਰੇਬੀਆ ਔਰ ਪਾਕਿਸਤਾਨ ਬਹੁਤ ਅਹਿਮੀਅਤ ਵਾਲੇ ਮੁਲਕਾਂ ਦੇ ਤੌਰ ਦੇ ਉੱਤੇ ਉੱਭਰ ਕੇ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ 'ਚ ਆਏ ਨੇ। ਸਾਊਦੀ ਅਰੇਬੀਆ ਡੀ-ਹਾਈਫਨੇਟ ਹੋ ਗਿਆ ਇਜ਼ਰਾਈਲ ਦੇ ਨਾਲੋਂ ਵੀ, ਉਹਦੇ ਨਾਲ ਇਜ਼ਰਾਈਲ ਨਾਲ ਆਪਣਾ ਰਿਲੇਸ਼ਨਸ਼ਿਪ ਹੈ ਅਮਰੀਕਾ ਦਾ ਉਹ ਰਹੇਗਾ। ਲੇਕਿਨ ਸਾਊਦੀ ਅਰੇਬੀਆ ਨੇ ਫਲਸਤੀਨ ਦੇ ਮੁੱਦੇ ਤੇ ਔਰ ਇਸ ਦੇ ਉੱਤੇ ਠੀਕ ਲਾਈਨ ਲਈ ਹੈ। ਇਸੇ ਤਰ੍ਹਾਂ ਪਾਕਿਸਤਾਨ ਜਿਹੜਾ ਹੈ ਉਸ ਨਾਲ ਅਮਰੀਕਾ ਆਪਣੇ ਤੌਰ ਦੇ ਉੱਤੇ ਐਜ਼ ਏ ਰੀਜਨਲ ਪਾਵਰ ਹੀ ਨਹੀਂ ਗਲੋਬਲ ਲੈਵਲ ਤੇ, ਕਿਉਂਕਿ ਜਿਹੜੀ ਗਜ਼ਾ ਦੇ ਵਿੱਚ ਵੀ ਫੋਰਸ ਜਾਣੀ ਹੈ ਇਸਲਾਮਿਕ ਮੁਲਕਾਂ ਦੀ ਹੋਣੀ ਹੈ, ਉਹਦੇ 'ਚ ਵੀ ਪਾਕਿਸਤਾਨ ਦਾ ਰੋਲ ਹੋਏਗਾ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਇੱਕ ਦਿਲਚਸਪੀ ਦਾ ਵਾਇਸ ਹੋਏਗਾ ਕਿ ਇਸ ਸਾਰੇ ਦੇ ਉੱਤੇ ਅੱਗੇ ਮਿਡਲ ਈਸਟ ਦੇ ਵਿੱਚ ਔਰ ਸਾਊਥ ਏਸ਼ੀਆ ਦੇ ਵਿੱਚ ਕਿਵੇਂ ਪ੍ਰਭਾਵ ਪਾਏਗਾ ਇਹ ਸਾਰਾ ਅਲਾਇੰਸ। ਪਰ ਇਸ ਵੇਲੇ ਜੇ ਇਹ ਕਹਿਣਾ ਹੋਏ ਕਿ ਪਾਕਿਸਤਾਨ ਦੀ ਝੰਡੀ ਹੈ ਤੇ ਇਹ ਗੱਲ ਅਤਕਥਨੀ ਨਹੀਂ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ
ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਆਜ਼ਾਦਾਨਾ ਧਾਰਮਿਕ ਸੰਸਥਾ US ਸਰਫ ਨੇ ਭਾਰਤ ਸੰਬੰਧੀ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵਿਉਂਤਬੰਦ ਤਰੀਕੇ ਨਾਲ ਘੱਟ ਗਿਣਤੀਆਂ ਦੀ ਧਾਰਮਿਕ ਪਰਸੀਕਿਊਸ਼ਨ ਹੋ ਰਹੀ ਹੈ ਔਰ ਭਾਰਤ ਸਰਕਾਰ ਨੇ ਇਸ ਰਿਪੋਰਟ ਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ 'ਚ ਇਨਸਾਨੀ ਹਕੂਕਾਂ ਨੂੰ ਮੋਨੀਟਰ ਕਰਨ ਵਾਲੀਆਂ ਬਹੁਤ ਸਾਰੀਆਂ NGOs ਨੇ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਵਿੱਚ ਅਕਸਰ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਸਰਵਾਈਵਰਸ ਇੰਟਰਨੈਸ਼ਨਲ ਇਤਿਆਦਿਕ ਦਾ ਜ਼ਿਕਰ ਹੁੰਦਾ ਹੈ। ਐਮਨੈਸਟੀ ਇੰਟਰਨੈਸ਼ਨਲ ਵੀ 1960ਵਿਆਂ 'ਚ ਹੋਂਦ ਦੇ ਵਿੱਚ ਆਈ ਔਰ ਹੋਰ ਵੀ ਲੋਕਲ ਇਹ ਵੱਡੇ ਗਰੁੱਪ ਨੇ। ਇਸ ਤਰ੍ਹਾਂ ਹਰ ਮੁਲਕ ਦੇ ਵਿੱਚ ਵੀ ਆਪੋ ਆਪਣੀਆਂ NGOs ਨੇ ਜਿਹੜੀਆਂ ਦੇਖਦੀਆਂ ਨੇ ਕਿ ਵੀ ਜਿਹੜਾ UN ਚਾਰਟਰ ਦੇ ਥੱਲੇ ਦਿੱਤੇ ਹਕੂਕ ਨੇ ਜਾਂ ਜਿਹੜੇ ਮੁਲਕ ਦੇ ਵਿੱਚ ਸੰਵਿਧਾਨਕ ਸਿਸਟਮ ਹੈ ਉਹਨਾਂ ਦਾ ਆਇਨ ਜਾਂ ਕਨਸਟੀਟਿਊਸ਼ਨ ਜੋ ਹੱਕ ਦਿੰਦਾ ਹੈ ਉਸ ਨੂੰ ਜਿਹੜਾ ਕਿੰਨਾ ਕੁ ਇੰਪਲੀਮੈਂਟ ਕੀਤਾ ਜਾ ਰਿਹਾ। ਅਮਰੀਕਾ ਦੇ ਵਿੱਚ ਕਿਉਂਕਿ ਅਮਰੀਕਾ ਦੀ ਬੁਨਿਆਦ ਹੀ ਪਿਲਗ੍ਰਿਮਸ ਨੇ ਰੱਖੀ, ਜਿਹੜੇ ਲੋਕ ਧਾਰਮਿਕ ਜਿਹੜੀ ਉਸ ਪਰਸੀਕਿਊਸ਼ਨ ਚੋਂ ਨਿਕਲ ਕੇ ਆਏ ਮੇਫਲਾਵਰ ਜਹਾਜ਼ ਦੇ ਵਿੱਚ। ਇਸ ਲਈ ਅਮਰੀਕਾ ਦੇ ਵਿੱਚ ਧਾਰਮਿਕ ਆਜ਼ਾਦੀ ਦਾ ਮੁੱਦਾ ਜਿਹੜਾ ਹਮੇਸ਼ਾ ਹੀ, ਜਿੱਥੇ ਫਸਟ ਅਮੈਂਡਮੈਂਟ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਆਪਣਾ ਹੱਕ ਦਿੰਦੀ ਹੈ, ਤੁਸੀਂ ਕੁਝ ਵੀ ਗੱਲ ਕਹਿ ਸਕਦੇ ਹੋ, ਉੱਥੇ ਅਮਰੀਕਾ ਬਾਈ ਐਂਡ ਲਾਰਜ ਜਿਹੜਾ ਹੈ ਉਹ, ਜੇ ਤੁਸੀਂ ਉਹਨਾਂ ਦੀ ਕਰੰਸੀ ਤੋਂ ਲੈ ਕੇ ਅਦਰਵਾਈਜ਼ ਸਾਰੇ ਫੰਕਸ਼ਨਸ ਦੇਖੋ, ਕਰੰਸੀ ਤੇ ਵੀ ਉੱਤੇ ਵੀ ਡਾਲਰ ਜਿਹੜੇ ਕਮਾਣ ਇੱਥੇ ਆਉਂਦੇ ਨੇ ਉੱਤੇ ਵੀ ਲਿਖਿਆ ਇਨ ਗੋਡ ਵੀ ਟਰਸਟ। ਸੋ ਮੁੱਢਲੇ ਤੌਰ ਤੇ ਅਮਰੀਕਾ ਦੇ ਵਿੱਚ ਜਿਹੜੇ ਮੈਜੋਰਿਟੀ ਲੋਕ ਨੇ ਉਹ ਰੱਬ 'ਚ ਯਕੀਨ ਕਰਨ ਵਾਲੇ ਨੇ ਔਰ ਅੱਡ ਰਿਲੀਜੀਅਸ ਪਰੰਪਰਾਵਾਂ ਨੂੰ ਜਿਹੜਾ ਉਹ ਜਿੱਥੇ ਮਾਨਤਾ ਦਿੰਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਇੱਥੇ ਕੋਈ ਇਹ ਨਹੀਂ ਹੁੰਦਾ ਕਿ ਜੀ ਸ਼ੀਆਂ ਦਾ ਜਲੂਸ ਨਿਕਲਿਆ ਤਾਂ ਸੁੰਨੀਆਂ ਨੇ ਹਮਲਾ ਕਰਤਾ ਹੈ, ਜਾਂ ਸਿੱਖਾਂ ਦੇ ਜਲੂਸ ਤੇ ਹਿੰਦੂਆਂ ਨੇ ਪੱਥਰ ਮਾਰਤੇ, ਜਾਂ ਹਿੰਦੂ ਜਿਹੜੇ ਨੇ ਉਹ ਘੰਟੀਆਂ ਖੜਕਾਉਂਦੇ ਜਾ ਰਹੇ ਨੇ ਤਾਂ ਉਹਨਾਂ ਦੇ ਉੱਤੇ ਕੋਈ ਮੁਸਲਮਾਨਾਂ ਨੇ ਹਮਲਾ ਬੋਲ ਦਿੱਤਾ। ਔਰ ਇਹਦੇ ਬਾਵਜੂਦ ਇੱਥੇ ਜਿਹੜੀ ਹੈ ਔਰ ਹਰ ਇੱਕ ਨੂੰ ਈਵਨ ਇੱਕ ਚੈਰੀਟੇਬਲ
ਸਟੇਟਸ ਦੇ ਕੇ ਇਹ ਵੀ ਹੱਕ ਹੈ ਕਿ ਵੀ ਜਿਹੜਾ ਤੁਸੀਂ ਡੋਨੇਟ ਧਾਰਮਿਕ ਆਪਣੇ ਅਦਾਰਿਆਂ ਨੂੰ ਕਰਦੇ ਹੋ ਉਹਨਾਂ ਦੇ ਉੱਤੇ ਟੈਕਸ ਨਹੀਂ ਲੱਗੇਗਾ। ਸੋ ਇਹ ਵੀ ਬਲੀਵ ਕਰਦੇ ਨੇ ਕਿ ਵੀ ਤੁਸੀਂ ਡੋਨੇਟ ਵੀ ਕਰੋ ਔਰ ਇਹ ਵੀ ਕਿ ਤੁਸੀਂ ਚੈਰੀਟੇਬਲ ਕੰਮ ਵੀ ਕਰੋ। ਇਹੀ ਕਾਰਨ ਹੈ ਕਿ ਅਮਰੀਕਨ ਇਸ ਮਾਮਲੇ ਦੇ ਵਿੱਚ ਦੁਨੀਆ 'ਚ ਸਭ ਤੋਂ ਵੱਡੇ ਜਿਹੜੇ ਨੇ ਉਹ ਗਿਵਰ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਵਿੱਚ ਜਿਹੜੀ ਰਿਲੀਜੀਅਸ ਲੌਬੀ ਹੈ, ਜਿਸ ਨੂੰ ਬਾਈਬਲ ਬੈਲਟ ਕਹਿੰਦੇ ਨੇ, ਸਾਊਥ ਦੀਆਂ ਸਟੇਟਾਂ, ਉਹ ਬਹੁਤ ਸਟਰੋਂਗ ਨੇ। ਪ੍ਰੈਜ਼ੀਡੈਂਸ਼ੀਅਲ ਰੇਸ ਵੇਲੇ ਵੀ ਖਾਸ ਤੌਰ ਤੇ ਰਿਪਬਲਿਕਨ ਪਾਰਟੀ ਦਾ ਉਹੀ ਕੈਂਡੀਡੇਟ ਜਿੱਤਦਾ ਹੈ ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਧਾਰਮਿਕ ਉਹਨਾਂ ਦੀ ਕ੍ਰਿਸਚੀਅਨਿਟੀ ਦੇ ਉਸ ਪੈਰਾਮੀਟਰ ਦੇ ਵਿੱਚ ਪੂਰਾ ਉਤਰਦਾ ਹੋਏ। ਜਿਵੇਂ ਅੱਜ ਹੀ ਜ਼ਿਕਰ ਹੋ ਰਿਹਾ ਸੀ, ਕਿਉਂਕਿ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਯੂਟਾ ਸਟੇਟ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਹੱਕਾਂ ਦੇ ਲਈ ਤਸੱਵਰ ਕਰਦੇ ਹਾਂ ਗੁਰੂ ਸਾਹਿਬ ਨੂੰ ਮਨੁੱਖੀ ਹੱਕਾਂ ਦੇ ਰਾਖੇ ਵਜੋਂ ਮਾਨਤਾ ਦਿੱਤੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਯੂਟਾ ਸਟੇਟ ਦੇ ਵਿੱਚ ਮੌਰਮਨ, ਜਿਨ੍ਹਾਂ ਨੂੰ ਮੌਰਮਨ ਕ੍ਰਿਸਚਨ ਕਿਹਾ ਜਾਂਦਾ ਹੈ ਜਾਂ ਲੇਟਰ ਡੇ ਸੇਂਟਸ ਵੀ ਇਹਨਾਂ ਦਾ ਨਾਂ ਹੈ, ਇਹ ਉਹ ਨੇ ਜਿਹੜੇ ਜਿਨ੍ਹਾਂ ਨੂੰ ਜੇ ਇੱਕ ਬ੍ਰੌਡ ਟਰਮ 'ਚ ਕਹਿਣਾ ਹੋਏ ਤਾਂ ਈਸਾਈਆਂ ਦੇ ਨਿਰੰਕਾਰੀ ਨੇ। ਇਹਨਾਂ ਨੂੰ ਮੇਨ ਸਟ੍ਰੀਮ ਜਿਹੜੀ ਕ੍ਰਿਸਚੀਅਨਿਟੀ ਆ ਉਹ ਨਹੀਂ ਕਰਦੀ, ਕਿਉਂਕਿ ਇਹ ਆਪਣੇ ਵੀ ਪ੍ਰੋਫਿਟ ਹੋਣ ਦਾ ਜਾਂ ਜੀਸਸ ਦਾ ਕਰਦੇ ਨੇ ਦਾਵਾ, ਮਲਟੀਪਲ ਮੈਰਿਜਸ ਦਾ ਕਾਨਸੈਪਟ, ਹੋਰ ਵੀ ਕਈ ਕੁਛ ਐਸਾ ਜਿਹੜਾ ਨਹੀਂ। ਔਰ ਇਹੀ ਕਾਰਨ ਸੀ ਕਿ ਇੱਕ ਪ੍ਰੈਜ਼ੀਡੈਂਸ਼ੀਅਲ ਰੇਸ ਜਿਹੜੀ ਸ਼ਾਇਦ ਓਬਾਮਾ ਦੀ ਪਹਿਲੀ ਟਰਮ ਸੀ, ਮਿਟ ਰੋਮਨੀ ਜਿਹੜਾ ਕਿ ਮੌਰਮਨ ਕ੍ਰਿਸਚਨ ਸੀ, ਉਸ ਦੀ ਮਦਦ ਜਿਹੜੀ ਹੈ ਬਾਈਬਲ ਬੈਲਟ ਨੇ ਨਹੀਂ ਸੀ ਕੀਤੀ। ਇਸ ਲਈ ਬੇਸ਼ੱਕ ਅਮਰੀਕਾ ਦੇ ਵਿੱਚ ਇੱਕ ਪਾਸੇ ਚਰਚ ਐਂਡ ਸਟੇਟ ਪੂਰੀ ਤਰ੍ਹਾਂ ਸੈਪਰੇਟ ਨੇ, ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਹੁੰ ਤਾਂ ਬਾਈਬਲ 'ਤੇ ਚੁੱਕੀ ਜਾਂਦੀ ਹੈ। ਯਕੀਨੀ ਬਣਾਇਆ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਆਪਣੀ ਕੌਨਗਰੀਗੇਸ਼ਨ ਦੇ ਵਿੱਚ ਵੀ ਜਾਂਦਾ ਹੈ ਹਰ ਇੱਕ ਦਾ, ਜਿਸ ਨੂੰ ਵੀ ਉਹ ਫੋਲੋ ਕਰ ਰਿਹਾ ਹੁੰਦਾ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਜਿਸ ਲੈਵਲ ਦੇ ਉੱਤੇ ਜਿਹੜਾ ਕ੍ਰਿਸਚੀਅਨਿਟੀ ਦਾ ਉਭਾਰ, ਔਰ ਆਪਣਾ ਪਹਿਲੀ ਟਰਮ ਵੇਲੇ ਵੀ ਸਪੈਸ਼ਲ ਐਡਵਾਈਜ਼ਰ ਔਰ ਦੂਸਰਾ ਬਣਾਇਆ। ਸੋ ਇਹ ਮੈਂ ਡੀਟੇਲ ਇਸ ਲਈ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ 1996-97 ਪੀਰੀਅਡ ਦੇ ਵਿੱਚ US ਕਾਂਗਰਸ ਦੇ ਦੋਨੋਂ ਹਾਊਸਿਸ ਦੀ ਜਿਹੜੀ ਹੈ ਉਹ ਵੋਟਿੰਗ ਦੇ ਨਾਲ ਇੱਕ ਫੰਡਿੰਗ ਰੱਖ ਕੇ ਇੱਕ ਕਮਿਸ਼ਨ ਬਣਾਇਆ ਗਿਆ ਜਿਹਦਾ ਨਾਂ US ਸਰਫ ਸ਼ਾਰਟ ਦੇ ਵਿੱਚ ਹੈ, ਜਿਹਦਾ ਹੈ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਕਿ ਬੇਸ਼ੱਕ ਜ਼ੋਰ ਜ਼ਿਆਦਾ ਚਰਚ ਦਾ ਸੀ ਕਿ ਵੀ ਦੁਨੀਆ ਦੇ ਮੁਲਕਾਂ ਦੇ ਵਿੱਚ ਧਾਰਮਿਕ ਆਜ਼ਾਦੀ ਦਾ ਕੀ ਹਾਲ ਹੈ ਉਹਨੂੰ ਮੋਨੀਟਰ ਕਰਨ ਦੇ ਲਈ ਇੱਕ ਕਮਿਸ਼ਨ ਹੋਣਾ ਚਾਹੀਦਾ। ਇਹ ਬਾਈ ਪਾਰਟੀਸਨ ਕਮਿਸ਼ਨ ਹੁੰਦਾ ਹੈ। ਇਹਦੇ ਵਿੱਚ ਰਿਪਬਲਿਕਨ ਔਰ ਡੈਮੋਕ੍ਰੈਟ ਦੋਨੋਂ ਪਾਸਿਆਂ ਤੋਂ ਜਿਹੜੇ ਨੇ ਨੁਮਾਇੰਦੇ ਹੁੰਦੇ ਨੇ। ਉਹ ਆਪਣੀ ਐਨੂਅਲ ਰਿਪੋਰਟ ਵੀ ਕੱਢਦੇ ਨੇ ਸਾਲਾਨਾ, ਔਰ ਇਹ ਬੇਸ਼ੱਕ ਰਿਪੋਰਟ ਬਾਈਂਡਿੰਗ ਨਹੀਂ ਹੁੰਦੀ, ਪ੍ਰੈਜ਼ੀਡੈਂਟ ਉਹਨੂੰ ਇਗਨੋਰ ਕਰ ਸਕਦਾ। ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ NGOs ਦੀ ਹਿਊਮਨ ਰਾਈਟਸ ਦੀ ਰਿਪੋਰਟ ਹੈ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਉਹ ਆਮ ਲਈ ਠੀਕ ਹੈ। ਲੇਕਿਨ US ਸਰਫ ਦੀ ਜਿਹੜੀ ਰਿਪੋਰਟ ਹੈ ਇਹ ਹਾਫ, ਇਸ ਨੂੰ ਤੁਸੀਂ ਸਰਕਾਰੀ ਕਹਿ ਸਕਦੇ ਹੋ। ਔਰ ਇਹ ਵੱਖਰੀ ਕਹਾਣੀ ਹੈ ਕਿ ਵੀ ਅਲਟੀਮੇਟਲੀ ਜਿਨ੍ਹਾਂ ਨੂੰ ਉਹ ਫਿਰ ਲੇਬਲ ਕਰਦੇ ਨੇ ਕਿ ਕੰਟਰੀ ਆਫ ਕੰਸਰਨ, ਕੰਟਰੀ ਆਫ ਪਰਟੀਕੂਲਰ ਕੰਸਰਨ, ਔਰ ਟੋਟਲ ਜਿਹੜੀ ਹੈ ਉਹ ਪਰਸੀਕਿਊਸ਼ਨ ਜਿੱਥੇ ਹੋ ਰਹੀ ਹੈ, ਇਸ ਰੁਤਬੇ ਤੋਂ ਉਸ ਮੁਲਕ ਬਾਰੇ ਜਦੋਂ ਕਿਸੇ ਵੀ ਬਿਜ਼ਨਸਮੈਨ ਨੇ ਇਨਵੈਸਟ ਕਰਨਾ ਹੈ ਜਾਂ ਦੂਜਾ ਉਹ US ਸਰਫ ਦੀ ਰਿਪੋਰਟ ਵੱਲ ਵੀ ਦੇਖਦੇ ਨੇ। ਹੁਣ ਇੰਡੀਆ ਨੂੰ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਕੰਟਰੀ ਆਫ ਪਰਟੀਕੂਲਰ ਕੰਸਰਨ COPC ਐਲਾਨਿਆ ਜਾ ਰਿਹਾ, ਜਿਹੜੀ ਐਕਸਟ੍ਰੀਮ ਸਿਚੁਏਸ਼ਨ ਹੈ ਔਰ ਜਿਹੜੇ ਵਰਸਟ ਵਾਇਓਲੇਟਰ ਨੇ ਧਾਰਮਿਕ ਆਜ਼ਾਦੀ ਦੇ, ਉਹਨਾਂ ਮੁਲਕਾਂ ਦੀ ਸ਼੍ਰੇਣੀ 'ਚ ਰੱਖਿਆ ਹੋਇਆ। ਉਹਦੇ ਥੱਲੇ ਸੈਂਕਸ਼ਨਸ ਲੱਗਦੀਆਂ ਨੇ, ਪਾਬੰਦੀਆਂ ਲੱਗਦੀਆਂ ਨੇ। ਹਾਲਾਂ ਜਦੋਂ ਤੱਕ ਪ੍ਰੈਜ਼ੀਡੈਂਟ ਤੱਕ ਇਹ ਗੱਲ ਪਹੁੰਚਦੀ ਹੈ ਉਹ ਇੰਡੀਆ ਦੇ ਨਾਲ ਬਾਕੀ ਸਬੰਧਾਂ ਦਾ ਹਵਾਲਾ ਦੇ ਕੇ ਉਸ ਨੂੰ ਜਿਹੜਾ ਹੈ ਉਹ ਪਾਸੇ ਰੱਖ ਦਿੰਦਾ। ਹੁਣ ਇਸ ਵਾਰ ਫਿਰ ਜਿਹੜੀ 2025 ਦੇ ਵਿੱਚ US ਸਰਫ ਦੀ ਰਿਪੋਰਟ ਰਿਲੀਜੀਅਸ ਫਰੀडम ਦੇ ਉੱਤੇ ਆਈ ਭਾਰਤ, ਕਿਉਂਕਿ ਉਹ ਸਾਰੇ ਦੁਨੀਆ ਦੇ 193 ਮੁਲਕਾਂ ਸੰਬੰਧੀ ਉਹ ਰਿਪੋਰਟ ਤਿਆਰ ਕਰਦੇ ਨੇ। ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਅਮਲਾ ਫੈਲਾ ਹੈ। ਇਸ ਵਾਰ ਵੀ ਭਾਰਤ ਨੂੰ ਉਹਨਾਂ ਨੇ 2025 ਦੇ ਵਿੱਚ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ, ਔਰ ਉਸ ਦੇ ਉੱਤੇ ਇੰਡੀਅਨ ਫੋਰਨ ਮਿਨਿਸਟਰੀ ਨੇ ਪਿਛਲੇ ਪੀਰੀਅਡ 'ਚ ਰਿਐਕਟ ਕੀਤਾ ਸੀ ਕਿ ਜੀ ਇਹ ਡਿਸਕ੍ਰਿਮੀਨੇਟਰੀ ਕਮਿਸ਼ਨ ਹੈ। ਇਹ ਕੰਟਰੀ ਜਿਹੜਾ
ਕਮਿਸ਼ਨ ਆਫ ਪਾਰਟਿਕੂਲਰ ਕੰਸਰਨ ਇਹਨੂੰ ਕਹਿਣਾ ਚਾਹੀਦਾ। ਹੁਣ ਅੱਜ ਵੀ ਮੇਨ ਖਬਰ ਇਹ ਹੈ ਵੀ ਉਹਨਾਂ ਨੇ USCIRF ਨੇ ਇੱਕ ਰਿਪੋਰਟ ਕੱਢੀ ਹੈ, ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ। ਇੱਕ ਹੁੰਦਾ ਹੈ ਵੀ ਕੋਈ ਇੱਕ ਅੱਧੀ ਘਟਨਾ ਹੋਈ ਜਿਹਦੇ 'ਚ ਰਿਲੀਜੀਅਸ ਪਰਸੀਕਿਊਸ਼ਨ ਜਾਂ ਕਿਸੇ ਨਾਲ ਧਾਰਮਿਕ ਤੌਰ 'ਤੇ ਧੱਕਾ ਹੋਇਆ। ਜਦੋਂ ਤੁਸੀਂ ਸਿਸਟਮੈਟਿਕ ਕਹਿੰਦੇ ਹੋ, ਸਿਸਟਮੈਟਿਕ ਦਾ ਮਤਲਬ ਹੁੰਦਾ ਵਿਉਂਤਬੰਦ, ਕਿ ਇਸ ਦੇ ਵਿੱਚ ਸਰਕਾਰ ਦੀ ਨੀਤੀ ਹੈ ਔਰ ਵਿਉਂਤਬੰਦ ਤਰੀਕੇ ਦੇ ਨਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਇੰਡੀਆ 'ਚ ਹੋ ਰਹੀ। ਰਿਪੋਰਟ ਦਾ ਨਾਂ ਹੀ ਹੈ ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ। ਉਹਨੇ ਇੰਡੀਆ ਦੇ ਓਵਰਆਲ ਸੋਸ਼ਲ, ਪੋਲੀਟੀਕਲ ਤੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਜਿਹੜਾ ਫਰੀडम ਆਫ ਰਿਲੀਜਨ ਦੇ ਨਾਲ ਉਹ ਕਿਵੇਂ ਜੁੜਦਾ ਹੈ, ਇਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਬਿਆਨਿਆ। ਔਰ ਉਹਨਾਂ ਨੇ ਇਹ ਵੀ ਐਗਜ਼ਾਮਿਨ ਕੀਤਾ ਕਿ ਹਿੰਦੂ ਨੈਸ਼ਨਲਿਸਟ ਗਰੁੱਪ ਜਿਹੜੇ ਨੇ ਜਿਵੇਂ RSS ਤੇ ਰੂਲਿੰਗ BJP ਪਾਰਟੀ ਇਹ ਘਿਓ ਖਿਚੜੀ ਨੇ, ਔਰ ਇਸ ਦੀ ਇੰਪਲੀਕੇਸ਼ਨ ਹੈ ਕਿ ਭਾਈ ਰਿਲੀਜੀਅਸ ਬਿਲੀਫ ਤੇ ਬੇਸਡ ਪਰਸੀਕਿਊਸ਼ਨ ਬਹੁਤ ਜ਼ਿਆਦਾ ਹੈ। ਡਿਸਪਾਈਟ ਆਫਰਿੰਗ ਸਮ ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ, ਕੁਛ ਸੰਵਿਧਾਨਕ ਤੌਰ ਤੇ ਹੈ ਜੀ ਕਿ ਅਸੀਂ ਹੱਕ ਦਿੱਤੇ ਹੋਏ ਨੇ, ਲੇਕਿਨ ਇੰਡੀਆਜ਼ ਪੋਲੀਟੀਕਲ ਸਿਸਟਮ ਫੈਸਿਲਿਟੇਟਸ a climate of discrimination toward religious minority communities। ਕਿ ਜਿਹੜਾ ਓਵਰਆਲ ਭਾਰਤ ਦਾ ਸਿਆਸੀ ਸਿਸਟਮ ਹੈ ਉਹ ਘੱਟ ਗਿਣਤੀਆਂ, ਅਕਲੀਅਤਾਂ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਖਿਲਾਫ ਭੁਗਤਦਾ ਹੈ, ਉਹਨਾਂ ਦੀ ਪਰਸੀਕਿਊਸ਼ਨ ਹੁੰਦੀ ਹੈ। ਫਿਰ ਉਹਨਾਂ ਨੇ ਅੱਗੋਂ ਐਲੈਜ ਕੀਤਾ ਇਸ ਰਿਪੋਰਟ ਦੇ ਵਿੱਚ ਕਿ RSS ਔਰ BJP ਦੀ ਜਿਹੜੀ ਇੰਟਰਕਨੈਕਟਡ ਰਿਲੇਸ਼ਨਸ਼ਿਪ ਹੈ further allows for creation and enforcement of several discriminatory pieces of legislation including citizenship, anti-conversion and cow slaughter laws। ਕਿ ਕਿਉਂਕਿ RSS ਪੂਰੀ ਤਰ੍ਹਾਂ ਹਾਵੀ ਹੈ BJP ਦੀਆਂ ਨੀਤੀਆਂ ਤੇ, ਇਸ ਲਈ ਜਿਹੜੀਆਂ ਸਮਾਜਿਕ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਵਾਲੇ ਕਾਨੂੰਨ ਨੇ ਲਿਆਂਦੇ ਗਏ, ਉਹ ਸਿਟੀਜ਼ਨਸ਼ਿਪ ਹੋਏ। ਜਿਵੇਂ ਅਸੀਂ ਦੇਖਿਆ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਡਿਪਰਾਈਵ ਕੀਤਾ ਸਿਟੀਜ਼ਨਸ਼ਿਪ ਤੋਂ। ਐਂਟਾਈ ਕਨਵਰਜਨ ਲਾਅ ਅਮਰੀਕਾ ਦੀਆਂ ਹੁਣ ਮੇਰੇ ਖਿਆਲ 16-17 ਸਟੇਟਾਂ 'ਚ ਨੇ, ਔਰ ਕਾਊ ਸਲਾਟਰ ਲਾਜ਼ ਕਿ ਤੁਸੀਂ ਕੀ ਖਾਣਾ ਹੈ, ਕਿਵੇਂ ਰਹਿਣਾ ਹੈ, ਔਰ ਤੁਹਾਡੀ ਖੁਰਾਕ ਦੇ ਉੱਤੇ ਪਾਬੰਦੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਕਿਸਮ ਦੀ ਜਿਹੜੀ ਐਨਫੋਰਸਮੈਂਟ ਆਫ ਸੱਚ ਲਾਜ਼ disproportionately targets and impacts religious minorities and their ability to freely practice their religion or belief as outlined in Article 18 of International Covenant on Civil and Political Rights to which India is a signatory। ਉਹਨਾਂ ਨੇ ਇਹ ਜਿਹੜੇ ਆਰਟੀਕਲ 18 ਦਾ ਹਵਾਲਾ ਦਿੱਤਾ ਹੈ ਇੰਟਰਨੈਸ਼ਨਲ ਕੋਵੈਨੈਂਟ ਸਿਵਲ ਔਰ ਪੋਲੀਟੀਕਲ ਰਾਈਟਸ ਦਾ। ਭਾਰਤ ਸਿਗਨੇਟਰੀ ਹੈ ਇਸ ਕੋਵੈਨੈਂਟ ਦੇ ਉੱਤੇ, ਔਰ ਉਹਨਾਂ ਨੇ ਕਿਹਾ ਵੀ ਭਾਰਤ ਫਰੀਕੁਐਂਟਲੀ ਇਸ ਆਰਟੀਕਲ ਨੂੰ ਵਾਇਓਲੇਟ ਕਰਦਾ ਹੈ, ਕਿਉਂਕਿ ਜਿਹੜੇ ਉਹਨਾਂ ਨੇ ਇਸ ਕਿਸਮ ਦੇ ਲਾਅ ਵੀ ਬਣਾ ਦਿੱਤੇ ਨੇ ਉਹਦੇ ਥੱਲੇ ਰਿਲੀਜੀਅਸ ਮਾਈਨੋਰਟੀਜ਼ ਆਪਣੇ ਧਰਮ, ਆਪਣੇ ਬਿਲੀਫ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ। ਔਰ 2025 ਦੀ ਜਿਹੜੀ ਐਨੂਅਲ ਰਿਪੋਰਟ ਹੈ USCIRF ਦੀ, ਉਹਨਾਂ ਨੇ ਰਿਕਮੈਂਡ ਕੀਤਾ ਸੀ US ਡਿਪਾਰਟਮੈਂਟ ਆਫ ਸਟੇਟ ਨੂੰ to designate India as a country of particular concern CPC for engaging in systematic, ongoing and egregious religious freedom violations। ਕਿ ਸਿਸਟਮੈਟਿਕ ਨੇ, ਵਿਉਂਤਬੰਦ ਨੇ, ਰੁਕਣ ਦਾ ਨਾਂ ਨਹੀਂ ਲੈ ਰਹੇ, ਸਗੋਂ ਉਸ ਨੂੰ ਵੱਧ ਰਹੀਆਂ ਨੇ ਔਰ ਲਗਾਤਾਰਤਾ ਨਾਲ ਨੇ। ਔਰ ਇਸ ਦੇ ਉੱਤੇ ਜਿਹੜਾ ਉਦੋਂ ਵੀ ਇਹਨਾਂ ਨੇ ਰੌਲਾ ਪਾਇਆ ਸੀ, ਇੰਡੀਆ ਨੇ ਇਹ ਕਿਹਾ ਸੀ ਕਿ ਜੀ ਅਸੀਂ ਭਾਰਤ ਜਿਹੜਾ 1.4 ਬਿਲੀਅਨ ਲੋਕਾਂ ਦਾ ਘਰ ਹੈ, ਜਿਹੜੇ ਅੱਡ-ਅੱਡ ਧਰਮਾਂ ਨਾਲ ਰਹਿਣ ਵਾਲੇ ਨੇ ਔਰ ਬਿਲਕੁਲ ਉਹ ਫਰੀਲੀ ਰਹਿ ਰਹੇ ਨੇ। ਔਰ ਭਾਰਤ ਦਾ ਰਿਐਕਸ਼ਨ ਹੈ ਕਿ ਵੀ ਹੈਵ ਨੋ ਐਕਸਪੈਕਟੇਸ਼ਨ that USCIRF will engage with the reality of India's pluralistic framework or acknowledge the harmonious coexistence of its diverse communities। ਕਿ USCIRF ਤਾਂ ਜਿਹੜਾ ਉਹਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਇੰਨਾ ਡਾਈਵਰਸ ਮੁਲਕ ਹੈ, ਸਾਰੀਆਂ ਧਾਰਮਿਕ ਕੌਮਾਂ ਬੜੇ ਪਿਆਰ ਨਾਲ ਰਹਿੰਦੀਆਂ ਨੇ। ਇਹ ਜਿਹੜਾ ਭਾਰਤ ਦੀ ਸਟੈਂਡਿੰਗ ਜਿਹੜਾ ਕਿ ਬੀਕਨ ਆਫ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੀ ਰੋਸ਼ਨੀ ਹੈ, ਉਹਨੂੰ ਬਦਨਾਮ ਕਰਨ ਲਈ ਨੇ ਇਹ ਉਹਨਾਂ ਦੀਆਂ USCIRF ਦੀਆਂ ਜਿਹੜੀਆਂ ਇਹ ਨੀਤੀਆਂ ਨੇ ਕਾਮਯਾਬ ਨਹੀਂ ਹੋਣਗੀਆਂ। ਇਨ ਫੈਕਟ ਇਟ ਇਜ਼ ਦਾ USCIRF ਦੈਟ ਸ਼ੁੱਡ ਬੀ ਡੈਜ਼ਿਗਨੇਟਡ ਐਜ਼ ਏ ਐਂਟੀਟੀ ਆਫ ਕੰਸਰਨ। ਕਿ ਇੰਡੀਆ ਨੂੰ ਜਿਹੜਾ ਉਹ ਕੰਟਰੀ ਆਫ ਪਾਰਟੀਕੂਲਰ ਕੰਸਰਨ ਨਾ ਐਲਾਨਿਆ ਜਾਏਗਾ ਜਾਂ ਨਹੀਂ ਐਲਾਨਣ ਦੀ ਗੱਲ ਹੈ, ਇਹ ਤਾਂ ਇਸ USCIRF ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਐਂਟੀਟੀ ਆਫ ਕੰਸਰਨ ਹੈ। ਔਰ ਹੁਣ ਵੀ ਜਿਹੜੀ ਇਹ ਰਿਪੋਰਟ ਉਹਨਾਂ ਨੇ USCIRF ਨੇ ਕੱਢੀ ਹੈ ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ,
ਇਸ ਦੇ ਉੱਤੇ ਜਿਹੜਾ ਹੈ ਕਾਫੀ ਤਿੱਖਾ ਰਿਐਕਸ਼ਨ ਹੈ ਇਹਨਾਂ ਦੀ। ਜਿਹੜੀ ਰਾਹ ਦੀ ਆਊਟਫਿਟ ANI ਨਿਊਜ਼ ਏਜੰਸੀ ਹੈ ਉਹਦੀ ਹੈਡਲਾਈਨ ਹੀ ਇਹ ਹੈ, ਸਲੈਮਡ ਬਾਈ ਇੰਡੀਆ, US SURF ਅਗੇਨ ਅਲੈਜਿਸ ਡਿਸਕ੍ਰਿਮੀਨੇਸ਼ਨ ਵਿਦ ਰਿਲੀਜੀਅਸ ਮਾਈਨੋਰਟੀਜ਼। ਕਿ ਪਹਿਲਾਂ ਵੀ ਅਸੀਂ ਇਹਨਾਂ ਨੂੰ ਝੰਬਿਆ ਸੀ ਇਹਨਾਂ ਨੂੰ, ਲੇਕਿਨ ਇਹਦੇ ਬਾਵਜੂਦ ਫਿਰ ਜਿਹੜਾ ਪਰਸਿਸਟੈਂਟ ਐਫਰਟ ਜਿਹੜਾ ਉਹ US SURF ਕਰ ਰਿਹਾ ਭਾਰਤ ਨੂੰ ਬਦਨਾਮ ਕਰਨ ਲਈ, ਔਰ ਜਿਹੜਾ ਅਸੀਂ ਮਲਟੀਕਲਚਰਲ ਵਾਈਬਰੈਂਟ ਸੁਸਾਇਟੀ ਹੈ ਉਸ ਦੇ ਉੱਤੇ ਜਿਹੜੀਆਂ ਨੇ ਉਹ ਊਝਾਂ ਲਾਈਆਂ ਜਾ ਰਹੀਆਂ ਨੇ। ਸੋ ਬੇਸ਼ੱਕ ਇਹਨਾਂ ਰਿਪੋਰਟਾਂ ਦਾ ਅਲਟੀਮੇਟਲੀ ਜਿਵੇਂ ਅਸੀਂ ਦੇਖਦੇ ਹਾਂ ਵੀ ਡਿਸੀਜਨ ਤਾਂ ਪੋਲੀਟੀਕਲ ਨੇ, ਪੋਲੀਟੀਕਲ ਵਪਾਰ ਨਾਲ ਟਿਕੇ ਹੋਏ ਨੇ, ਲੇਕਿਨ ਇਹ ਇੱਕ ਚੰਗੀ ਗੱਲ ਹੈ ਵੀ ਐਟਲੀਸਟ ਇੱਥੇ ਭਾਰਤ ਦਾ ਪੋਲੀਟੀਕਲੀ ਅਗਲਾ ਚਿਹਰਾ, ਅਗਲੀ ਚਿਹਰਾ ਜਿਹੜਾ ਰੋਗ ਟੈਰਰਿਜ਼ਮ ਦੇ ਨਾਲ ਜੁੜਿਆ ਹੋਇਆ ਰੋਗ ਸਟੇਟ, ਜਿਸ ਟਰਾਂਸਨੈਸ਼ਨਲ ਰਿਪਰੈਸ਼ਨ ਮੇਨ ਐਕਸਪੋਜ਼ ਹੋਇਆ, ਭਾਰਤ ਦਾ ਪੋਲੀਟੀਕਲੀ ਡਬਲ ਚਿਹਰਾ ਕਿ ਭਾਈ ਰੂਸ ਤੋਂ ਤੇਲ ਖਰੀਦ ਰਹੇ ਨੇ, ਯੂਕਰੇਨ ਜਿੱਥੇ ਜੈਨੋਸਾਈਡ, ਜਿੱਥੇ ਕਿਲਿੰਗਸ ਹੋ ਰਹੀਆਂ ਨੇ ਉਹ ਹਮਾਇਤ ਵੀ ਕਰ ਰਹੇ ਨੇ, ਤੇ ਇੱਧਰ ਅਮਰੀਕਾ ਦੇ ਵੀ ਯਾਰ ਬਣੇ ਹੋਏ ਨੇ। ਔਰ ਹੁਣ ਜਿਹੜੀ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ US SURF ਦੀਆਂ ਕੰਟੀਨਿਊਸ ਰਿਪੋਰਟ, ਜਿੱਦਣ ਅਮਰੀਕਾ ਨੇ ਡਿਸਾਈਡ ਕਰ ਲਿਆ ਕਿ ਵੀ ਹੁਣ ਟਾਈਮ ਆ ਗਿਆ ਭਾਰਤ ਨੂੰ ਪਨਿਸ਼ ਕਰਨ ਦਾ ਪ੍ਰੋਪਰਲੀ, ਇਹੀ ਰਿਪੋਰਟਾਂ ਆਧਾਰ ਬਣਨਗੀਆਂ। ਕਹਿਣਗੀਆਂ ਤੁਸੀਂ ਸਿੱਖਾਂ ਨਾਲ ਇਹ ਕਰ ਰਹੇ ਹੋ, ਮੁਸਲਮਾਨਾਂ ਨਾਲ ਤੁਸੀਂ ਇਹ ਕੀਤਾ, ਈਸਾਈਆਂ ਨਾਲ ਤੁਸੀਂ ਇਹ ਕਰ ਰਹੇ ਹੋ, ਇਸ ਲਈ ਇਹਨਾਂ ਦਾ ਹੱਕ ਬਣਦਾ ਇੱਧਰ ਖਾਲਿਸਤਾਨ, ਉੱਧਰ ਕਸ਼ਮੀਰ, ਉੱਧਰ ਮਨੀਪੁਰ ਔਰ ਨਾਗਾਲੈਂਡ ਔਰ ਇਹ ਸਾਰੀਆਂ ਜਿਹੜੀਆਂ ਸਟੇਟਾਂ ਨੇ ਇਹ ਲਿਬਰੇਟ ਹੋਣ ਵੱਲ ਜਾਣਗੀਆਂ। ਪਰ ਹਾਲ ਦੀ ਘੜੀ ਭਾਵੇਂ ਇਹ ਲੱਗਦਾ ਹੁੰਦਾ ਜੀ ਰਿਪੋਰਟਾਂ 'ਚੋਂ ਕੀ ਨਿਕਲਦਾ, ਪਰ ਇਹ ਭਵਿੱਖ ਦੀ ਆਵਾਜ਼ ਵੀ ਬਣ ਜਾਂਦੀਆਂ ਨੇ ਬਹੁਤ ਵਾਰ ਇਹ ਰਿਪੋਰਟਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਮੁਲਕਾਂ ਦਾ ਸਿਖਰ ਸੰਮੇਲਨ ਇਸ ਵਾਰ 21 ਤੋਂ 23 ਨਵੰਬਰ ਤੱਕ ਸਾਊਥ ਅਫਰੀਕਾ ਦੇ ਸ਼ਹਿਰ ਜੋਹਨਸਬਰਗ ਵਿੱਚ ਹੋ ਰਿਹਾ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿਉਂਕਿ ਸਾਊਥ ਅਫਰੀਕਾ ਵਿੱਚ ਗੋਰਿਆਂ ਦੇ ਖਿਲਾਫ ਹਿੰਸਾ ਹੋ ਰਹੀ ਹੈ, ਇਸ ਲਈ ਉਹ ਸਿਖਰ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਵੇਗੇ। ਔਰ ਜਿਉਂ ਹੀ ਮੋਦੀ ਨੂੰ ਪਤਾ ਲੱਗਾ ਕਿ ਟਰੰਪ ਨੇ ਇਸ ਸੰਮੇਲਨ ਦਾ ਬਾਈਕਾਟ ਕੀਤਾ ਹੈ ਤਾਂ ਮੋਦੀ ਨੇ ਐਲਾਨ ਕੀਤਾ ਕਿ ਉਹ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰੇਗਾ। ਔਰ ਮੋਦੀ ਟਰੰਪ ਤੋਂ ਇੰਨਾ ਕੁ ਖੌਫਜ਼ਦਾ ਹੈ ਕਿ ਉਹ ਉਸ ਤੇ ਸਾਹਮਣੇ ਆਉਣ ਤੋਂ ਥਰ-ਥਰ ਕੰਬ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੀ ਸਿਆਸਤ ਦੇ ਵਿੱਚ ਕੌਣ ਕਿਸ ਨੂੰ ਲਾਈਕ ਕਰਦਾ ਹੈ, ਕੌਣ ਕਿਸ ਨੂੰ ਜ਼ਲੀਲ ਕਰਦਾ ਹੈ, ਕੌਣ ਕਿਸ ਪ੍ਰਤੀ ਨਾ ਪੱਖੀ ਵਿਚਾਰ ਰੱਖਦਾ ਹੈ, ਇਹ ਹਮੇਸ਼ਾ ਨੋਨ ਹੁੰਦਾ ਹੈ। ਕੌਣ ਕਿਸ ਦਾ ਪਸੰਦੀਦਾ ਪੋਲੀਟੀਸ਼ੀਅਨ ਹੈ, ਕੌਣ ਕਿਸ ਦਾ ਨਹੀਂ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਇੱਕ ਤਾਂ ਪ੍ਰੈਜ਼ੀਡੈਂਟ ਟਰੰਪ ਦੀ ਸ਼ਖਸੀਅਤ ਵੈਸੇ ਹੀ ਰੰਗਲੀ ਸ਼ਖਸੀਅਤ ਹੈ, ਕਿਹਨੂੰ ਕੀ ਕਿੱਥੇ ਕਹਿਣਾ ਹੈ। ਬੇਸ਼ੱਕ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇੰਪਲਸਿਵ ਬਿਹੇਵੀਅਰ ਹੈ, ਪਰ ਮੈਨੂੰ ਇਹ ਲੱਗਦਾ ਵੀ ਨਹੀਂ, ਉਹ ਬਹੁਤ ਕੈਲਕੂਲੇਟਡ ਮਚਲਾਪਨ ਵੀ ਹੈ ਔਰ ਉਸ ਦੇ ਵਿੱਚ ਫੋਕਸ ਵੀ ਹੈ। ਉਹਨੂੰ ਪਤਾ ਹੈ ਵੀ ਕਿਸ ਨੂੰ ਕਿੱਥੇ ਰੱਖਣਾ ਹੈ
ਔਰ ਕਈ ਵਾਰ ਕਿਸੇ ਨੂੰ ਵਡਿਆਣਾ, ਫਿਰ ਉੱਤੋਂ ਚੁੱਕ ਕੇ ਥੱਲੇ ਸੁੱਟਣਾ, ਫਿਰ ਕਰਕੇ ਵੀ ਉਹ ਸੱਟ ਤਾਂ ਨਹੀਂ ਲੱਗੀ, ਫਿਰ ਚੁੱਕ ਲੈਣਾ। ਇਹ ਸਾਰੇ ਵੀ ਜਿਹੜੇ ਨੇ ਅਸੀਂ ਦੇਖਦੇ ਹਾਂ ਵੀ ਇਸ ਕਿਸਮ ਦੇ ਕਲਾਕਾਰ ਵੀ ਹੁੰਦੇ ਨੇ। ਸੋ ਜਿਸ ਅੰਦਾਜ਼ ਦੇ ਵਿੱਚ ਜੋ ਮੋਦੀ ਦੇ ਨਾਲ ਹੋ ਰਿਹਾ ਹੈ, ਇਹ ਰੱਬ ਕਿਸੇ ਨਾਲ ਵੀ ਨਾ ਕਰੇ। ਇਹ ਗੱਲ ਸਿਆਸੀ ਪਿੜ ਦੇ ਵਿੱਚ 1,400,000,000 ਲੋਕਾਂ ਦਾ ਨੁਮਾਇੰਦਾ, ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਜਿਹਨੂੰ ਲੈ ਕੇ ਉਹ ਆਪਣੇ ਘੁੰਮ ਰਿਹਾ ਗੁਜਰਾਤ ਦੇ ਵਿੱਚ ਨਮਸਤੇ ਟਰੰਪ, ਤੇ ਹਿਊਸਟਨ ਦੇ ਵਿੱਚ ਸਰਕਾਰੀ ਪੈਸੇ ਨਾਲ ਗੁਜਰਾਤੀਆਂ ਦਾ ਪੂਰਾ ਵੱਡਾ ਇੱਕ ਜਮਾਵੜਾ ਕਰਕੇ ਜਹਾਜ਼ ਭਰ ਕੇ ਹਿਊਸਟਨ 'ਚ ਉਹਦੀ ਬਾਂਹ ਫੜ ਕੇ ਟਰੰਪ ਦੀ ਅਬ ਕੀ ਬਾਰ ਟਰੰਪ ਸਰਕਾਰ। ਤੇ ਹੁਣ ਹਾਲ ਇਹ ਹੋਏ ਕਿ ਉਹ ਆਵਾਜ਼ ਮਾਰੇ ਮੋਦੀ ਆਰ ਯੂ ਹੀਅਰ, ਤੇ ਮੋਦੀ ਭੱਜਿਆ ਜਾ ਰਿਹਾ, ਨਿੱਕਰ ਕੱਛਾ ਵੀ ਨਹੀਂ ਪਾਇਆ ਤਾਂ ਵੀ ਦੌੜ ਰਿਹਾ ਕਿ ਵੀ ਕਿੱਧਰ ਨੂੰ ਜਾ ਰਿਹਾ, ਵੀ ਇਹ ਟਰੰਪ ਨੇ ਸੱਦਿਆ ਮੈਨੂੰ ਕੁੱਟੂਗਾ ਇਹ। ਹੁਣ ਇੱਕ ਪਾਸੇ ਟਰੰਪ ਨੇ ਤਾਂ ਕੁੱਟਣਾ ਇਹ ਮਿੱਥ ਲਿਆ ਵੀ ਉਹ ਜਦੋਂ ਉਹਨੂੰ ਪਤਾ ਹੈ ਕਿ ਵੀ ਜਿੱਥੇ ਉਹ ਜਾਂਦਾ ਜਾਂ ਇਜਿਪਟ ਦੇ ਵਿੱਚ ਉੱਥੋਂ ਸ਼ੁਰੂ ਕਰਕੇ ਜਿੱਥੇ ਜਿੱਥੇ ਟਰੰਪ ਗਿਆ, ਹੁਣ ਵੀ ਜਦੋਂ ਕਿ ਮੁਹੰਮਦ ਬਿਨ ਸਲਮਾਨ ਵਾਈਟ ਹਾਊਸ 'ਚ ਸੀ, ਹੁਣ ਕਾਂਗਰਸ ਪਾਰਟੀ ਤਾਂ ਗਿਣਤੀ ਕਰ ਰਹੀ ਹੈ ਵੀ ਕਿੰਨਵੀਂ ਵਾਰ ਟਰੰਪ ਕਹਿ ਰਿਹਾ ਕਿ ਮੈਂ ਭਾਰਤ ਪਾਕਿਸਤਾਨ ਜੰਗ ਰੁਕਵਾਈ। ਉਹ ਮੋਦੀ ਨੂੰ ਕਹਿ ਰਹੇ ਨੇ ਤੂੰ ਬੋਲਦਾ ਕਿਉਂ ਨਹੀਂ, ਬੋਲ ਨਾ, ਕਿ ਵੀ ਇੰਨਾ ਜ਼ਲੀਲ ਤੋਂ ਜਿਹੜਾ, ਕਿਉਂਕਿ ਇਹ ਮੋਦੀ ਦੀ ਜ਼ਲਾਲਤ ਭਾਰਤ ਦੀ ਜ਼ਲਾਲਤ ਹੈ। ਹੁਣ ਇੱਕ ਪਾਸੇ ਤਾਂ ਖਬਰਾਂ ਨੇ ਕਾਂਗਰਸ ਕਹਿ ਰਹੀ ਹੈ ਟੈਲੀ ਇਜ਼ ਨਾउ 60, ਕਾਂਗਰਸ ਆਫਟਰ ਟਰੰਪ ਰਿਪੀਟਸ ਇੰਡੀਆ ਪਾਕਿਸਤਾਨ ਪੀਸ ਬ੍ਰੋਕਰ ਕਲੇਮ, ਕਿ 60ਵਾਂ ਪਾਰਟ ਹੋ ਗਿਆ। ਇਹ ਵੀ ਜਿਹੜਾ ਦੂਸਰੇ ਮੀਡੀਆ ਨੇ ਵੀ ਕਵਰ ਇਹੀ ਕੀਤੀ ਹੈ। ਉਹਨਾਂ ਦੇ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਕਿਹਾ ਕਿ ਟੈਲੀ ਇਜ਼ ਨਾउ 60, ਕਾਂਗਰਸ ਆਫਟਰ ਟਰੰਪ ਰਿਪੀਟਸ ਇੰਡੀਆ ਪਾਕਿਸਤਾਨ ਵੀ। ਇੱਕ ਤਾਂ ਇਸ ਮੁੱਦੇ ਤੇ ਬਿਲਕੁਲ ਚੁੱਪਚਾਪ ਵਰਤਿਆ ਹੋਇਆ। ਦੂਸਰਾ ਮੀਡੀਆ ਦੇ ਵਿੱਚ ਇਹ ਹੈ ਕਿ ਵੀ ਮੋਦੀ ਇੰਨਾ ਖੌਫਜ਼ਦਾ ਹੈ ਟਰੰਪ ਦੇ ਸਾਹਮਣੇ ਆਉਣ ਤੋਂ, ਉਹਨੂੰ ਲੱਗਦਾ ਵੀ ਪਤਾ ਨਹੀਂ ਉਹਨੇ ਫੜ ਕੇ ਮੇਰੇ ਤੋਂ ਕੀ ਘਵਾ ਦੇਣਾ ਜਾਂ ਮੈਨੂੰ ਕੀ ਕਹਿ ਦੇਣਾ ਜਾਂ ਕੀ ਹੈ। ਹੁਣ ਜਦੋਂ ਕੈਨੇਡਾ ਦੀ ਮੀਟਿੰਗ ਦੇ ਵਿੱਚ ਟਰੰਪ ਵੀ ਗਿਆ ਔਰ ਮੋਦੀ ਵੀ ਸੀ, ਔਰ ਟਰੰਪ ਦਾ ਕੱਟ ਸ਼ਾਟ ਕਰਕੇ ਵਾਪਸ ਆ ਗਿਆ G7, ਔਰ ਉਸ ਮੁੱਦੇ ਦੇ ਉੱਤੇ ਉਹਨੇ ਇਹਨੂੰ ਸੱਦਾ ਦਿੱਤਾ ਮੋਦੀ ਨੂੰ ਕਿ ਵੀ ਇੱਥੋਂ ਜਦੋਂ ਲੰਘਦਿਆਂ ਲੰਘ ਜਾ। ਉਹ ਇੱਥੋਂ ਦੌੜਿਆ ਕਿਸੇ ਹੋਰ ਮੁਲਕ 'ਚ ਜਾ ਕੇ ਕਹਿੰਦਾ ਦੇਖੋ ਮੈਨੂੰ ਤਾਂ ਸੱਦਾ ਵੀ ਦਿੱਤਾ ਸੀ, ਮੈਂ ਨਹੀਂ ਗਿਆ। ਔਰ ਇਸ ਗੱਲ ਦੇ ਉੱਤੇ ਇਹ ਸਾਰੇ ਸਹਿਮਤ ਨੇ ਜਿਹੜੇ ਉਹਨਾਂ ਦੀ ਮੋਦੀ ਦੀ ਪਰਸਨੈਲਿਟੀ ਨੂੰ ਦੇਖਣ ਵਾਲੇ, ਕਿ ਮੋਦੀ ਟਰੰਪ ਨੂੰ ਫੇਸ ਕਰਨ ਤੋਂ ਬਹੁਤ ਡਰਦਾ ਹੈ। ਹੁਣ ਜਿਹੜੀ G20 ਜਿਸ ਦਾ ਮੋਦੀ ਨੇ ਐਨ ਦਿੱਲੀ ਦੇ ਵਿੱਚ ਪੂਰਾ ਆਪਣਾ ਜਲੂਸ ਸ਼ਾਨੋ ਸ਼ੌਕਤ ਨਾਲ ਕਢਵਾਇਆ ਸੀ। G20 ਪਿਛਲੇ ਸਾਲ ਜਿਹੜੀ ਮੀਟ ਹੋਈ ਭਾਰਤ ਨੇ ਹੋਸਟ ਕੀਤਾ। ਜੇ 90 ਹੋਰਡਿੰਗਸ ਜਾਂ ਬੋਰਡ ਲੱਗੇ ਸੀ ਤਾਂ 70 ਦੇ ਉੱਤੇ ਮੋਦੀ ਦੀ ਆਪਣੀ ਫੋਟੋ ਸੀ ਬਾਈਡਨ ਨੂੰ। ਔਰ ਮੋਦੀ ਨੇ ਆਪਣੇ ਲੋਕਾਂ ਨੂੰ ਇਹ ਪ੍ਰਭਾਵ ਦਿੱਤਾ ਕਿ ਜਿਵੇਂ ਮੈਂ ਹੁਣ ਵਿਸ਼ਵ ਗੁਰੂ ਬਣ ਗਿਆ, ਔਰ ਦੇਖੋ ਕਿਵੇਂ G20 ਵਾਲੇ ਮੇਰੇ ਅੱਗੇ ਪਿੱਛੇ ਫਿਰਦੇ ਨੇ। ਔਰ ਉਸੇ ਹੀ G20 ਦੇ ਦੌਰਾਨ ਜਸਟਿਨ ਟਰੂਡੋ ਨੂੰ ਹਿਊਮਿਲੀਏਟ ਕੀਤਾ ਬੜੀ ਬੁਰੀ ਤਰ੍ਹਾਂ। ਈਵਨ ਬਾਈਡਨ ਨੂੰ ਵੀ ਵਿਦਨ ਇੰਡੀਆ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ, ਉਹਨੇ ਵੀ ਜਾ ਕੇ ਵਿਤਨਾਮ ਕੀਤੀ ਇਹ ਕਹਿ ਕੇ ਜੀ ਕੋਈ, ਕਿਉਂਕਿ ਉਹਨੇ ਆਪ ਤਾਂ 2014 ਤੋਂ ਲੈ ਕੇ ਅੱਜ ਤੱਕ ਮੋਦੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹੁਣ ਜੋ ਮਰਜ਼ੀ ਅਸੀਂ ਟਰੰਪ ਦੇ ਡਿਕਟੇਟਰਾਨਾ ਸਟਾਈਲ ਜਾਂ ਦੂਜੇ ਤੀਜੇ ਨੂੰ ਕਹੀਏ, ਲੇਕਿਨ ਕਈ ਵਾਰ ਇੱਕ ਦਿਨ 'ਚ 3 ਵਾਰੀ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ। ਉਹ ਬੇਸ਼ੱਕ ਆਪਣਾ ਗੁੱਸਾ ਵੀ ਜ਼ਾਹਰ ਕਰਦਾ ਹੈ, ਧਮਕੀਆਂ ਵੀ ਦਿੰਦਾ ਹੈ, ਪਰ ਮੀਡੀਆ ਜਿਵੇਂ ਅੱਜ ABC ਨੇ ਮੁਹੰਮਦ ਬਿਨ ਸਲਮਾਨ ਦੇ ਮੁੱਦੇ ਦੇ ਉੱਤੇ ਜਿਹੜਾ ਉਹਨੂੰ ਪੂਰੀ ਤਰ੍ਹਾਂ ਲਿਆ, ਉਹ ਜਵਾਬ ਤਾਂ ਦਿੰਦਾ ਹੈ। ਫਿਰ ਕਿਤੇ ਉਹ ਜਹਾਜ਼ ਤੇ ਚੜ੍ਹਨ ਲੱਗਾ, 에ਅਰਫੋਰਸ ਜੈਟ ਤੇ ਕਦੇ ਉਤਰਨ ਲੱਗਾ, 2-3 ਪ੍ਰੈਸ ਕਾਨਫਰੰਸਾਂ ਜਿਹੜੀਆਂ ਨੇ ਲਗਾਤਾਰਤਾ ਨਾਲ ਰੈਗੂਲਰ ਹੋਣ, ਕਿਉਂਕਿ ਇਹੀ ਇੱਕ ਡੈਮੋਕ੍ਰੇਸੀ ਦਾ ਹੁਣ ਇਹ ਲੋਕਾਂ ਦੇ ਸਾਹਮਣੇ ਜੱਜ ਕਰਨਾ ਵੀ ਜੇ ABC ਦੀ ਰਿਪੋਰਟਰ ਨੇ ਪੁੱਛਿਆ ਜੋ ਮੁਹੰਮਦ ਬਿਨ ਸਲਮਾਨ ਨੇ ਕਿਹਾ ਉਹਦੇ 'ਚ ਕਿੰਨੀ ਟਰੂਥ ਹੈ, ਜੋ ਟਰੰਪ ਨੇ ਕਿਹਾ ਟਰੰਪ ਦਾ ਫੇਕ ਨਿਊਜ਼ ਕਹਿ ਕੇ ਉਹਨੂੰ ਪਾਸੇ ਕਰ ਦਿੰਦਾ, ਫੇਕ ਨਿਊਜ਼ ਔਰ ਫਾਲਸ ਰਿਪੋਰਟਿੰਗ। ਲੇਕਿਨ ਮੋਦੀ 'ਚ ਤਾਂ ਇਹਨਾਂ 2014 ਤੋਂ ਉਹਨੇ ਡੇਅਰ ਹੀ ਨਹੀਂ ਕੀਤਾ, ਸੋ ਇਸ ਲਈ ਉਹਦਾ ਪਤਾ ਵੀ ਨਹੀਂ ਲੱਗਦਾ ਕਿ ਵੀ ਕਿਸ ਗੱਲੋਂ ਡਰਿਆ ਹੋਇਆ। ਹੁਣ ਜਿਹੜੇ G20 ਜਿਹਦੀ ਭਾਰਤ ਦੇ ਵਿੱਚ ਜਿਹੜੀ ਹੈ ਲਾਸਟ ਹੋਇਆ, ਉਹਨਾਂ ਦੀ ਜਿਹੜੀ ਸਿਖਰ ਸਮਿਟ ਹੈ ਉਹ 21 ਤੋਂ 23 ਨਵੰਬਰ ਤੱਕ ਜਿਹੜੀ ਹੈ ਉਹ ਜੋਹਾਨਸਬਰਗ ਸਾਊਥ ਅਫਰੀਕਾ 'ਚ ਹੋ ਰਹੀ ਹੈ ਜੀ। ਹੁਣ ਐਲਨ ਮਸਕ ਸਾਊਥ ਅਫਰੀਕਾ ਤੋਂ ਆਇਆ, ਇਹਦੇ ਨਾਲ ਯਾਰੀ ਹੁਣ ਵੀ ਜਿਹੜਾ ਮੁਹੰਮਦ ਬਿਨ ਸਲਮਾਨ ਦੇ ਆਨਰ 'ਚ ਡਿਨਰ ਹੋਇਆ
ਉਹਦੇ 'ਚ ਐਲਨ ਮਸਕ ਆਇਆ, ਪਹਿਲਾਂ ਟੁੱਟ ਗਈ ਸੀ, ਹੁਣ ਨੇੜੇ ਆਉਣ ਦੀ ਉਹ 'ਚ ਉਹਨੇ ਜਾ ਕੇ ਮੋਢੇ ਤੇ ਹੱਥ ਵੀ ਮਾਰਿਆ ਟਰੰਪ ਨੇ। ਚਲੋ ਉਹਦਾ ਮੁਲਕ ਸਾਊਥ ਅਫਰੀਕਾ ਹੈ, ਸਾਊਥ ਅਫਰੀਕਾ 'ਚੋਂ ਆਇਆ ਹੈ। ਔਰ ਟਰੰਪ ਨੇ ਸ਼ੁਰੂ ਤੋਂ ਇਹ ਪੋਜੀਸ਼ਨ ਲਈ, ਔਰ ਇਹ ਬਹੁਤੀ ਠੀਕ ਨਹੀਂ ਹੈ ਕਿ ਜੀ ਸਾਊਥ ਅਫਰੀਕਾ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਗੋਰਿਆਂ ਦੇ ਨਾਲ, ਉਹਨਾਂ ਦੇ ਮਰਡਰ ਹੋ ਰਹੇ ਨੇ। ਈਵਨ ਜਿਹੜੀਆਂ ਹੁਣ ਪੋਲੀਟੀਕਲ ਅਸਾਈਲਮਸ ਕੱਟ ਕੀਤੀਆਂ ਬਾਕੀਆਂ ਦੀਆਂ ਦੁਨੀਆ 'ਚੋਂ, ਸਾਊਥ ਅਫਰੀਕਾ ਵਾਲਿਆਂ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਿੱਤਾ ਹੈ ਕਿ ਜੀ ਉਹ ਆ ਸਕਦੇ ਨੇ। ਸੋ ਟਰੰਪ ਨੇ ਤਾਂ ਕਿਹਾ ਕਿ ਜੀ ਕਿਉਂਕਿ ਸਾਊਥ ਅਫਰੀਕਾ ਦੇ ਵਿੱਚ ਗੋਰਿਆਂ ਦੇ ਖਿਲਾਫ ਵਾਇਲੈਂਸ ਹੋ ਰਹੀ ਹੈ, ਮੈਂ ਇਹਦਾ ਬਾਈਕਾਟ ਕਰ ਰਿਹਾ। ਜਿਉਂ ਹੀ ਟਰੰਪ ਨੇ ਇਹ ਕਿਹਾ ਸੀ, ਉਦੋਂ ਹੀ ਭਾਰਤ ਦੇ ਕੁਝ ਐਕਸਪਰਟਸ ਨੇ ਕਿਹਾ ਸੀ ਕਿ ਮੋਦੀ ਜ਼ਰੂਰ ਜਾਏਗਾ। ਹੁਣ ਉਹਨਾਂ ਨੇ ਕਿਹਾ ਸੀ ਵੀ ਜੇ ਟਰੰਪ ਨੇ ਉਹਦੇ 'ਚ ਜਾਣਾ ਹੁੰਦਾ ਤਾਂ ਮੋਦੀ ਨੇ ਨਹੀਂ ਸੀ ਜਾਣਾ। ਔਰ ਉਹੀ ਗੱਲ ਹੋਈ, ਮੋਦੀ ਨੇ ਐਲਾਨ ਕਰਤਾ ਕਿ ਜੀ ਮੈਂ ਨਵੰਬਰ 21 ਤੋਂ 23 ਤੱਕ ਜਾਵਾਂਗਾ, ਔਰ 3 ਸੈਸ਼ਨ ਉਹਨਾਂ ਦੇ ਅੱਡ-ਅੱਡ ਟੌਪਿਕਸ ਦੇ ਉੱਤੇ ਹੋਣੇ ਨੇ। ਉਹਨਾਂ ਤਿੰਨਾਂ ਦੇ ਵਿੱਚ ਹੀ ਮੋਦੀ ਜਿਹੜਾ ਉਹ ਐਡਰੈਸ ਕਰੇਗਾ। ਹੁਣ ਇੱਕ ਪਾਸੇ ਇਹ ਡਾਈਕੋਟਮੀ ਜਿਹੜੀ ਭਾਰਤ ਨੂੰ ਖਾ ਰਹੀ ਹੈ ਕਿ ਵੀ ਟ੍ਰੇਡ ਡੀਲ ਵੀ ਸਾਈਨ ਨਹੀਂ ਹੋਈ, ਉਸ ਦੇ ਉੱਤੇ ਜਿਹੜਾ ਐਕਸਟਰਾ ਟੈਰਿਫ ਲਾਇਆ ਉਹ ਵੀ ਬਰਾਬਰ ਲੱਗਾ ਹੋਇਆ। ਇੱਕ ਪਾਸੇ ਰੂਸ ਦੇ ਨਾਲ ਪੁਤਿਨ ਵੀ ਇੰਡੀਆ ਆ ਰਿਹਾ, ਉਹਦੀਆਂ ਤਿਆਰੀਆਂ, ਐਸ ਜੈਸ਼ੰਕਰ ਜਾ ਕੇ SCO ਮੀਟ 'ਚ ਮਿਲਿਆ, ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਕੀ ਉਹਦੇ 'ਚੋਂ ਨਿਕਲੇਗਾ। ਲੇਕਿਨ ਇਹ ਵੀ ਸਾਹਮਣੇ ਆ ਗਿਆ ਵੀ ਜਿਹੜੀ ਰੈਸਟ੍ਰਿਕਸ਼ਨਸ ਜਿਹੜੀਆਂ ਨੇ, ਸੈਂਕਸ਼ਨ ਜਿਹਨਾਂ ਕੰਪਨੀਆਂ 'ਤੇ ਲਾਈਆਂ, ਆਲਰੇਡੀ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਿਹੜਾ ਉਹ ਆਲਮੋਸਟ ਬੰਦ ਦੇ ਨੇੜੇ ਪਹੁੰਚ ਗਿਆ, ਜਿਹੜਾ ਉਹਨਾਂ ਜਿਹੜੀ ਡੇਟ ਹੈ, ਔਰ ਅਮਰੀਕਾ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ। ਲੇਕਿਨ ਇਹਦੇ ਬਾਵਜੂਦ ਵੀ ਟਰੰਪ ਰਾਜੀ ਨਹੀਂ ਹੈ, ਔਰ ਇਹ ਰਿਪੀਟਡ ਜਿਹੜਾ ਇਸ ਕਿਸਮ ਦਾ ਬਿਹੇਵੀਅਰ ਹੈ ਭਾਰਤ ਦਾ, ਤਾਂ ਜਿਹੜਾ ਜਲੂਸ ਨਿਕਲਿਆ ਫੋਰਨ ਪਾਲਿਸੀ ਵੀ ਨਿਕਲਿਆ ਵਿਦਨ ਵੀ। ਬਾਕੀ ਜਿਹੜਾ ਕੋਈ ਇਹ ਕਹੇ ਜੀ ਉਹਦਾ ਵਿਦਨ ਕੰਟਰੀ ਉਹਦੀ ਪੋਪੂਲੈਰਿਟੀ ਨੂੰ ਫਰਕ ਨਹੀਂ ਹੋਇਆ, ਇਹ ਬਿਲਕੁਲ ਝੂਠ ਹੈ। ਕਿਉਂਕਿ EVM ਮਸ਼ੀਨਾਂ ਜੋ ਬਿਹਾਰ ਦੇ ਵਿੱਚ ਹੋਇਆ, EVM ਮਸ਼ੀਨਾਂ ਜਿਸ ਕੌਨਫੀਡੈਂਸ ਦੇ ਨਾਲ ਉਹ ਬੈਠੇ ਹੋਏ ਨੇ, ਸੋ ਇਸ ਸਾਰੇ 'ਚੋਂ ਜਦੋਂ ਲੋਕਾਂ ਦੀ ਆਵਾਜ਼ ਵੀ ਦਬਾਈ ਜਾ ਰਹੀ ਹੈ, ਉੱਥੇ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਹੈ, ਜੇ ਆਪੋਜੀਸ਼ਨ ਕਾਂਗਰਸ ਜਾਂ ਦੂਸਰਿਆਂ ਨੇ ਪਾਇਆ, ਤੇ ਇਹ ਜੋ ਹੁਣ ਇਲੈਕਸ਼ਨ ਕਮਿਸ਼ਨ ਉੱਥੇ ਕਰ ਰਿਹਾ ਭਾਰਤ ਦਾ, ਉਹ ਪੂਰੀ ਤਰ੍ਹਾਂ BJP RSS ਦੀ ਐਕਸਟੈਂਸ਼ਨ ਬਣਿਆ ਹੋਇਆ ਹੈ। ਔਰ ਇਹ ਗੱਲ ਈਵਨ ਸਵਰਨ ਸਿੰਘ ਬੋਪਾਰਾਏ ਜਿਹੜੇ ਖੁਦ ਚੀਫ ਇਲੈਕਸ਼ਨ ਕਮਿਸ਼ਨਰ ਸੀ, ਔਰ ਪਿਛਲੇ ਦਿਨਾਂ 'ਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਸੈਨੇਟ ਦੀ ਜਿਹੜੀ ਹੈ ਉਹ ਇਲੈਕਸ਼ਨ ਮੰਗ ਰਹੇ ਨੇ, ਉੱਥੇ ਜਿਹੜਾ 10 ਨਵੰਬਰ ਉਹਨਾਂ ਨੇ ਇਕੱਠ ਰੱਖਿਆ ਉਹਦੇ 'ਚ ਆਏ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹ ਬਿਲਕੁਲ ਐਕਸਟੈਂਸ਼ਨ ਗਵਰਨਮੈਂਟ ਦੀ ਬਣ ਗਿਆ। ਹੁਣ ਉਹਨਾਂ ਨੂੰ RSS ਨੂੰ ਇਹ ਲੱਗ ਰਿਹਾ ਕਿ ਵੀ ਲੋਕਾਂ ਦੇ ਵਿੱਚ ਐਕਸਪੋਜ਼ ਹੋ ਰਿਹਾ, ਤੇ ਉਹਨਾਂ ਨੇ ਜਿਹੜੇ ਆਪਣੇ RSS ਦੇ ਰਾਹੀਂ ਕੋਈ ਚੀਫ ਜਸਟਿਸ ਬਣਾਇਆ ਸੀ, ਕੋਈ ਜੱਜ, ਕੋਈ ਅਦਰਵਾਈਜ਼ ਪ੍ਰੋਫੈਸਰ, ਕੋਈ ਉਹਨਾਂ ਤੋਂ ਇੱਕ ਚਿੱਠੀ ਅੱਜ ਜਾਰੀ ਕਰਵਾਈ ਹੈ। 272 ਐਮੀਨੈਂਟ ਸਿਟੀਜ਼ਨਸ ਐਕਿਊਜ਼ ਆਪੋਜੀਸ਼ਨ of tarnishing election commission with unsubstantiated accusations. Open letter by retired judges, officials and veterans alleges a systematic attempt to undermine election commission credibility. ਹੁਣ 272 ਇਸ ਕਿਸਮ ਦੇ RSS ਦੇ ਜਮੂਰੇ, ਜਿਨ੍ਹਾਂ ਦੇ ਵਿੱਚ ਜੱਜ ਨੇ, ਐਕਸਟਰਾ ਅਫੀਸ਼ੀਅਲਸ ਨੇ, ਕੁਛ ਵੈਟਰਨ ਨੇ, ਉਹਨਾਂ ਤੋਂ ਇਹ ਬਿਆਨ ਦਵਾਇਆ ਗਿਆ ਕਿ ਜਿਹੜੀ ਆਪੋਜੀਸ਼ਨ ਹੈ, ਰਾਹੁਲ ਗਾਂਧੀ ਔਰ ਆਪੋਜੀਸ਼ਨ ਪਾਰਟੀਆਂ, ਇਹ ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਿਟੀ ਨੂੰ ਚੈਲੰਜ ਕਰ ਰਹੀਆਂ, ਉਸ ਨੂੰ ਟਾਰਨਿਸ਼ ਕਰ ਰਹੀਆਂ, ਇਹ ਸਾਰੀਆਂ ਬਾਹਰਲੀ ਖੇਡ ਰਹੀਆਂ। ਔਰ ਜਦੋਂ ਤੁਸੀਂ ਉਹਨਾਂ 'ਚ ਨਾਂ ਪੜ੍ਹਦੇ ਹੋ, ਉਹੀ ਨੇ ਜਿਹੜੇ RSS ਨਾਲ ਸੰਬੰਧਿਤ ਲੋਕ ਰਹੇ ਨੇ। ਸੋ ਉਹਨਾਂ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਵਾਸਟ ਦਾਇਰੇ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਭਾਈ ਇਹਨਾਂ ਦਾ ਪੂਰਾ ਜਲੂਸ ਨਿਕਲਿਆ ਹੋਇਆ ਇੰਟਰਨੈਸ਼ਨਲ ਲੈਵਲ 'ਤੇ। ਇਕੋਨਮੀ ਦਾ ਹਾਲ ਇਹ ਹੈ ਕਿ 88 ਤੇ 99 ਦੇ ਡਾਲਰ ਦੇ ਮੁਕਾਬਲੇ ਰੁਪਈਆ ਡਾਂਸ ਕਰ ਰਿਹਾ। ਔਰ ਅੱਜ ਹੀ ਇੱਕ ਵੀਰ ਦੱਸ ਰਹੇ ਸੀ ਕਿ ਇੰਨੀ ਕੁ ਘਬਰਾਹਟ ਹੈ ਮਾਰਕੀਟ 'ਚ ਕਿ ਅਨਓਫੀਸ਼ੀਅਲੀ $1 ਦੇ 100 ਰੁਪਈਏ ਹੁਣ ਬਾਣੀਆਂ ਦੇ ਕੇ ਡਾਲਰ ਖਰੀਦ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਵੀ ਇਹਦਾ ਕਰੰਸੀ ਦਾ ਜਾਣਾ। ਔਰ ਇੱਕ ਸਟੇਜ ਸੀ ਕਿ ਤੁਸੀਂ ਬੈਂਕ ਰਾਹੀਂ ਭੇਜੋ ਜਾਂ ਵੈਸੇ ਦਿਓ, ਇੱਕੋ ਹੀ ਕੀਮਤ 'ਤੇ ਆ ਗਏ। ਪਰ ਹੁਣ ਜਿਹੜਾ ਇਹ ਕ੍ਰਾਈਸਿਸ ਆ, ਉਹਨਾਂ ਨੇ ਕਿਹਾ ਜੀ ਆਲਰੇਡੀ ਮਤਲਬ 12 ਰੁਪਏ ਵੱਧ ਜਿਹੜੇ ਨੇ $1 ਦੇ ਉਹ ਦੇਣ ਨੂੰ ਤਿਆਰ ਨੇ। ਉਹਨਾਂ ਨੂੰ ਲੱਗਦਾ ਵੀ ਡਾਲਰ ਦੀ ਅੱਧੀ ਵੈਲਿਊ ਹੀ ਹੋਣੀ ਹੈ, ਇਹਨਾਂ ਦੀ ਕਰੰਸੀ ਉੱਡ ਰਹੀ ਹੈ। ਸੋ ਦੇਖੋ ਤੇਰਾ ਕਿਆ ਹੋਗਾ ਕਾਲੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਨਹੀਂ ਸਿੱਤਨੇ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਜਥੇ ਵਿੱਚ ਇੱਕ ਗਈ ਸਰਬਜੀਤ ਕੌਰ ਦਾ ਮਸਲਾ ਬੜਾ ਗਰਮਾਇਆ ਹੋਇਆ ਹੈ ਔਰ ਇਸ ਸੰਬੰਧੀ ਮੁੱਦੇ ਨੂੰ ਸਮਝੇ ਬਗੈਰ ਤੌਮਤਾਂ ਅਤੇ ਨਫ਼ਰਤ ਦਾ ਬਾਜ਼ਾਰ ਵੀ ਗਰਮ ਰਿਹਾ। ਹੁਣ ਸ਼੍ਰੋਮਣੀ ਕਮੇਟੀ ਨੇ ਅੱਬੜ ਵਾਹੇ ਇਹ ਫੈਸਲਾ ਲਿਆ ਹੈ ਕਿ ਭਵਿੱਖ ਵਿੱਚ ਇਕੱਲੀਆਂ ਔਰਤਾਂ ਜਥੇ ਵਿੱਚ ਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਹੋਵੇਗੀ। ਸੋ ਇਹ ਸਾਰੇ ਮੁੱਦੇ ਨੂੰ ਗੰਭੀਰਤਾ ਨਾਲ ਸਮਝਣ ਤੇ ਘੋਖਣ ਦਾ ਯਤਨ ਕਰ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਵੀ ਕੁਛ ਵੀਰਾਂ ਭੈਣਾਂ ਵੱਲੋਂ ਇਹ ਕਿਹਾ ਗਿਆ ਕਿ ਜੀ ਏਡਾ ਗੰਭੀਰ ਮੁੱਦਾ, ਬੀਬੀ ਸਰਬਜੀਤ ਕੌਰ ਜਿਹੜੀ ਜਥੇ ਦੇ ਨਾਲ ਗਈ ਔਰ ਉੱਥੋਂ ਉਹ ਜਿਹੜੀ ਹੈ ਉਹ ਫਰੰਟ ਹੋਈ ਔਰ ਜਾ ਕੇ ਉਸਨੇ ਕਿਸੇ ਦੇ ਨਾਲ ਨਿਕਾਹ ਕਰ ਲਿਆ ਔਰ ਫਿਰ ਆ ਗਿਆ ਜੀ ਕਿ ਉਹਨੇ ਇਸਲਾਮ ਕਬੂਲ ਕਰ ਲਿਆ ਔਰ ਉਹਦਾ ਪਾਸ਼ਾ ਨਾਂ ਦਾ ਵਕੀਲ ਜਿਹੜਾ ਹੈ ਉਹਨੇ ਕਿਹਾ ਜੀ ਕਿ ਅਸੀਂ ਹੁਣ ਹਾਈ ਕੋਰਟ ਦੇ ਵਿੱਚ ਵੀ ਅਪੀਲ ਕੀਤੀ ਹੈ ਕਿ ਉਹਨੂੰ ਸੁਰੱਖਿਆ ਦਿੱਤੀ ਜਾਏ। ਪੁਲਿਸ ਛਾਪੇ ਮਾਰ ਰਹੀ ਹੈ ਉਹਨੂੰ ਫੜਨ ਦੇ ਲਈ ਔਰ ਇਸ ਦੇ ਖਿਲਾਫ ਅਦਾਲਤ ਨੇ ਵੀ ਆਰਡਰ ਕਰਤਾ ਕਿ ਜੀ ਇਹ ਜਿਹੜਾ ਉਹਨੂੰ ਕੋਈ ਹਰਾਸ ਨਾ ਕੀਤਾ ਜਾਏ ਔਰ ਉਹ ਪੇਸ਼ ਹੋਣ। ਹੁਣ ਕਿਉਂਕਿ ਜਦੋਂ ਤੱਕ ਅਸੀਂ ਟਿਊਜ਼ਡੇ ਕੀਤਾ ਬਹੁਤ ਸਾਰਾ ਕੁਛ ਆਲਰੇਡੀ ਦੋਨਾਂ, ਇੱਕ ਪਾਸੇ ਭਾਰਤੀ ਮੀਡੀਆ ਔਰ ਉਹਨਾਂ ਦੇ ਆਊਟਲੈਟ, ਦੂਸਰੇ ਪਾਸੇ ਪਾਕਿਸਤਾਨ ਦਾ ਜਿਹੜਾ ਸਿੰਪੈਥੈਟਿਕ ਮੀਡੀਆ ਹੈ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਵੀ ਇਹ ਜਿਹੜੀ ਬੌਂਡਿੰਗ ਹੈ ਦੋਨਾਂ ਪੰਜਾਬਾਂ ਦੀ, ਦੋਨਾਂ ਕੌਮਾਂ ਦੀ ਬਣੇ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਸਾਰੀ ਘਟਨਾ ਨੂੰ ਜਿਹੜਾ ਸਾਹਮਣੇ ਲਿਆਂਦਾ। ਅਸੀਂ ਜੇ ਇਸ ਦੀ ਨਿਟੀ ਗ੍ਰਿਟੀ 'ਚ ਜਾਵਾਂਗੇ ਤਾਂ ਫਿਰ ਹੋਰ ਵੀ ਕਈ ਕੁਛ ਸਾਹਮਣੇ ਆਉਂਦਾ ਜਿੰਨਾ ਕੁ ਅਸੀਂ ਇਸ ਸਾਰੇ 'ਚੋਂ ਦੇਖਿਆ ਕਿ ਵੀ ਉਹ ਬੀਬੀ ਜਿਹੜੀ ਹੈ ਉਹ ਉਸ ਨੂੰ, ਹਾਲਾਂ ਉਹਦਾ ਸੰਬੰਧ ਛਾਪਿਆਂ ਵਾਲੀ ਪਿੰਡ ਦੇ ਨਾਲ ਹੈ, ਉਹਦੇ ਪੇਕੇ ਜਿਹੜੀ ਮਾਲਵੇ ਦੇ ਵਿੱਚ ਹੈ ਔਰ ਹੁਣ ਉਹਦਾ ਜ਼ਿਲ੍ਹਾ ਕਪੂਰਥਲਾ ਦੇ ਅਮਨਪੁਰ ਜਾਂ ਇਸ ਕਿਸਮ ਦਾ ਪਿੰਡ ਹੈ ਔਰ ਜਿੰਨੀ ਕੁ ਜਾਣਕਾਰੀ ਸਾਹਮਣੇ ਆਈ ਵੀ ਉਹਦਾ ਵਿਆਹ ਵੀ ਤਲਾਕ ਨਹੀਂ ਹੋਇਆ, ਉਹ ਇੰਗਲੈਂਡ ਰਹਿੰਦਾ ਬੰਦਾ, ਉਹਦੇ ਬੱਚੇ ਨੇ 2, ਉਹਨਾਂ ਦੇ ਅੱਗੋਂ ਬੱਚੇ ਨੇ। ਸੋ ਉਮਰ ਵੀ ਉਹਦੀ 42 ਸਾਲ ਨਹੀਂ ਹੈ, 52-53 ਸਾਲ ਦੀ ਉਮਰ ਹੈ ਔਰ ਮੈਂ ਹਾਲਾਂ ਇਹ ਕਹਿਣ ਤੋਂ ਗਰੇਜ਼ ਕਰਦਾ ਹੁੰਦਾ ਜੋ ਕੁਝ ਸਾਹਮਣੇ ਆਇਆ ਕਿਉਂਕਿ 2-3 ਮੀਡੀਆ ਚੈਨਲਸ ਨੇ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਇਨਵੈਸਟੀਗੇਟ ਵੀ ਕੀਤਾ ਕਿ ਵੀ ਇਹ ਬੀਬੀ ਆਲਰੇਡੀ ਕ੍ਰਿਮੀਨਲ ਬੈਕਗਰਾਊਂਡ ਵਾਲੀ ਜਾਂ ਜਿਸ ਤਰ੍ਹਾਂ ਲਫ਼ਜ਼ ਅਸੀਂ ਬਦ ਅਖਲਾਕ ਔਰ ਦੂਸਰਾ ਇਸਤੇਮਾਲ ਕਰਦੇ ਹਾਂ ਆਪਣੇ ਸਮਾਜ ਦੇ ਵਿੱਚ ਔਰ ਇਹੀ ਕਾਰਨ ਹੈ ਕਿ 2-3 ਥਾਵਾਂ 'ਤੇ ਉਹਦੇ ਖਿਲਾਫ ਕੇਸ ਵੀ ਦਰਜ ਨੇ। ਕੁਛ ਉਹਨੇ ਵੀ ਕਿਸੇ ਦੇ ਖਿਲਾਫ ਕੇਸ ਦਰਜ ਕੀਤੇ ਹੋਏ ਨੇ। ਉਹਦੇ ਬੱਚਿਆਂ ਨੇ ਵੀ ਕਿਹਾ ਵੀ ਅਸੀਂ ਬੋਲਦੇ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਪੇਕੇ ਜਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਹੁਤ ਪਹਿਲਾਂ ਉਹਨੂੰ ਡਿਸਓਨ ਕੀਤਾ ਹੋਇਆ। ਹੁਣ ਇਹ ਇੱਕ ਡਿਫਰੈਂਟ ਕਹਾਣੀ ਹੈ। ਪਹਿਲਾ ਸਵਾਲ ਤਾਂ ਮੈਂ ਸਮਝਦਾ ਵੀ ਜਿਹੜੇ ਇਸ ਸਾਰੇ ਮੁੱਦੇ ਦੇ ਉੱਤੇ ਮਜ਼ਹਬ ਨੂੰ ਵੀ ਢਾਲ ਬਣਾਉਣਾ ਚਾਹੁੰਦੇ ਨੇ ਔਰ ਇੱਕ ਉਹ ਜਿਹੜੇ ਇਸ 'ਚੋਂ ਨਫ਼ਰਤ ਜਿਹੜਾ ਉਹ ਖੜੀ ਕਰ ਰਹੇ ਨੇ।
ਹੁਣ ਇਸ ਵਾਰ ਜਿਹੜਾ ਵੀਜ਼ਿਆਂ ਦਾ ਸਿਲਸਿਲਾ ਸੀ ਉਹ ਡਿਫਰੈਂਟ ਸੀ ਦੈਨ ਪਹਿਲਾਂ ਨਾਲੋਂ। ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਪਾਸਪੋਰਟ ਦਿੰਦੇ ਸੀ, ਹਾਈ ਕਮਿਸ਼ਨ ਤੋਂ ਇਕੱਠੇ ਹੀ ਉਹਨਾਂ ਨੂੰ ਭੇਜ ਦਿੰਦੇ ਸੀ ਔਰ ਹਾਈ ਕਮਿਸ਼ਨ ਉਹਨਾਂ ਦੇ ਤੋਂ ਵੀਜ਼ੇ ਲਾ ਕੇ ਆ ਜਾਂਦੇ ਸੀ ਔਰ ਫਿਰ ਗਵਰਨਮੈਂਟ ਉਹਨੂੰ ਵੈਟ ਕਰਦੀ। ਇਸ ਵਾਰ ਕਿਉਂਕਿ ਇਹਨਾਂ ਨੇ ਜਥਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਾ ਹੀ ਨਹੀਂ ਸਕਦੇ, ਕਰਤਾਰਪੁਰ ਕੋਰੀਡੋਰ ਤਾਂ ਅਜੇ ਤੱਕ ਵੀ ਨਹੀਂ ਖੋਲ੍ਹਿਆ। ਜਦੋਂ ਸਿੱਖਾਂ ਦਾ ਪ੍ਰੈਸ਼ਰ ਬਣਿਆ ਇੰਟਰਨੈਸ਼ਨਲੀ ਔਰ ਉਸ ਤੋਂ ਬਾਅਦ ਇਹ ਮਜਬੂਰ ਹੋਏ। ਇਸ ਵਾਰ ਜਿਹੜੇ ਵੀਜ਼ੇ ਜਾਂ ਦੂਜੇ ਨੇ ਉਹ ਸਿੱਧੇ ਗਵਰਨਮੈਂਟ ਦੇ ਕੋਲ ਪਾਸਪੋਰਟ ਸੀ, ਉਹਨਾਂ ਦੀਆਂ 4-4 5-5 ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਵੈਟ ਕੀਤਾ। ਔਰ ਦੋ ਸ਼ਰਾਰਤਾਂ ਜਿਹੜੀਆਂ ਇਸ ਪੀਰੀਅਡ ਦੀਆਂ, ਕਿਉਂਕਿ ਜਦੋਂ ਮੈਂ ਕਿਸੇ ਵੀ ਪਾਰਟ ਨੂੰ ਦੇਖਦਾ, ਜਦੋਂ ਅਸੀਂ ਦੇਖਦੇ ਹਾਂ ਕਿ ਜੀ ਦੋਨਾਂ ਕੌਮਾਂ 'ਚ ਗੁੱਡਵਿਲ, ਉੱਥੇ ਜਿੱਥੇ ਜਾਣ ਵਾਲੇ ਕਿੰਨੇ ਸਵਾਗਤ ਤੋਂ ਪ੍ਰਭਾਵਿਤ ਹੁੰਦੇ ਨੇ, ਪਿਆਰ ਤੋਂ ਪ੍ਰਭਾਵਿਤ ਹੁੰਦੇ ਨੇ, ਟੋਟਲੀ ਡਿਫਰੈਂਟ। ਤੇ ਮੇਰਾ ਮਨ ਇਹ ਦੇਖ ਰਿਹਾ ਹੁੰਦਾ ਵੀ ਦੁਸ਼ਮਣ ਕੀ ਕਰੇਗਾ। ਹਾਲਾਂ ਅਸੀਂ ਜਦੋਂ ਜਥਾ ਗਿਆ ਉਸ ਤੋਂ ਪਹਿਲਾਂ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਸੀ ਕਿ ਵੀ ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਕੋਈ ਨਾ, ਕਿਉਂਕਿ ਇਸ ਵੇਲੇ ਪਹਾੜੇ ਦੇ ਤਾਲਿਬਾਨ ਵੀ ਪਾਕਿਸਤਾਨ ਜਿਨ੍ਹਾਂ ਨੇ ਖਰੀਦੇ ਹੋਏ ਨੇ, ਉਹਨਾਂ ਤੋਂ ਹੀ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਵਾਇਆ, ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕਰਵਾਇਆ। ਤੇ ਵੀ ਇਹ ਜਥੇ ਦੇ ਕਿਸੇ ਦਾ ਕੋਈ ਨੁਕਸਾਨ ਕਰਕੇ ਉਹ ਨਫ਼ਰਤ ਪੈਦਾ ਕਰ ਸਕਦੇ ਨੇ। ਪਰ ਇਹਨਾਂ ਨੇ ਉਹ ਤਾਂ ਸੇਫਲੀ ਜਦੋਂ ਲਾਸਟ ਉੱਥੋਂ ਆ ਗਿਆ ਯਾਤਰੂ, ਤੇ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਸਾਰੇ ਸਹੀ ਸਲਾਮਤ ਆਏ ਨੇ ਔਰ ਉਹਨਾਂ ਦੀ ਪੁਲਿਸ, ਰੇਂਜਰਸ ਐਕਸਟਰਾ ਉਹਨਾਂ ਨੇ ਮਾਈਲ ਜਾ ਕੇ ਉਹ ਵਿਚਾਰੇ ਜਾਗਦੇ ਰਹਿੰਦੇ ਨੇ। ਬਿਲਕੁਲ। ਦੂਸਰਾ ਪਾਰਟ ਜਿਹੜਾ ਜ਼ਾਹਰਾ ਤੌਰ ਦੇ ਉੱਤੇ ਇਹ ਹੁੰਦਾ ਹੈ ਕਿ ਭਾਈ ਕੋਈ ਨਾ ਕੋਈ ਮਰਿਆਦਾ ਨਾਲ ਰਿਲੇਟਡ ਐਸੀ ਗੱਲ ਉੱਥੇ ਨਾ ਹੋ ਜਾਏ ਜਿਹਨੂੰ ਇਹ ਫੇਰ ਚੁੱਕਦੇ ਨੇ। ਉਹ ਵੀ ਜਿਹੜਾ ਉੱਥੇ ਆਇਆ ਕਿ ਜੀ ਜਥੇ ਨੂੰ ਉਹਨਾਂ ਨੇ ਅਖੀਰਲੀ ਸ਼ਾਮ ਲਾਹੌਰ 'ਚ ਠਹਿਰਾਇਆ ਔਰ ਸੂਫੀ ਨਾਈਟ ਦੇ ਨਾਂ ਥੱਲੇ ਡਾਂਸ ਭੰਗੜੇ ਹੋਏ, ਹਾਲਾਂ ਉਹਨਾਂ ਨੇ ਆਪਣੇ ਵੱਲੋਂ ਆਓ ਭਾਗਤ ਕੀਤੀ। ਉਸ ਨੂੰ ਵੀ ਮੈਂ ਦੇਖਿਆ ਵੀ ਪਾਕਿਸਤਾਨ ਦੇ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਨੇ, ਅਸੀਂ ਕਿਹਾ ਵੀ ਠੀਕ ਹੈ ਜਦੋਂ ਤੁਸੀਂ ਕੋਈ ਕਲਚਰਲ ਇਵੈਂਟ ਕਰਦੇ ਹੋ, ਪੰਜਾਬੀ ਸੱਭਿਆਚਾਰ ਦੇ ਨਾਂ ਥੱਲੇ ਪੰਜਾਬੀ ਕਾਨਫਰੰਸ, ਉਹਦੇ 'ਚ ਤੁਸੀਂ ਜੋ ਮਰਜ਼ੀ ਕਰੋ, ਜਿਹੜੇ ਧਾਰਮਿਕ ਜਥਿਆਂ ਦੀ ਧਾਰਮਿਕ ਜ਼ਿਆਰਤ ਹੈ ਇਹਨੂੰ ਧਾਰਮਿਕ ਰਹਿਣ ਦਿਓ। ਔਰ ਉਸ ਨੂੰ ਉਹਨਾਂ ਦੇ ਆਫੀਸ਼ੀਅਲਸ ਨੇ ਵੀ ਐਕਨੋਲੇਜ ਕੀਤਾ ਇਹ ਸਾਰਿਆਂ ਨੂੰ। ਥਰਡ ਪਾਰਟ ਜਿਹੜਾ ਜਿਸ ਦੀ ਵੀ ਇਹਨਾਂ ਨੇ ਕੀਤੀ ਕੋਸ਼ਿਸ਼ ਉਹ ਇਹ ਸੀ, ਕਿਉਂਕਿ ਜਦੋਂ ਜਥਾ ਗਿਆ ਇੱਕ ਪਾਸੇ ਸਵਾਗਤ ਦੀਆਂ ਦੂਜੀਆਂ ਖਬਰਾਂ ਲੱਗ ਰਹੀਆਂ ਨੇ, ਦੂਸਰੇ ਪਾਸੇ ਇਹ ਸੀ ਕਿ ਜੀ 35 ਹਿੰਦੂਆਂ ਦਾ ਜਥਾ ਜਿਹੜੇ ਦੇ ਕੇ ਗਏ, ਟਿਕਟਾਂ ਖਰੀਦੀਆਂ, ਉਹਨਾਂ ਨੂੰ ਵਾਪਸ ਮੋੜਤਾ ਗਿਆ। ਫਿਰ ਇਹ ਸਾਹਮਣੇ ਆਇਆ ਵੀ ਇਹ ਤਾਂ ਉਹ ਨੇ ਹਿੰਦੂ ਜਿਹੜੇ ਆਲਰੇਡੀ ਪਾਕਿਸਤਾਨ ਦੇ ਸਿਟੀਜ਼ਨ ਸੀ, ਇੰਡੀਆ 'ਚ ਜਾ ਕੇ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਪਰਸੀਕਿਊਸ਼ਨ ਹੋ ਰਹੀ ਆ, ਉਹਨਾਂ ਨੇ ਪਾਕਿਸਤਾਨੀ ਸਿਟੀਜ਼ਨਸ਼ਿਪ ਛੱਡੀ ਔਰ ਇੰਡੀਅਨ ਸਿਟੀਜ਼ਨਸ਼ਿਪ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦੀਆਂ ਸਿਕਿਉਰਿਟੀ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਤਾਂ ਰਿਕਰੂਟਮੈਂਟ ਕਰਨਗੇ, ਤਾਂ ਇੱਥੋਂ ਦੇ ਚੱਪੇ ਤੋਂ ਵਾਕਿਫ ਨੇ, ਬਹੁਤ ਸਾਰਿਆਂ ਦਾ ਸੰਬੰਧ ਸਿੰਧ ਨਾਲ ਸੀ, ਲੇਕਿਨ ਉਹਨੂੰ ਔਰ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਜੀ ਸਾਡੇ ਜਥੇ ਦਾ ਤਾਂ ਹਿੱਸਾ ਹੀ ਨਹੀਂ ਸੀਗੇ, ਉਹਨਾਂ ਨੇ ਹੀ ਭੇਜੇ। ਔਰ ਖਬਰ ਜਿੰਨੀ ਦੇਰ ਤੱਕ 10 ਦਿਨ ਦਾ ਇਹ ਟ੍ਰਿਪ ਸੀ, ਇਹ ਖਬਰ ਬਣਾਈ। ਐਨ ਠੀਕ ਜਦੋਂ ਜਥੇ ਦੇ ਆਉਣ ਤੋਂ ਪਹਿਲਾਂ ਜਿਹੜੀ ਖਬਰ ਇਹ ਸਰਬਜੀਤ ਕੌਰ ਦੇ ਨਾਲ ਜੋੜ ਕੇ ਇਹਨੂੰ ਫਿਰ ਕਿਸ ਢੰਗ ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਇੱਕ ਕ੍ਰਿਮੀਨਲ ਬੈਕਗਰਾਉਂਡ ਦੀ ਇਸ ਵਾਰ ਤਾਂ ਵੈਟ ਤੁਹਾਡੀਆਂ ਏਜੰਸੀਆਂ ਨੇ ਕੀਤਾ, ਵੀਜ਼ੇ ਤਾਂ ਜਿਹੜੇ ਨੇ ਉਹ ਤਾਂ ਬਾਅਦ 'ਚ ਹੋਏ ਔਰ ਤੁਸੀਂ ਉਹਨੂੰ ਕਿਵੇਂ ਇਸ ਕਿਸਮ ਦੀ ਕ੍ਰਿਮੀਨਲ ਬੈਕਗਰਾਉਂਡ ਦੇ ਨਾਲ ਜਿਹੜਾ ਜੁੜੇ ਹੋਏ ਕੇਸ ਰਜਿਸਟਰ ਨੇ ਜਾਂ ਦੂਜੇ ਡਿਸਓਨਡ ਵਰਗੀ ਜਿਹੜੀ ਲੇਡੀ ਹੈ ਉਹਨੂੰ ਤੁਸੀਂ ਕਿਵੇਂ ਉਹਨੂੰ ਅਲਾਉ ਕੀਤਾ। ਔਰ ਫਿਰ ਜਿਹੜੇ ਇੱਕ ਨੇ ਸਟੋਰੀ ਬ੍ਰੇਕ ਕੀਤੀ ਔਰ ਜਿਹਨੂੰ ਕਿਹਾ ਜੀ ਨਿਕਾਹਨਾਮਾ ਵੀ ਨਾਲ ਲਾਇਆ, ਉਹ ਟਰਬਨਡ ਸਿੱਖ ਹੈ ਜਿਹੜਾ ANI ਲਈ ਕੰਮ ਕਰਦਾ ਰਿਹਾ, ਸਟੋਰੀ ਉਹਨੇ ਬ੍ਰੇਕ ਕੀਤੀ ਵੀ ਉਹਨਾਂ ਦੇ ਕੋਲ ਨਿਕਾਹਨਾਮਾ ਕਿੱਥੋਂ ਪਹੁੰਚ ਗਿਆ, ਕਿਹਨੇ ਇਹ ਸਾਰਾ ਲਿਆਂਦਾ। ਸੋ ਮੈਨੂੰ ਇਹ ਪਹਿਲੇ ਦਿਨ ਤੋਂ ਹੀ, ਉਦੋਂ ਤੱਕ ਜੇ ਮੈਨੂੰ ਇਹਦੀ ਇਸ ਮਾਈ ਦੇ ਪਿਛੋਕੜ ਬਾਰੇ ਪਤਾ ਨਹੀਂ ਸੀ, ਫਿਰ ਮੈਨੂੰ ਇਹ ਕਲੀਅਰ ਹੋ ਗਿਆ। ਮੈਂ ਕਿਹਾ ਜੀ ਇਹ ਆਉਣ ਵਾਲੇ ਪੀਰੀਅਡ 'ਚ, ਇਸ ਤੋਂ ਪਹਿਲਾਂ ਵੀ ਬਹੁਤਿਆਂ ਨੂੰ ਸ਼ਾਇਦ ਯਾਦ ਹੋਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਬਾਲਾ ਨਾਂ ਦੀ ਕਿ ਕੀ ਸਰੋਜ ਬਾਲਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਬੀਬੀ ਜਿਹੜੀ ਹਿੰਦੂ ਬੀਬੀ ਸੀ, ਉਹ ਵੀ ਵਿੱਚ ਵਾੜ ਕੇ ਇਸ ਕਿਸਮ ਦਾ ਹੀ ਹੋਇਆ ਜੀ। ਉਹਨੇ ਜਿਹੜੀ ਉਹ ਸਰੋਜ ਬਾਲਾ ਹੁਣ ਫਲਾਣੀ ਨੂਰ ਬਣ ਗਈ ਹੈ ਕਿ ਕੀ ਬਣ ਗਈ ਹੈ, ਉਹ ਸਾਰੇ। ਸੋ ਅਸੀਂ ਇਸ ਦੇ ਉੱਤੇ ਕਹਿਣਾ ਚਾਹੁੰਦੇ ਹਾਂ ਕਿ ਵੀ ਇਹਦੇ 'ਚ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਇਹ ਜੇ ਪਾਕਿਸਤਾਨ ਦੇ ਕਾਨੂੰਨ ਦੇ ਵਿੱਚ ਕੋਈ ਵੀ ਇਸ ਕਿਸਮ ਦਾ ਕਿ ਜੀ ਉਹਦਾ ਨਿਕਾਹ ਹੋ ਗਿਆ ਤੇ ਉਹ ਹੁਣ
ਉਹਦੀ ਸਿਟੀਜ਼ਨ ਬਣ ਗਈ ਹੈ ਔਰ ਉਹਦੇ ਤੇ ਉਹਨੂੰ ਵਾਪਸ ਇਹ ਨਹੀਂ। ਪਹਿਲਾ ਪਾਰਟ ਤਾਂ ਮੈਂ ਸਮਝਦਾ ਹਾਂ ਵੀ ਜਿਹੜਾ ਸੀਰੀਅਸ ਕੰਮ ਕਰਨ ਵਾਲਾ, ਔਰ ਮੇਰੀ ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਦੇ ਇੱਕ ਸੀਨੀਅਰ ਵਕੀਲ ਨੇ ਜਿਹੜੇ ਸਰਕਾਰੀ ਦਰਬਾਰੇ ਵੀ, ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਕਿ ਵੀ ਇਸ ਕਿਸਮ ਦੀਆਂ ਘਟਨਾਵਾਂ ਨੂੰ, ਕਿਉਂਕਿ ਇਹ ਏਜੰਸੀਆਂ ਵੀ ਆਪਣੀ ਖੇਡ ਖੇਡਦੀਆਂ ਰਹਿਣਗੀਆਂ ਔਰ ਸ਼ਰਾਰਤੀ ਸ਼ੈਤਾਨ ਮਨ ਵੀ ਕਿਸੇ ਦੇ ਉੱਤੇ ਕੌਣ ਕੀ ਕੰਟਰੋਲ ਹੈ ਕਿ ਕੌਣ ਕੀ ਕਰਦਾ ਹੈ, ਉਹਦੇ ਲਈ ਤੁਸੀਂ ਸਾਰਿਆਂ ਨੂੰ ਦੋਸ਼ੀ ਬਣਾਓ, ਜਥਿਆਂ ਦੇ ਉੱਤੇ ਜਿਹੜਾ ਹੈ ਉਹ ਸ਼ੱਕ ਦੀ ਨਿਗਾਹ ਹੋਏ। ਔਰ ਮੈਂ ਸਮਝਦਾ ਵੀ ਜਿਹੜਾ ਖਾਸ ਤੌਰ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਕੰਮ ਸੀ, ਉਹਦੀ ਥਾਂ 'ਤੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਐਜ਼ ਏ ਨੀ ਜਰਕ ਰਿਐਕਸ਼ਨ ਇਹ ਬਿਆਨ ਦਾਗ ਦਿੱਤਾ ਜੇ ਅਸੀਂ ਅੱਗੇ ਤੋਂ ਯਕੀਨੀ ਬਣਾਵਾਂਗੇ ਕਿ ਜਿਹੜੀ ਕੋਈ ਸਿੰਗਲ ਲੇਡੀ ਹੈ ਉਹ ਜਥੇ ਦੇ ਵਿੱਚ ਨਾ ਜਾਏ। ਵੀ ਇਹ ਤੁਹਾਨੂੰ ਹੱਕ ਕਿਹਨੇ ਦਿੱਤਾ ਹੈ? ਪਹਿਲੀ ਗੱਲ ਤਾਂ ਇਹ ਹੈ ਅਸੀਂ ਫਿਰ ਉਸੇ ਲੈਵਲ ਤੇ ਜਾ ਕੇ ਖਲੋਣ ਦੀ ਗੱਲ ਕਰ ਰਹੇ ਹਾਂ। ਜਦੋਂ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਜਦੋਂ ਗੱਲ ਕਰਦੇ ਸੀ, ਉਹ ਕਹਿੰਦੇ ਸੀ ਵੀ ਜਿਹੜਾ ਰੁਤਬਾ ਔਰਤ ਨੂੰ ਸਿੱਖ ਧਰਮ ਦੇ ਵਿੱਚ ਹੈ ਉਹ ਹੋਰ ਕਿਸੇ ਮਜ਼ਹਬ ਦੇ ਵਿੱਚ ਨਹੀਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਇੱਕ ਪਾਸੇ ਤਾਂ ਮਨੂ ਸਮ੍ਰਿਤੀ ਇਹ ਕਹਿੰਦੀ ਹੈ ਕਿ ਵੀ ਔਰਤ ਨੂੰ ਕਦੇ ਇਕੱਲਾ ਨਾ ਛੱਡੋ, ਉਹਨੂੰ ਇਕੱਲੇ ਰਹਿਣ ਦਾ ਹੱਕ, ਜੀਣ ਦਾ ਹੱਕ ਹੀ ਨਹੀਂ ਹੈ। ਜਦੋਂ ਉਹ ਛੋਟੀ ਹੈ ਤੇ ਪਿਓ, ਫਿਰ ਉਹਦਾ ਘਰ ਵਾਲਾ ਔਰ ਫਿਰ ਪੁੱਤਰ, ਕਿਉਂਕਿ ਉਹਦੇ ਕੋਲ ਕੋਈ ਹਕੂਕ ਨਹੀਂ ਹੈ ਕਿ ਉਹ ਇਕੱਲਿਆਂ ਜਿਹੜੀ ਹੈ ਉਹ ਕਿਤੇ ਵੀ ਜਾਏ ਜਾਂ ਕੋਈ ਉਹਦਾ ਪਾਰਟ ਹੋਏ। ਹੁਣ ਇਸਲਾਮ ਦੇ ਹਵਾਲੇ ਨਾਲ ਮਹਿਰਮ ਲਫ਼ਜ਼ ਇਸਤੇਮਾਲ ਹੁੰਦਾ ਕਿ ਵੀ ਉਸ ਤੋਂ ਬਿਨਾਂ ਔਰਤ ਨਹੀਂ, ਮਜ਼ਹਬੀ ਤੌਰ 'ਤੇ ਹਾਲਾਂ ਔਰਤਾਂ ਇਸਲਾਮਿਕ ਜਗਤ ਦੇ ਵਿੱਚ ਵੀ ਕਿਤੇ ਕਿਤੇ ਪਹੁੰਚ ਗਈਆਂ ਨੇ, ਲੇਕਿਨ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਜਦੋਂ ਸ਼ਰਅ ਦੇ ਨਾਂ ਥੱਲੇ ਕੋਈ ਗੱਲ ਕਰਨਗੇ ਉਹਦੇ 'ਚ ਵੀ ਇਹ ਹੈ ਵੀ ਔਰਤ ਨੂੰ ਕਿਤੇ ਵੀ ਇਕੱਲੇ ਜਾਣ ਦਾ, ਸ਼ਾਇਦ ਹੱਜ ਦੇ ਮਾਮਲੇ ਦੇ ਵਿੱਚ ਵੀ ਜਿਨ੍ਹਾਂ ਨੂੰ ਅਲਾਉ ਕੀਤਾ ਜਾਂਦਾ ਉਹਨਾਂ ਦੇ ਨਾਲ ਕੋਈ ਮਹਿਰਮ, ਉਹਨਾਂ ਦਾ ਪਿਓ, ਭਰਾ, ਪਤੀ, ਪੁੱਤਰ ਹੋਏ ਉਹੀ ਜਾ ਸਕਦਾ। ਹੁਣ ਇੱਥੇ ਜਦੋਂ ਅਸੀਂ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਥੱਲੇ ਅਬਲਾ ਦੇ ਕਨਸੈਪਟ ਨੂੰ ਖਤਮ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਕੌਰ ਸ਼ਹਿਜ਼ਾਦੀ ਔਰ ਗਾਤਰੇ ਕਿਰਪਾਨ ਪਾਉਂਦੇ ਨੇ, ਔਰ ਅਸੀਂ ਅੱਜ ਸਾਡੀਆਂ ਬੱਚੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਕੋਈ ਸਪੋਰਟਸ ਦੇ ਵਿੱਚ ਕੋਈ ਹੋਰ ਥਾਵਾਂ ਦੇ ਉੱਤੇ ਉੱਚੇ ਮੁਕਾਮ ਹਾਸਲ ਕਰ ਰਹੀਆਂ, ਤੇ ਅਸੀਂ ਜਿਹੜੀਆਂ ਪਿਛਾਂ ਖਿੱਚੂ ਟ੍ਰੈਡੀਸ਼ਨਸ ਨੇ ਅਸੀਂ ਕਿਸੇ ਵੀ ਇੱਕ ਦੁਰਘਟਨਾ ਲਈ, ਇਹ ਬਹੁਤ ਮਾੜੀ ਗੱਲ ਹੈ, ਕੰਡੈਮਨੇਬਲ ਹੈ, ਔਰ ਇਹਦੇ ਅੱਡ ਅੱਡ ਆਸਪੈਕਟ ਨੇ। ਔਰ ਮੇਰਾ ਈਵਨ ਪਾਕਿਸਤਾਨ ਦੇ ਜਿਹੜੇ ਲਾਅ ਮੇਕਰਸ ਔਰ ਦੂਸਰੇ ਨੇ ਕਿ ਵੀ ਘੱਟੋ ਘੱਟ ਇਹ ਠੀਕ ਹੈ ਵੀ ਕਿਸੇ ਵੀ ਸੁਸਾਇਟੀ 'ਚ ਕਿ ਜਦੋਂ ਕੋਈ ਐਡਲਟ ਹੁੰਦਾ ਹੈ ਉਹਨੂੰ ਹੱਕ ਹੁੰਦਾ ਉਹ ਕੋਈ ਵੀ ਰਾਹ ਚੁਣੇ, ਲੇਕਿਨ ਇਸ ਕਿਸਮ ਦਾ ਜੇ ਜਥੇ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੀ 19 ਗਿਣਤੀ ਦੇ ਵਿੱਚ ਇਸ ਕਿਸਮ ਦਾ ਜੇ ਉੱਥੇ ਕੋਈ ਲੈਜਿਸਲੇਸ਼ਨ ਕਾਨੂੰਨ ਵੀ ਬਣਾਉਣਾ ਪੈਂਦਾ ਹੈ ਕਿ ਉਸ ਕਿਸਮ ਦੀ ਕੋਈ ਕਨਵਰਜਨ ਜਾਂ ਉਸ ਕਿਸਮ ਦੀ ਕੋਈ ਜਿਹੜਾ ਭਗੌੜਾਪਨ ਉਹਨੂੰ ਇਹੀ ਹੋਇਆ ਕਿ ਵੀ ਫੜ ਕੇ ਹਵਾਲੇ ਕੀਤਾ ਜਾਏਗਾ, ਇਸ ਕਿਸਮ ਦਾ ਕੁਛ ਕੀਤਾ ਜਾ। ਅਦਰਵਾਈਜ਼ ਤੁਸੀਂ ਕਿਤੇ ਤੇ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਇਹ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ। ਕੋਈ ਵੀ ਅਸੀਂ ਇਹਨਾਂ ਮੁਲਕਾਂ 'ਚ ਕਿਹੜਾ ਨਹੀਂ ਦੇਖਦੇ ਕਿ ਭਾਈ ਔਰ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਸਫ਼ਰ ਕਰ ਰਹੇ ਹਾਂ, ਅਸੀਂ ਕਿਉਂਕਿ ਮਾਈਨੋਰਿਟੀ ਹੈ, ਸਾਡੇ ਨਾਲ ਕੁਝ ਵਾਪਰਦਾ ਅਸੀਂ ਉਸ ਪ੍ਰਤੀ ਜ਼ਿਆਦਾ ਸੈਂਸਿਟਿਵਿਟੀ ਵੀ ਰੱਖਦੇ ਹਾਂ। ਇਹ ਬਾਕੀ ਸਮਾਜ ਦੇ ਵਿੱਚ ਵੀ ਵਾਪਰ ਰਿਹਾ ਕਿਉਂਕਿ ਜਿਸ ਕਿਸਮ ਦਾ ਇਹ ਫ੍ਰੀ ਵਰਲਡ ਦੇ ਨਾਂ ਥੱਲੇ, ਸੋਸ਼ਲ ਮੀਡੀਆ ਦੇ ਨਾਂ ਥੱਲੇ ਜਿਹੜਾ ਪਾਰਟ ਹੈ ਸਾਰਾ। ਔਰ ਮੈਂ ਸਮਝਦਾ ਵੀ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਸ ਕਿਸਮ ਦਾ ਫੈਸਲਾ ਹੈ ਬਿਲਕੁਲ ਪਿਛਾਂ ਖਿੱਚੂ ਵੀ ਹੈ, ਗਲਤ ਵੀ ਹੈ, ਸਿੱਖੀ ਪਰੰਪਰਾਵਾਂ ਦੇ ਖਿਲਾਫ ਵੀ ਹੈ। ਔਰ ਇਸ ਦੇ ਉੱਤੇ ਈਵਨ ਬੀਬੀ ਕਰਨਜੋਤ ਕੌਰ ਜਿਹੜੇ ਖੁਦ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਔਰ ਸ਼ਾਇਦ ਕਿਸੇ ਸਟੇਜ ਤੇ ਹੋਰ ਵੀ ਜਿਹੜਾ ਉਹਨਾਂ ਦਾ ਅਹੁਦਾ ਸੀ, ਉਹਨਾਂ ਨੇ ਜਿਹੜਾ ਇਹ ਕਿਹਾ ਕਿ ਇਕੱਲੀ ਬੀਬੀ ਨੂੰ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ਤੇ ਨਾ ਭੇਜਣ ਦਾ ਫੈਸਲਾ ਹਾਸੋਹੀਣ ਹੈ। ਉਹਨਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਔਰਤ ਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ, ਦੋਨਾਂ ਦੇ ਸੋਚਣ ਸਮਝਣ ਦੀ ਸ਼ਕਤੀ ਬਰਾਬਰ ਦੀ ਹੁੰਦੀ ਹੈ। ਇੱਕ ਇਸਤਰੀ ਨੇ ਗਲਤੀ ਕੀਤੀ, ਉਹ ਸਾਰੀਆਂ ਸਿੱਖ ਬੀਬੀਆਂ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਘਟਨਾ ਤੋਂ ਬਾਅਦ ਸਾਰੀ ਸਿੱਖ ਬੀਬੀਆਂ ਨੂੰ ਬ੍ਰੈਂਡ ਕਰ ਦੇਣਾ ਕਿ ਇਹ ਸਾਰੀਆਂ ਇਹੋ ਜਿਹੀਆਂ ਹੋਣੀਆਂ ਨੇ, ਇਹਨਾਂ ਨੂੰ ਇਕੱਲਿਆਂ ਜਾਣ ਨਹੀਂ ਦੇਣਾ, ਇਹ ਬਿਲਕੁਲ ਗਲਤ ਹੈ। SGPC ਦੇ ਇਸ ਰਵੱਈਏ ਦੀ ਮੈਂ ਨਿੰਦਾ ਕਰਦੀ ਹਾਂ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਤੋਂ ਪਹਿਲਾਂ ਵੀ ਇੱਕ ਅੱਧੀ ਘਟਨਾ ਹੋਈ ਸੀ, ਉਦੋਂ ਵੀ ਇਸ ਕਿਸਮ ਦੀਆਂ ਗੱਲਾਂ ਉੱਠੀਆਂ ਸੀ, ਪਰ ਅਸੀਂ ਇਸ ਕਿਸਮ ਦੀ ਕੋਈ ਲਾਈਨ ਜਿਹੜੀ ਸੀ ਅੱਗੇ ਨਹੀਂ ਸੀ ਆਉਣ ਦਿੱਤੀ ਗਈ। ਔਰ ਉਹਨਾਂ ਨੇ ਕਿਹਾ ਕਿ ਵੀ ਗੱਲਾਂ ਬਹੁਤ ਹੁੰਦੀਆਂ ਨੇ ਔਰਤ ਦੇ ਸਸ਼ਕਤੀਕਰਨ ਦੀਆਂ, ਪਰ ਅਜਿਹੇ ਬਿਆਨਾਂ ਤੋਂ ਬਾਅਦ ਉਸੇ ਰਵਾਇਤੀ ਸੋਚ ਦੀ ਝਲਕ ਮਿਲਦੀ ਹੈ
ਜੋ ਸਦੀਆਂ ਤੋਂ ਔਰਤਾਂ ਲਈ ਚਲੀ ਆ ਰਹੀ। ਇਸ ਮਾਨਸਿਕ ਸਮਝ ਨੂੰ ਬਦਲਣ ਲਈ ਅਜੇ ਵੀ ਸਮਾਂ ਚਾਹੀਦਾ ਹੈ ਅਤੇ ਰੂੜੀਵਾਦੀ ਮਾਨਸਿਕਤਾ ਦਾ ਰਿਐਕਸ਼ਨ ਹੈ, ਸਿੱਖ ਮਾਨਸਿਕਤਾ ਦਾ ਨਹੀਂ। ਫਿਰ ਉਹਨਾਂ ਨੇ SGPC ਦੀ ਜਿਹੜੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਬੀਬੀਆਂ ਮੈਂਬਰ ਨੇ, ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਬਾਰੇ ਆਵਾਜ਼ ਬੁਲੰਦ ਕਰੋ ਕਿ ਇਹ ਜਿਹੜੀ ਹੈ ਬਹੁਤ ਪਿਛਾਂਹ ਖਿੱਚੂ ਮਾਨਸਿਕਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਬਿਲਕੁਲ ਇਸ ਬੀਬੀ ਕਰਨਜੋਤ ਕੌਰ ਦੇ ਥਾਟ ਨਾਲ ਸਹਿਮਤ ਹੈ ਕਿ ਇਸ ਦੇ ਉੱਤੇ ਸਾਨੂੰ ਕੱਲਾ ਇੱਕ, ਇਹ ਤਾਂ ਚਲੋ ਇੱਕ ਜਦੋਂ ਕੋਈ ਵੀ ਇਸ਼ੂ ਆਉਂਦਾ ਹੈ ਇੱਕਦਮ ਸੋਸ਼ਲ ਮੀਡੀਆ ਔਰ ਦੂਜਿਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਪਰ ਇਹ ਸੀਰੀਅਸ ਇਸ਼ੂ ਨੇ, ਇੱਕ ਲੈਵਲ ਤੇ ਹੀ ਨਹੀਂ ਹੈ। ਸਾਡੀਆਂ ਬੱਚੀਆਂ ਜੇ ਆਊਟਸਾਈਡ ਦਾਇਰਾਕਾਰ ਜਾ ਰਹੀਆਂ ਨੇ, ਇਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਘਰਾਂ, ਹਰ ਘਰ ਦੇ ਵਿੱਚ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ। ਬੱਚਿਆਂ ਦੇ ਹਵਾਲੇ ਨਾਲ, ਮੁੰਡਿਆਂ ਦੇ ਹਵਾਲੇ ਨਾਲ ਡਰੱਗਸ ਦਾ ਇਸ਼ੂ ਹੈ, ਬੱਚੀਆਂ ਦੇ ਹਵਾਲੇ ਨਾਲ ਇਹ ਦੂਸਰਾ ਹੈ। ਇਹ ਕੌਮਾਂ ਜਿਹੜੀਆਂ ਨੇ ਉਹ ਜਿਨ੍ਹਾਂ ਦੇ ਸਾਹਮਣੇ ਚੈਲੰਜਸ ਹੁੰਦੇ ਨੇ, ਉਹ ਨੀ ਜਰਕ ਰਿਐਕਸ਼ਨ ਨਹੀਂ ਦਿੰਦੇ ਕਿ ਤੁਸੀਂ ਇੱਕ ਅੱਧਾ ਬਿਆਨ ਦਿੱਤਾ ਹੈ, ਇੱਧਰ ਹੋ ਗਏ ਉੱਧਰ ਹੋ ਗਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਪਾਸੇ ਬਹੁਤ ਵੱਡੀ ਜਿਹੜੀ ਗਿਣਤੀ ਉਹ ਗੁੱਡਵਿਲ ਰੱਖਦੀ ਹੈ, ਉਹ ਸਿੱਖਾਂ ਨੂੰ ਪਿਆਰ ਕਰਦੀ ਹੈ, ਪਰ ਇੱਕ ਤਬਕਾ ਉਹ ਵੀ ਹੈ ਜਿਹੜਾ ਇਸ ਦੇ ਨਾਂ ਥੱਲੇ ਕਿ ਜੀ ਅਸੀਂ ਜਿਹੜਾ ਉਹ ਸਵਾਬ ਖੱਟਣਾ, ਪੁੰਨ ਖੱਟਣਾ, ਜੰਨਤ ਦੇ ਦਰਵਾਜ਼ੇ ਖੁੱਲ੍ਹਣਗੇ, ਉਹ ਕਨਵਰਸ਼ਨ ਦੇ ਵਿੱਚ ਯਕੀਨ ਰੱਖਦੇ ਨੇ, ਉਸ ਨੂੰ ਪ੍ਰਮੋਟ ਕਰਦੇ ਨੇ, ਉਸ ਨੂੰ ਸੈਲੀਬ੍ਰੇਟ ਕਰਦੇ ਨੇ। ਇਹ ਤਬਲੀਗੀ ਕਿਸਮ ਦੀ ਜਿਹੜੀ ਲਾਈਨ ਹੈ ਉਹ ਐਗਜ਼ਿਸਟ ਕਰਦੇ ਨੇ ਲੋਕ, ਔਰ ਇਹੀ ਕਾਰਨ ਹੈ ਜਿਹੜਾ ਸ਼ਾਇਦ ਸਭ ਤੋਂ ਜ਼ਿਆਦਾ ਦੁਖਦਾਈ ਸੀ, ਜਿਹੜਾ ਵਕੀਲ ਹੈ ਪਾਸ਼ਾ, ਜਿਹੜਾ ਉਹ ਕਹਿ ਰਿਹਾ ਜੀ ਕਿ ਮੈਂ ਇੱਕ ਚੈਂਬਰ ਦੇ ਵਿੱਚ ਇਸਲਾਮ ਕਬੂਲ ਕਰਵਾਇਆ, ਫਿਰ ਨਿਕਾਹ ਕਰਵਾਇਆ। ਉਹਨੇ ਕਿਹਾ ਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਨਿਕਾਹ ਦੀ ਖੁਸ਼ੀ ਨਹੀਂ ਹੈ, ਮੈਨੂੰ ਇਹਦੀ ਖੁਸ਼ੀ ਹੈ ਕਿ ਮੈਂ ਇੱਕ ਜਿਹੜੀ ਹੈ ਸਿੱਖ ਬੀਬੀ ਹੈ ਉਸ ਨੂੰ ਇਸਲਾਮ ਦੇਵੇ। ਇਹ ਜਿਹੜੀ ਮਾਨਸਿਕਤਾ ਹੈ ਜਾਂ ਦੂਸਰਾ ਹੈ, ਇਹ ਕੰਡੈਮਨੇਬਲ ਹੈ। ਲੇਕਿਨ ਹਰ ਸੁਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਵਾਸਟ ਮੈਜੋਰਿਟੀ ਜਿਹੜੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਨੇ ਔਰ ਜਿਹੜੇ ਸੋਸ਼ਲ ਮੀਡੀਆ 'ਤੇ ਨੇ, ਉਹਨਾਂ ਨੇ ਇਸ ਐਕਟ ਨੂੰ ਕੰਡੈਮ ਕੀਤਾ ਹੈ। ਔਰ ਇਹ ਵੀ ਕਿ ਭਾਈ ਜੇ ਕਿਸੇ ਨੇ ਕੋਈ ਇਸ ਕਿਸਮ ਦਾ ਜਿਹੜਾ ਉਹ ਬਿਲਕੁਲ ਬਦਖਲਾਕੀ ਦਿਖਾਣੀ ਹੈ ਤੇ ਤੁਸੀਂ ਗੁਰੂ ਨਾਨਕ ਦਾ ਨਾਂ ਜਥੇ ਦੇ ਪਲੇਟਫਾਰਮ ਨੂੰ ਯੂਜ਼ ਕਰਕੇ, ਧਾਰਮਿਕ ਪਲੇਟਫਾਰਮ ਨੂੰ ਯੂਜ਼ ਕਰਕੇ ਕਿਉਂ ਜਾਂਦੇ ਹੋ? ਔਰ ਐਸਾ ਜਿਹੜੀ ਪੋਤੇ ਪੋਤੀਆਂ ਵਾਲੀ ਜਨਾਨੀ ਜਿਹੜੀ ਉਹ ਕਿਸੇ ਨੇ ਕਿਹਾ ਵੀ ਜਿਹੜੀ ਆਪਣੇ ਬੱਚਿਆਂ ਦੀ ਨਹੀਂ, ਆਪਣੇ ਪਤੀ ਦੀ ਨਹੀਂ, ਆਪਣੇ ਮਾਪਿਓ ਦੀ ਨਹੀਂ, ਕਿ ਭਾਈ ਦੱਸ ਤੇਰੀ ਔਰ ਉਹ ਵੀ ਉਹ ਇੱਕ ਕਾਲੂ ਜਿਹਾ ਲੱਭਿਆ ਹੋਇਆ ਉਹ ਜਿਹੜਾ ਉਸ ਨੂੰ। ਔਰ ਇਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਸ ਕਿਸਮ ਨਾਲ ਇਹ ਸਾਰੀ ਵੈਟਿੰਗ ਆਫ ਦਾ ਪਾਸਪੋਰਟਸ ਹੋਈ ਗਈ, ਜਿਵੇਂ ਸਟੋਰੀ ਬ੍ਰੇਕ ਹੋਈ, ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੀਆਂ ਜਦੋਂ ਬਹੁਤ ਵਾਰੀ ਹੁੰਦਾ ਕਿ ਵੀ ਸਾਜ਼ਿਸ਼ ਦਾ ਹਿੱਸਾ, ਔਰ ਉੱਥੇ ਕੌਣ ਆਲ ਆਫ ਏ ਸਡਨ ਈਡਾ ਉਹ ਸਧਾਰਨ ਕੋਈ ਉਹ ਪਿਛੋਕੜ ਆੜਾ ਕਿ ਵੀ ਕੋਰਟਾਂ ਤੱਕ ਤੇ ਦੂਜੇ ਤੀਜੇ ਦੀ ਪਹੁੰਚ ਦੇ ਬਾਵਜੂਦ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਲਿਸ ਟਰੇਸ ਕਰ ਰਹੀ ਸੀ ਉਹਨੂੰ, ਛਾਪੇਮਾਰੀ ਚੱਲ ਰਹੀ ਸੀ, ਲੇਕਿਨ ਅਚਾਨਕ ਆਇਆ ਕਿ ਜੀ ਉਹ ਹਾਈ ਕੋਰਟ ਤੱਕ ਪਹੁੰਚ ਗਏ ਤੇ ਉਹਨਾਂ ਨੇ ਫਲਾਣਾ ਕੀਤਾ। ਸੋ ਇਸ ਕਿਸਮ ਦੇ ਵਾਕਿਆ ਦੀ ਆੜ 'ਚ ਜੇ SGPC ਜਿਹੜੀ ਹੈ ਉਹ ਇਸ ਕਿਸਮ ਦਾ, ਇਹ ਵੀ ਜਿਹੜਾ ਹੈ ਉਹ ਠੀਕ ਨਹੀਂ ਹੈ। ਔਰ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਕੌਮਾਂ ਗੰਭੀਰਤਾ ਦੇ ਨਾਲ ਜਿਹੜਾ ਉਹ ਵਿਚਾਰ ਕਰਦੀਆਂ ਨੇ। ਚੈਲੰਜਸ ਨੇ ਕਿ ਉਹਨਾਂ ਨੂੰ ਅਸੀਂ ਕਿਵੇਂ ਫੇਸ ਕਰਨਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸਮੇਂ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸਾਲਾ ਜਿਹੜੇ ਸ਼ਹੀਦੀ ਪੁਰਬ ਨੂੰ ਹਿੰਦੂਤਵਾਦ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਔਰ ਬੀਜੇਪੀ ਵੱਲੋਂ ਪਹਿਲੀ ਵਾਰ ਆਪਣੇ ਤੌਰ ਤੇ ਅਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਕੰਪਲੈਕਸ ਵਿੱਚ ਜਿਹੜਾ ਕੀਰਤਨ ਦਰਬਾਰ ਕਰਵਾਇਆ ਗਿਆ ਔਰ ਉਹਨਾਂ ਵੱਲੋਂ ਇਹ ਸਮਾਗਮ ਪੰਜਾਬ ਦੇ 628 ਬੀਜੇਪੀ ਮੰਡਲਾਂ ਵਿੱਚ ਵੀ ਕਰਵਾਏ ਜਾਣੇ ਨੇ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ 23 ਨਵੰਬਰ ਨੂੰ ਗੁਰੂ ਕਾ ਬਾਗ ਅਨੰਦਪੁਰ ਸਾਹਿਬ ਵਿੱਚ ਸਰਵ ਧਰਮ ਸੰਮੇਲਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਔਰ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੜ ਨੇ ਕਿਹਾ ਹੈ ਕਿ ਇਹਨਾਂ ਸਰਕਾਰੀ ਸਮਾਗਮਾਂ ਦਾ ਅਕਾਲ ਤਖਤ ਸਾਹਿਬ ਨਾਲ ਕੋਈ ਸੰਬੰਧ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, RSS ਦੀ ਲੰਮੇ ਸਮੇਂ ਤੋਂ ਇਹ ਕੋਸ਼ਿਸ਼ ਰਹੀ ਕਿ ਉਹ ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਔਰ ਬਾਕੀ ਜਿਹੜੇ ਸਿੱਖ ਫੈਸਟੀਵਿਟੀਜ਼ ਨੇ, ਖਾਸ ਤੌਰ ਤੇ ਇਹ ਸ਼ਤਾਬਦੀਆਂ, ਇਹਨਾਂ ਦੇ ਵਿੱਚ ਇੱਕ ਐਂਟੀਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਸ਼ਮੂਲੀਅਤ ਕਰਨ, ਆਪਣੀ ਵੱਖਰੀ ਉਹਨਾਂ ਦੀ ਹੋਂਦ ਨਜ਼ਰ ਆਏ ਔਰ ਉਹ ਇਹ ਸਾਬਤ ਕਰਨ ਕਿ ਸਿੱਖ ਧਰਮ ਜਿਹੜਾ ਉਹ ਹਿੰਦੂਤਵਾ ਵਿਚਾਰਧਾਰਾ ਦਾ ਹੀ ਇੱਕ ਅੰਗ ਹੈ। ਜਿਵੇਂ ਇਹ ਇੱਕ ਸ਼ਾਖਾ ਦੇ ਤੌਰ ਤੇ ਕਹਿੰਦੇ ਨੇ ਕਿ ਜੀ ਜਿਵੇਂ ਹਿੰਦੂ ਧਰਮ ਇੱਕ ਸਮੁੰਦਰ ਹੈ ਔਰ ਇਹ ਸਿੱਖ ਧਰਮ ਵੀ ਇੱਕ ਲਹਿਰ ਹੈ, ਜਿਵੇਂ ਬੁੱਧ ਮਜ਼ਹਬ ਜਾਂ ਜੈਨ ਮਜ਼ਹਬ ਹੈ। ਕਿਸੇ ਹੱਦ ਤੱਕ ਕਿਉਂਕਿ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਪੰਜਾਬ ਦਾ ਬਣਿਆ ਔਰ ਜੇ ਕਹਿਣਾ ਹੋਏ ਕਿ RSS ਨੂੰ ਪੰਜਾਬ ਦੇ ਵਿੱਚ ਇਨ ਜਨਰਲ ਸਿੱਖਾਂ ਦੇ ਵਿੱਚ ਫੁੱਟ ਹੋਲਡ ਦੇਣ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਹੈ ਉਹ ਬਾਦਲ ਦਾ ਔਰ ਇਸ ਦੇ ਲਈ ਇਹ ਬਾਦਲ ਖਾਨਦਾਨ ਇਹੀ ਨਹੀਂ ਵੀ ਉਹਨਾਂ ਨੇ ਸੌਦਾ ਸਾਧ ਔਰ ਆਸ਼ੂਤੋਸ਼ ਔਰ ਨਿਰੰਕਾਰੀ ਇਹ ਸਾਰੇ ਜਿਹੜੇ ਨੇ ਗੁਰੂ ਡੰਮ ਇਹਨਾਂ ਨੂੰ ਐਨਕਰੇਜ ਕੀਤਾ। ਉਹਨਾਂ ਨੇ ਸਿੱਧਾ ਜਿਹੜਾ RSS ਦੀਆਂ ਜੜ੍ਹਾਂ ਵੀ ਲਵਾਈਆਂ ਔਰ 1999 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਖਾਲਸਾ ਸਾਜਨਾ ਦਿਵਸ ਤੇ 300 ਸਾਲ ਪੂਰੇ ਹੋ ਗਏ ਸੀ, ਅਨੰਦਪੁਰ ਸਾਹਿਬ ਦੇ ਵਿੱਚ RSS ਦੇ ਬੰਦਿਆਂ ਨੇ ਖਾਕੀ ਨਿਕਰਾਂ ਪਾ ਕੇ ਪੈਰੇਡ ਕੀਤੀ, ਉਸ ਨਗਰ ਕੀਰਤਨ ਦਾ ਹਿੱਸਾ ਬਣੇ ਔਰ ਕੁਛ ਅਰਸਾ ਪਹਿਲਾਂ ਉਸ ਵੇਲੇ ਜਿਹੜੇ 1999 ਚ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਇੱਕ ਸਮਾਗਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਪਹਿਲਾਂ ਹੀ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਥਾਂ ਦਿੱਤੀ ਜਾਏ ਔਰ ਮੈਂ ਇਸ ਦਾ ਵਿਰੋਧ ਕੀਤਾ ਕਿ ਭਾਈ ਇਹ ਤਾਂ ਆਲਰੇਡੀ ਬਣਿਆ ਹੋਇਆ ਵੀ ਉਹ 5 ਪਿਆਰੇ ਹੁੰਦੇ ਨੇ, ਫਿਰ ਗੱਤਕਾ ਹੁੰਦਾ, ਤੁਹਾਡਾ ਆਹ ਨੰਬਰ ਹੈ। ਔਰ ਕਹਿੰਦੇ ਵੀ ਮੇਰੇ ਤੇ ਬਹੁਤ ਦਬਾਅ ਬਣਾਇਆ ਗਿਆ, ਅਕਾਲੀ ਲੀਡਰਾਂ ਨੇ ਵੀ ਕਹਿੰਦੇ, ਮੈਂ ਕਿਹਾ ਭਾਵੇਂ ਮੈਨੂੰ ਮੌਕੇ 'ਤੇ ਤੁਸੀਂ ਫਾਰਗ ਕਰ ਦਿਓ ਜਥੇਦਾਰੀ ਤੋਂ, ਮੈਂ ਇਹ ਨਹੀਂ ਕਰਨਾ। ਔਰ ਉਸ ਵੇਲੇ ਦੇ ਜਿਹੜਾ ਪ੍ਰੋਮੀਨੈਂਟ BJP ਦਾ ਲੀਡਰ ਸੀ ਉਹਨੇ ਮੈਨੂੰ ਕਿਹਾ ਵੀ ਫਿਕਰ ਮਤ ਕਰੋ प्रोफेसर साहब, एक दिन आएगा हम बताएंगे कि अकाल तख्त और केसगढ़ का जथेदार कौन होगा। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਜੇ ਉੱਥੋਂ ਸਾਊਥ ਤੋਂ ਸ਼ੁਰੂ ਕਰੀਏ ਤਖਤ ਹਜ਼ੂਰ ਸਾਹਿਬ, ਕਿਸੇ ਹੱਦ ਤੱਕ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕੰਮਲ ਤੌਰ 'ਤੇ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕੰਮਲ ਤੌਰ 'ਤੇ BJP ਨੇ RSS ਨੇ ਆਪਣੇ ਕਬਜ਼ੇ 'ਚ ਕਰ ਲਈ ਹੈ। ਉਸੇ ਦੌਰ ਦੇ ਵਿੱਚ ਹੀ 2004 ਦੇ ਵਿੱਚ ਜਦੋਂ ਕਿ ਆਦਿ ਬੀੜ ਦਾ ਪ੍ਰਕਾਸ਼ ਦੀ ਸੈਂਚਰੀ ਸੀ 1604 ਤੋਂ 2004, ਉਦੋਂ ਵੀ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਇਹ ਹਜ਼ੂਰ ਸਾਹਿਬ ਤੋਂ ਇੱਕ ਨਗਰ ਕੀਰਤਨ ਕੱਢ ਕੇ ਪੰਜਾਬ ਲਿਆਉਣਾ ਚਾਹੁੰਦੇ ਸੀ ਰਾਮਸਰ ਸਾਹਿਬ ਤੱਕ। ਔਰ ਉਸ ਵੇਲੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਿਨ੍ਹਾਂ ਨੇ ਸਿੱਖ ਸਕਾਲਰਾਂ ਨੂੰ ਸੱਦਿਆ, ਉਹਨਾਂ ਨੇ ਕਿਹਾ ਜੀ ਇਹਦਾ ਕੀ ਕਰਨਾ, ਔਰ ਉਹਨਾਂ ਨੇ ਕਿਹਾ ਕਿ ਵੀ ਬਿਲਕੁਲ RSS ਦੀ ਵਿਚਾਰਧਾਰਾ ਸਿੱਖੀ ਦੇ ਖਿਲਾਫ ਹੈ। ਔਰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਭਾਈ ਇਹ ਜਿਹੜੇ ਨੇ ਇਹ ਸਿੱਖੀ ਦੇ ਖਿਲਾਫ ਨੇ ਔਰ ਇਹਨਾਂ ਨਾਲ ਕੋਈ ਕੋਆਪਰੇਟ ਨਾ ਕੀਤਾ ਜਾਏ। ਇਹੀ ਕਾਰਨ ਸੀ ਕਿ ਇਹਨਾਂ ਨੇ ਜਿਹੜਾ ਇਹਨਾਂ ਨੂੰ ਉਹ ਮਾਰਚ ਰੱਦ ਕਰਨਾ ਪਿਆ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲੇਗਾ। ਉਸ ਤੋਂ ਵੀ ਪਹਿਲਾਂ ਇੱਕ ਵਾਰ ਇਹਨਾਂ ਨੇ ਮੋਹਨ ਭਾਗਵਤ ਔਰ ਉਸ ਤੋਂ
ਇਹ ਲਿਆ ਸੀ ਕਿ ਅਸੀਂ ਮੰਦਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦੇ। ਸੋ ਮਤਲਬ ਉਹ ਰਲ ਗੜ ਕੇ ਉਹਦਾ ਵੀ ਵਿਰੋਧ ਹੋਇਆ, ਰੁਕ ਗਏ। ਪਰ ਹੁਣ ਜਦੋਂ ਕਿ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਹੈ ਔਰ ਇਹ ਕੇਜਰੀਵਾਲ ਡਰਾਮੇਬਾਜ਼ ਹੁਣ ਇਸ ਨੂੰ ਸਿੱਖਾਂ ਦੇ ਵਿੱਚ ਆਪਣੀ ਜੜ ਲਾਣ, ਇਹ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਬੀ ਟੀਮ ਹੈ RSS ਦੀ। ਔਰ ਤੁਸੀਂ ਦੇਖੋਗੇ ਕਦੇ ਵੀ ਕੇਜਰੀਵਾਲ ਨੇ ਮੋਦੀ ਦਾ ਵਿਰੋਧ ਕੀਤਾ ਹੋਏਗਾ, ਦੂਜਾ ਕਦੇ RSS, ਉਹ ਤਾਂ ਕਹਿੰਦਾ ਮੇਰਾ ਤਾਂ ਪਿਓ, ਮੈਂ ਤਾਂ ਜਨਮਜਾਤ ਜਨਸੰਘੀ ਹੈ, ਅਸੀਂ ਤਾਂ, ਮੇਰਾ ਤਾਂ ਪਿਓ RSS ਨਾਲ ਸੰਬੰਧਿਤ ਸੀ। ਸੋ ਉਹਨਾਂ ਨੇ ਵੀ ਜਿਵੇਂ ਵਾਜਪਾਈ ਨੇ ਉਹਦੇ ਰਜਤ ਸ਼ਰਮਾ ਦੇ ਸ਼ੋਅ 'ਚ ਕਿਹਾ ਸੀ ਕਿ ਜੀ ਅਸੀਂ ਮਾਇਆਵਤੀ ਨੂੰ ਇਸ ਲਈ ਚੀਫ ਮਿਨਿਸਟਰ ਬਣਾਇਆ ਸੀ ਕਿਉਂਕਿ ਕੰਡੇ ਨੂੰ ਕੱਢਣ ਲਈ, ਕਾਂਗਰਸ ਨੂੰ ਡਿਫੀਟ ਕਰਨ ਲਈ ਜ਼ਰੂਰੀ ਸੀ, ਫਿਰ ਅਸੀਂ ਦੋਵੇਂ ਕੰਡੇ ਸੁੱਟ ਦਿੱਤੇ। ਇਸੇ ਤਰ੍ਹਾਂ ਦਿੱਲੀ 'ਚ ਕਾਂਗਰਸ ਨੂੰ ਡਿਫੀਟ ਕਰਨ ਲਈ ਆਮ ਆਦਮੀ ਪਾਰਟੀ ਦਾ ਏਜੰਡਾ ਲਾਗੂ ਕੀਤਾ ਗਿਆ, ਹੁਣ ਉੱਥੋਂ ਕੱਢ ਕੇ ਫਿਰ BJP ਆ ਗਈ ਹੈ ਸਿੱਧੇ ਤੌਰ ਤੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਸਿੱਖਾਂ 'ਚ ਵੀ ਇੱਕ ਤਬਕਾ ਹੈ, ਉਹ ਕਹਿੰਦਾ ਜੀ ਜੇ ਕੋਈ ਦੂਸਰੇ ਵੀ ਮਨਾਉਣਾ ਚਾਹੁੰਦੇ ਨੇ ਸਾਨੂੰ ਕੀ ਇਤਰਾਜ਼ ਹੈ। ਉਹ ਭਾਈ ਕਿਸੇ ਦੀ ਨੀਅਤ ਵੀ ਦੇਖੋ। ਜੇ ਹੁਣ ਗੁਰੂ ਸਾਹਿਬ ਨੇ ਈਵਨ ਦਾਨ ਕਰਨ ਦੇ ਵਿੱਚ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਕਿ ਬਈ ਜੇ ਤੁਸੀਂ ਦਾਨ ਵੀ ਕਰਨਾ ਹੈ ਤੇ ਅਕਲ ਦਾ ਇਸਤੇਮਾਲ ਕਰਨਾ ਹੈ। ਇਹ ਨਹੀਂ ਹੈ ਕਿ ਜੀ ਕਿਸੇ ਨੇ ਕਿਹਾ ਤੇ ਤੁਸੀਂ ਜੋ ਆਇਆ ਬਿਨਾਂ ਉਸ ਦੀ ਪੜਤਾਲ ਕੀਤੇ ਉਸ ਦੇ ਫਾਲੋਅਰ ਬਣ ਗਏ ਤੁਸੀਂ। ਹੁਣ ਇਹੀ ਗਾਰਡ ਸਾਨੂੰ ਇਹ ਦੇਖਣਾ ਹੋਏਗਾ ਕਿ ਬਈ ਇਹਨਾਂ ਨੂੰ ਆਲ ਆਫ ਏ ਸਡਨ, ਜਿਨ੍ਹਾਂ ਨੇ ਜਿਸ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਸ਼ਹਾਦਤ ਦਿੱਤੀ, ਨਵੰਬਰ 84 ਜਿਹੜੇ ਉਸੇ ਹੀ ਚਾਂਦਨੀ ਚੌਂਕ ਸੀਸਗੰਜ ਦੇ ਉੱਤੇ ਹਮਲਾਵਰ ਹੋਏ, ਜੋ ਉਸ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਹੋਏ, ਤਾਂ 40 ਸਾਲ ਬੀਤੇ ਨੇ। ਅਸੀਂ ਤਾਂ 300 ਸਾਲ ਪੁਰਾਣੀ ਗੱਲ, ਸ਼ਹਾਦਤ ਦੀ 350 ਸਾਲ ਪੁਰਾਣੀ ਗੱਲ ਕਰ ਰਹੇ ਹਾਂ। ਉਹ ਸਾਰੇ ਸ਼ਰੀਕ ਨੇ, ਉਹ ਸਾਰਿਆਂ ਦਾ ਕੋਈ ਜਵਾਬਦੇਹੀ ਨਹੀਂ ਹੈ। ਤੇ ਆਲ ਆਫ ਏ ਸਡਨ ਆਮ ਆਦਮੀ ਪਾਰਟੀ, BJP, ਕਾਂਗਰਸ, ਇਹਨਾਂ ਦੇ ਅੰਦਰ ਕਿਹੜਾ ਪਿਆਰ ਉੱਠਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ। ਪਰ ਆਮ ਆਦਮੀ ਪਾਰਟੀ ਔਰ BJP ਖਾਸ ਤੌਰ ਤੇ ਇਸ ਸਾਰੇ ਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣਾ ਚਾਹੁੰਦੀ ਹੈ। ਉਹਨਾਂ ਨੇ ਆਲਰੇਡੀ ਐਲਾਨ ਕੀਤਾ ਜੀ ਅਸੀਂ ਤਾਂ ਗਲੋਬਲੀ ਇਹੀ ਕੰਮ ਇੱਥੇ ਐਮਬੈਸੀਆਂ, ਹਾਈ ਕਮਿਸ਼ਨਾਂ ਤੋਂ ਵੀ ਕਰਵਾਉਣਗੇ, ਜਿਹੜੇ ਅਦਰਵਾਈਜ਼ ਸਿੱਖ ਜਾਣ ਤੋਂ ਗਰੇਜ਼ ਵੀ ਕਰਦੇ ਨੇ, ਕਹਿਣਗੇ ਜੀ ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਹੈ ਹਾਈ ਕਮਿਸ਼ਨ 'ਚ, ਕੌਂਸੂਲੇਟ। ਔਰ ਇਸ ਦੀ ਉਹਨਾਂ ਨੇ ਸ਼ੁਰੂਆਤ ਜਿਹੜੀ ਹੈ ਅਸੀਂ BJP ਦਾ ਦੇਖਦੇ ਹਾਂ, ਮੇਨ ਖਬਰ ਹੀ ਹੈ ਉਹਨਾਂ ਦੀ ਨਿਊਜ਼ ਏਜੰਸੀਆਂ ਦੀ। BJP ਹੋਲਡਸ ਫਸਟ ਇੰਡੀਪੈਂਡੈਂਟ ਕੀਰਤਨ ਦਰਬਾਰ ਇਨ ਪੰਜਾਬ, ਆਈਜ਼ ਸਿੱਖ ਵੋਟਰ ਬੇਸ ਅਹੈਡ ਆਫ 2027 ਇਲੈਕਸ਼ਨ। ਅਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਕੰਪਲੈਕਸ ਦੇ ਵਿੱਚ BJP ਨੇ ਜਿਹੜਾ ਉਹ ਵੱਡੇ ਲੈਵਲ ਦੇ ਉੱਤੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ। ਔਰ ਇਸ ਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਉਹ ਪੰਜਾਬ ਦੇ ਤਾਂ BJP ਦੇ ਲੀਡਰ ਸ਼ਾਮਲ ਹੋਈ ਹੋਏ, ਲੇਕਿਨ ਹਾਈ ਪ੍ਰੋਫਾਈਲ ਡੈਲੀਗੇਸ਼ਨ ਜਿਹਦੇ ਯੂਨੀਅਨ ਮਿਨਿਸਟਰ ਕਲਚਰ ਗਜਿੰਦਰ ਸਿੰਘ ਸ਼ੇਖਾਵਤ, BJP ਦਾ ਪ੍ਰੈਜ਼ੀਡੈਂਟ ਸੁਨੀਲ ਜਾਖੜ, ਵਰਕਿੰਗ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ, ਫਿਰ ਪਰਨੀਤ ਕੌਰ, BJP ਪਾਰਲੀਮੈਂਟਰੀ ਬੋਰਡ ਦਾ ਇਕਬਾਲ ਸਿੰਘ ਲਾਲਪੁਰਾ, ਇਹ ਗੰਦਾ ਦਲਾਲ, ਔਰ ਸੁਭਾਸ਼ ਸ਼ਰਮਾ ਔਰ ਅਵਿਨਾਸ਼ ਰਾਏ ਖੰਨਾ ਸਾਬਕਾ MP, ਇਹ ਸਾਰੇ ਸ਼ਾਮਲ ਹੋਏ। ਔਰ ਮੀਡੀਆ ਨੂੰ ਵੀ ਐਡਰੈਸ ਕੀਤਾ ਸ਼ੇਖਾਵਤ ਨੇ, ਔਰ ਉਹਨੇ ਕਿਹਾ ਜਿਹੜਾ ਮਿਨਿਸਟਰ ਹੈ ਸ਼ੇਖਾਵਤ ਮੋਦੀ ਕੈਬਨਿਟ 'ਚ, ਕਿ ਮੋਦੀ ਗਵਰਨਮੈਂਟ ਵਾਸ ਕਮੈਮੋਰੇਟਿੰਗ ਗੁਰੂ ਤੇਗ ਬਹਾਦਰ's martyrdom at a global level to spread his message of sacrifice and religious freedom। ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਤੁਸੀਂ ਬੜਾ ਕਰ ਰਹੇ ਹੋ, ਉਹਨਾਂ ਨੇ ਤਾਂ ਧਾਰਮਿਕ ਬੰਦੀ ਸਿੰਘਾਂ ਦੇ ਮਾਮਲੇ 'ਚ ਤੁਹਾਡਾ ਕੀ ਖਿਆਲ ਹੈ ਜੋ ਤੁਸੀਂ ਤੁਹਾਡੀ ਸਰਕਾਰ 'ਚ, ਉਹਨੇ ਕਿਹਾ ਜੀ ਨਹੀਂ ਮੈਂ ਇਹ ਬੜਾ ਪੋਲੀਟੀਕਲੀ ਸੈਂਸਿਟਿਵ ਕੁਐਸਚਨ ਹੈ ਔਰ ਮੈਂ ਤਾਂ ਸਿਰਫ ਰਿਲੀਜੀਅਸ ਸ਼ਰਧਾਂਜਲੀ ਦੇਣ ਆਇਆ, ਇਸ ਦੇ ਉੱਤੇ ਮੈਂ ਗੱਲ ਨਹੀਂ ਕਰ ਸਕਦਾ। ਔਰ ਇਸੇ ਤਰ੍ਹਾਂ ਉਹਨਾਂ ਨੇ BJP ਨੇ ਇਹਦੇ 'ਚ ਇਹ ਵੀ ਐਲਾਨ ਕੀਤਾ ਕਿ ਜੀ ਅਸੀਂ ਜਿਹੜਾ ਹੁਣ ਆਊਟਰੀਚ ਕਰਾਂਗੇ ਔਰ ਇਸ ਦੇ ਉੱਤੇ ਸਟੇਟ ਵਾਈਡ ਜਿਹੜਾ ਸਮਾਗਮ ਹੋਣਗੇ, ਉਹਨਾਂ 'ਚ ਡਿਸਟ੍ਰਿਕਟ ਲੈਵਲ 'ਤੇ ਕੀਰਤਨ ਦਰਬਾਰ ਕਰਾਂਗੇ ਨਵੰਬਰ 30 ਤੱਕ, ਅਤੇ ਸੁਖਮਣੀ ਸਾਹਿਬ ਦੇ ਪਾਠ ਨਵੰਬਰ 24 ਤੋਂ ਜਿਹੜੇ 628 BJP ਦੇ ਮੰਡਲ ਨੇ ਪੰਜਾਬ 'ਚ, ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਔਰ ਇਹ ਸੁਖਮਣੀ ਸਾਹਿਬ ਦੇ ਪਾਠ ਔਰ ਇਹ ਸਾਰੇ ਹੋਣਗੇ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ BJP ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਕੀ ਬਣਾ ਦਿੱਤਾ ਹੈ। ਹੁਣ ਉਹ ਜਿਹੜੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ, ਇਹ ਆਮ ਆਦਮੀ ਪਾਰਟੀ ਇੰਟਰਫੇਥ ਕਾਨਫਰੰਸ ਐਟ ਅਨੰਦਪੁਰ ਸਾਹਿਬ on November 23rd।
ਉਹਨਾਂ ਨੇ ਐਲਾਨ ਕੀਤਾ ਕਿ ਜੀ ਸਰਵ ਧਰਮ ਸੰਮੇਲਨ ਇਹ ਗੁਰੂ ਕਾ ਬਾਗ ਕੰਟੋਨਮੈਂਟ ਅਨੰਦਪੁਰ ਸਾਹਿਬ 'ਚ ਉਹਨਾਂ ਨੇ ਰੱਖਿਆ। ਔਰ ਇਸ ਦੇ ਉੱਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਵੀ ਚੰਡੀਗੜ੍ਹ ਦੀ ਬਜਾਏ ਅਨੰਦਪੁਰ ਸਾਹਿਬ ਕਰਾਂਗੇ, ਹਿਸਟੋਰਿਕ ਭਾਈ ਜੈਤਾ ਮੈਮੋਰੀਅਲ ਦੇ ਵਿੱਚ। ਔਰ ਇਸ 'ਚ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਦੂਸਰਾ ਕਹਿ ਰਿਹਾ ਕਿ ਜੀ ਅਸੀਂ ਬੜੇ ਬੜੇ ਜਿਹੜੇ ਧਰਮਾਂ ਦੇ ਸੰਤ ਔਰ ਯੋਗੀ ਔਰ ਦੂਜੇ ਨੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਇਸ ਸਰਬ ਧਰਮ ਸੰਮੇਲਨ ਦੇ ਵਿੱਚ ਆਉਣ ਦੇ ਲਈ, ਜਿਹੜੇ ਕਿ ਉਸ ਦੇ ਵਿੱਚ ਸ਼ਮੂਲੀਅਤ ਕਰਨਗੇ। ਸੋ ਜ਼ਾਹਰ ਹੈ ਵੀ ਬਾਦਲਾਂ ਨੇ ਕਦੇ ਰਾਮਦੇਵ ਨੂੰ ਸੱਦ ਕੇ, ਕਦੇ ਉਹ ਸਤਿਗੁਰੂ ਨਾਂ ਦਾ ਜਿਹੜਾ ਇੱਕ ਫਰੋਡੀ ਹੈ ਸਾਊਥ ਦਾ, ਉਹਨੂੰ ਸੱਦ ਕੇ ਸਾਰੇ ਪਲੇਟਫਾਰਮ ਖੋਲ੍ਹੇ ਹੋਏ ਨੇ। ਔਰ ਨਤੀਜੇ ਦੇ ਤੌਰ ਦੇ ਉੱਤੇ ਅੱਜ ਹਾਲਾਤ ਇਹ ਨੇ, ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਜਿਹੜਾ ਮੈਸੇਜ ਹੈ ਉਹ ਬਿਲਕੁਲ ਹਿੰਦੂਤਵਾ ਦੇ ਫਰਮੇ ਦੇ ਵਿੱਚ ਉਸ ਨੂੰ ਢਾਲ ਕੇ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਜਾ ਰਿਹਾ। ਔਰ ਆਪਣੇ ਹਿੱਸੇ 'ਚ ਹੀ ਬੜੇ ਖੁਸ਼ ਨੇ। ਦੇਖੋ ਜੀ ਹੁਣ ਉਹ ਇਹ ਵੀ ਮੰਨ ਗਏ ਨੇ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ। ਉਹਨਾਂ ਦੇ ਤੁਸੀਂ ਪ੍ਰੈਕਟੀਕਲ ਕੰਮ ਦੇਖੋ, ਲੈ ਕੇ ਤੁਹਾਨੂੰ ਕਿੱਧਰ ਨੂੰ ਜਾ ਰਹੇ ਨੇ। ਪਰ ਇਹ ਇੱਕ ਪੂਰਾ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਮੌਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਿ ਭਗਵੇ ਰੰਗ ਦੇ ਵਿੱਚ ਰੰਗ ਦਿਓ ਸਾਰਾ ਕੁਝ। ਇਸ ਪਾਸੇ ਵਾਲੀ ਅੱਜ ਜਿਹੜਾ ਪੰਜਾਬ ਦਾ ਔਰ ਬੇਸ਼ੱਕ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਜਿਹੜੇ ਰੀਅਲ ਜਥੇਦਾਰ ਕੇਸਗੜ੍ਹ ਸਾਹਿਬ ਦੇ ਨੇ, ਅਫੀਸ਼ੀਏਟਿੰਗ ਅਕਾਲ ਤਖਤ ਜਥੇਦਾਰ ਨੇ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀਆਂ ਇਵੈਂਟਸ ਗਵਰਨਮੈਂਟ ਕਰ ਰਹੇ ਨੇ, ਅਸੀਂ ਜਿਹੜਾ ਉਹ ਰਿਲੀਜੀਅਸ ਸੈਰੇਮਨੀਜ਼ ਸਾਡੀਆਂ ਅਸੀਂ ਆਫੀਸ਼ੀਅਲ ਸੈਰੇਮਨੀਜ਼ ਨਾਲੋਂ ਆਪਣੇ ਆਪ ਨੂੰ ਵੱਖ ਕਰ ਰਹੇ ਹਾਂ। ਸੋ ਇਹ ਹਕੀਕਤ ਹੈ ਅੱਜ ਸਿੱਖ ਕੌਮ ਦੀ, ਪੰਜਾਬ ਦੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, मोहम्मद याकूब जी भी कहते वाघा बॉर्डर पर खालिस्तान का फ्लैग होना चाहिए और इंडिया का नहीं। और फिर इसी तरह याकूब साहब, हाँ जी, फिर याकूब जी कहते ने कब खालिस्तान आज़ाद होगा, कब कश्मीर आज़ाद होगा। अमरजीत सिंह सानी जी भी और गुरविंदर कौर जी भी, मोहम्मद याकूब जी कहते हैं हर सच्चे मुस्लिम की जान सऊदी अरेबिया में है और हर सच्चे खालसा की जान पाकिस्तान में है, क्योंकि खालसा का मक्का मदीना पाकिस्तान में है जी। और ब्लैकिया की में जी भी फतेह बुलांदे ने। और फिर तरह घुसके भी और बसरा जी भी खालसा जिंदाबाद कहते हैं और फतेह भी बुलांदे ने। जतिंदर सिंह जी भी। और फिर इसी तरह मोहम्मद याकूब जी कहते हैं ऑयल इज़ किंग डॉक्टर साहब। और उप जी भी। और फिर इसी तरह मोहम्मद जॉनस जी भी सानू अस्सलाम वालेकुम कहते हैं, सत श्री अकाल कहते हैं, वालेकुम सलाम जी। और खालसा जिंदाबाद कहते हैं सुरिंदर सिंह जी भी। और ये भी फतेह और खालसा कहते हैं। और आज़ादी हल कहते हैं और नाली कहते हैं कि लाइव नू वध तो वध शेयर करो। और सरदार गुरपतवंत सिंह पन्नू साहब जिंदाबाद, खालसा जिंदाबाद कहते हैं, जिंदाबाद जिंदाबाद। और मनजीत सिंह मिठारू जी भी आए ने, ये भी सानू एक मिनट थले चले गए मैसेज, हाँ जी, ये भी फतेह बुलाते हैं खालसा जिंदाबाद कहते हैं। वी हैड वन सॉरी जी जा रहे हैं, हाँ जी, कहते नाउ ओनली एक्सक्यूजन रिमेन दैट इज आल्सो गुरु नानक साहब ब्लैसिंग्स सून कहते हैं। और राजविंदर कौर जी भी फतेह बुलाते हैं और कहते हैं हर मसलियां का हल जो खालिस्तान है। और सुखविंदर सिंह जी भी और मोहम्मद यूनस जी भी कहते हैं कि डॉक्टर साहब हर साल 15 लाख मुस्लिम जड़े ने पूरे दुनिया से सऊदी अरब में जाते हैं। और कहते जो सऊदी अरब के जोड़े भैन भरा ने वही खिदमत करते हैं, जड़ा कहते बहुत ही वधिया गल है, खूबसूरत कहते बात है। और हरमन पन्नू जी भी, मिश्रा सिंह जी भी, धर्म सिंह जी भी, और बलजीत वैद जी भी, और बिल्ला मोहन जी भी, और इंद्रप्रीत सिंह जी भी, और इसी तरह मिश्रा सिंह जी भी, गुरविंदर मान जी भी, राजनप्रीत सिंह जी भी। और जॉनस जी कहते हैं कि डॉक्टर साहब कहते हैं कि वर्ल्ड डिप्लोमेसी में जो चल रहा है कहते उसका फायदा उठाना चाहिए समझदार नूं। और कहते खालसा लीडरशिप नूं एदा कहते फायदा उठाना चाहिए।
ਔਰ ਬਿਲਾਲ ਅਹਿਮਦ ਜੀ ਵੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਰਿਮੈਂਬਰ ਡਾਕਟਰ ਸਾਹਿਬ ट्रंप इंडिया को ले जाएगा। और फिर इसे तरह कहते हैं कि डॉक्टर साहब मैं इंडिया के कहते इंडिया ਦੇ ਕਹਿੰਦੇ ਮੈਂ ਮੀਡੀਆ ਦੇਖ ਰਿਹਾ ਸੀ, ਬਹੁਤ ਨਫ਼ਰਤ ਜਿਹੜੀ ਹੈ ਉਹ ਪਾਕਿस्तान ਦੇ खिलाफ ਜਿਹੜੀ ਹੈ ਉਹ ਉਗਲ ਰਹੇ ਨੇ। और कहते जे कहते कि डॉक्टर साहब इस्लाम का एक रूल है कि एनीवन कहते अपने तौर पर जे कहते ने इस्लाम ਨੂੰ कबूल करता है फिर उन्होंने माड़ा नहीं कहना चाहिए कि इदा उन्होंने कहा कि सिख वोमन ने कहते अपनी मर्जी के नाल कहते इस्लाम जिहड़ा कबूल किया। देखो ये हमेशा ही कंट्रोवर्शियल है क्योंकि जिहड़ी जथे दे नाल गई है किने अजे देखिया कि भी की होया की नहीं होया। असीं इसलिए ये सारे दे ਸਰਕਮਸਟਾਂਸ ਬਿਆਨੇ ਨੇ। ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜਿਹੜੇ ਜਥੇ ਦੇ ਨਾਲ ਜਾਂਦੇ ਨੇ ਉਹ ਸੇਫਲੀ ਉਹਨਾਂ ਨੂੰ ਵਾਪਸ ਜਿਹੜਾ ਕੀਤਾ ਜਾਏ, ਕਿਉਂਕਿ ਬਹੁਤ ਸਾਰੀਆਂ ਸਾਜ਼ਿਸ਼ਾਂ ਉਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਇੰਡੀਅਨ ਏਜੰਸੀਜ਼ ਦੀ ਖੇਡ ਦੀ ਗੱਲ ਕਰਦੇ ਹਾਂ, ਇਹ ਇੱਕ ਐਸੇ ਸੈਂਸਿਟਿਵ ਇਸ਼ੂ ਹੁੰਦੇ ਨੇ ਜਦੋਂ ਔਰਤ ਦਾ ਮੁੱਦਾ ਆਉਂਦਾ ਹੈ ਕਿ ਉਹਦੇ 'ਚ ਜਿਹੜੀਆਂ ਕੌਮਾਂ ਖਾਸ ਤੌਰ 'ਤੇ ਭਾਵਕ ਨੇ ਉਹ ਰਿਐਕਟ ਕਰਦੀਆਂ ਨੇ। ਸੋ ਇਹ ਇੰਨਾ ਸੌਖਾ ਨਹੀਂ ਹੈ ਕੋਈ ਵੀ ਜਿਹੜਾ ਬਿਆਨੀਆ ਜਿਹਦਾ ਵੀ ਆ ਰਿਹਾ ਕਿ ਉਹ ਕਿੰਨਾ ਕੁ ਠੀਕ ਹੈ ਔਰ ਕੌਣ ਕਿੱਥੇ ਕੀ ਕਹਿ ਰਿਹਾ। ਬਿਲਕੁਲ ਡਾਕਟਰ ਪਰਮਜੀਤ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਮੁਹੰਮਦ ਯਾਕੂਬ ਜੀ ਤੁਹਾਡੇ ਇਸ ਬਿਆਨ ਨਾਲ ਬਿਲਕੁਲ ਸਹਿਮਤ ਨੇ। और फिर इस तरह पंजाब कौर जी कहते हैं कि पाकिस्तान जाने वाले लोगों की जांच पड़ताल की जिम्मेवारी गृह मंत्रालय की सी ते सारी स्क्रिप्ट उत्थे ही लिखी गई है और लांघे की मंजूरी भी इन्हां नूं मजबूरी विच देनी पई सी, पर उदों तो पहला बहाने लभे जा रहे सन। और मकबल जड़े ने डॉक्टर साहब वो बीबी 9 साल से रिपता में थी। आई नो ओके सो इस दिन अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे रूबरू होवांगे। तद तक लई मैनूं ते अपना सुना गया दो देखती रुचि वीरी फो बुला दिओ फतेह। वाहिगुरू जी का खालसा वाहिगुरू जी की फतेह। रब राखा।